ਪੰਜਾਬੀ ਰੇਡੀਓ ਜੋ ਐਸ ਸੁਣ ਰਿਹਾ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁਣ ਸਾਡੇ ਨਾਲ ਬਲਤੇਜ ਪੰਨੂ ਜੀ। ਪਹਿਲਾਂ ਕੁਝ ਕੁ ਖਬਰਾਂ ਤੇ ਨਿਗਾਹ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਸਵਾਲ ਕਰ ਸਕੋਗੇ 4082725200 408 272 5200 ਖਬਰਾਂ ਤੋਂ ਬਾਅਦ। ਖਬਰਾਂ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਜਰਨੈਲ ਸਿੰਘ ਅਲੈਨਵਰਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਅਮਰਜੀਤ ਸਿੰਘ ਦੀਵਾਨਾ, ਮਨਜੀਤ ਸਿੰਘ ਜੀ ਦੀਵਾਨਾ, ਅਮਰਜੀਤ ਸਿੰਘ ਜੀ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਦਿੱਲੀ ਦੀਆਂ ਇਲੈਕਸ਼ਨਾਂ ਤੇ, ਉੱਥੇ ਦੇ ਰੁਝਾਨ ਦੀ ਗੱਲ ਕਰਦੇ ਹਾਂ। ਬਿਲਕੁਲ ਜੀ, ਕਿਉਂਕਿ ਨਾ ਸਿਰਫ ਦਿੱਲੀ ਦੇ ਨਤੀਜਿਆਂ ਦੇ ਉੱਤੇ ਦਿੱਲੀ ਦੇ ਲੋਕਾਂ ਦੀਆਂ, ਨਾ ਸਿਰਫ ਦਿੱਲੀ ਦੇ ਨਤੀਜਿਆਂ ਦੇ ਉੱਤੇ ਮੁਲਕ ਦੇ ਲੋਕਾਂ ਦੀਆਂ, ਬਲਕਿ ਦੁਨੀਆ ਭਰ ਦੇ ਵਿੱਚ ਬੈਠੇ ਜਿਹੜਾ ਜੀ ਭਾਰਤੀ ਭਾਈਚਾਰੇ ਦੀਆਂ ਔਰ ਵਿਸ਼ਵ ਦਾ ਜਿਹੜਾ ਮੀਡੀਆ, ਜਿਹੜਾ ਇੰਟਰਨੈਸ਼ਨਲ ਮੀਡੀਆ, ਉਹਦੀਆਂ ਵੀ ਨਿਗਾਹਾਂ ਜਿਹੜੀਆਂ ਜੀ ਦਿੱਲੀ ਦੇ ਨਤੀਜਿਆਂ ਦੇ ਉੱਤੇ ਟਿਕੀਆਂ ਹੋਈਆਂ ਨੇ। ਉਹਦਾ ਕਾਰਨ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਨੈਗੇਟਿਵ ਚੋਣ ਮੁਹਿੰਮ ਜਿਹੜੀ ਜੀ ਇੱਥੇ ਚਲਾਈ ਸੀਗੀ ਦਿੱਲੀ ਦੇ ਵਿੱਚ, ਜਿੰਨੀ ਨਫ਼ਰਤ ਭਰੀ ਚੋਣ ਮੁਹਿੰਮ ਦਿੱਲੀ ਦੇ ਵਿੱਚ ਜਿਹੜੀ ਉਹ ਚਲਾਈ ਸੀਗੀ, ਪਤਾ ਨਹੀਂ ਜਿਹੜੇ ਮੇਰੇ ਤੋਂ ਜ਼ਿਆਦਾ ਨੌਲੇਜ ਰੱਖਣ ਵਾਲੇ ਆ ਜੀ ਉਹ ਆਪਣੇ ਤੌਰ ਦੇ ਉੱਤੇ ਦੱਸ ਸਕਦੇ ਆ। ਜਿੰਨੀ ਕੁ ਮੇਰੀ ਜਾਣਕਾਰੀ ਹੈ, ਅੱਜ ਤੱਕ ਕਿਸੇ ਸੂਬੇ ਦੀ ਇੰਨੀ ਨਫ਼ਰਤ ਵਾਲੀ ਮੁਹਿੰਮ, ਅੱਜ ਤੱਕ ਕਦੀ ਮੁਲਕ ਦੀਆਂ ਚੋਣਾਂ ਦੇ ਵਿੱਚ ਇੰਨੀ ਨਫ਼ਰਤ ਵਾਲੀ ਮੁਹਿੰਮ ਮੈਂ ਆਪਣੀ ਸੁਰਤ ਦੇ ਵਿੱਚ ਕਦੀ ਵੇਖੀ, ਸੁਣੀ, ਪੜ੍ਹੀ ਜਿਹੜੀ ਜੀ ਉਹ ਨਹੀਂ ਗੀ। ਸ਼ਾਹੀਨ ਬਾਗ ਪਾਕਿਸਤਾਨ, ਬਸ ਇਹੀ ਕੁਝ ਜਿਹੜਾ ਜੀ ਉਹ ਸੁਣਨ ਨੂੰ ਮਿਲਦਾ ਸੀਗਾ ਭਾਰਤੀ ਜਨਤਾ ਪਾਰਟੀ ਦੀ ਤਰਫੋਂ। ਚਾਹੇ ਉਹਦੇ ਵਿੱਚ ਗ੍ਰਹਿ ਮੰਤਰੀ ਜਿਹੜੇ ਜੀ ਅਮਿਤ ਸ਼ਾਹ ਹੋਰੀ ਹੋਣ, ਚਾਹੇ ਪ੍ਰਧਾਨ ਮੰਤਰੀ ਹੋਣ, ਚਾਹੇ ਯੋਗੀ ਹੋਵੇ ਉਹਦੇ ਵਰਗੇ ਜਿਹੜੇ ਜੀ ਮੁੱਖ ਮੰਤਰੀ ਹੋਣ, ਚਾਹੇ ਮੈਂਬਰ ਪਾਰਲੀਮੈਂਟ ਹੋਣ। ਮੈਂਬਰ ਪਾਰਲੀਮੈਂਟ ਦੇ ਵਿੱਚ ਜੋ ਨਫ਼ਰਤ ਫੈਲਾਈ ਗਈ ਗੋਲੀ ਮਾਰੋ ਮੁਹਿੰਮ ਦੇ ਤਹਿਤ, ਜਾਂ ਜਿਹੜਾ ਵਰਮਾ ਹੈਗਾ ਜੀ ਆਪਣੇ ਸਾਹਿਬ ਸਿੰਘ ਵਰਮਾ ਦਾ ਮੁੰਡਾ, ਜਿੰਨੀ ਨਫ਼ਰਤ ਉਸ ਬੰਦੇ ਨੇ, ਜਿੰਨੀ ਜ਼ਹਿਰ ਉਸ ਬੰਦੇ ਨੇ ਜਿਹੜੀ ਸੀ ਉਹ ਗਲਛੀ ਇੱਥੇ ਦਿੱਲੀ ਦੇ ਵਿੱਚ, ਉਹ ਜ਼ਹਿਰ ਜਿਹੜੀ ਹੈ ਜੀ ਉਹ ਕੰਮ ਆਉਂਦੀ ਨਜ਼ਰ ਨਹੀਂ ਆ ਰਹੀ। ਇਹ ਅਕਸਰ ਜਿਹੜੀ ਬੋਲੀ ਜਾਂਦੀ ਆ ਕਿ ਦਿੱਲੀ ਦਿਲ ਵਾਲਿਆਂ ਦੀ ਆ, ਇਹ ਕਿਹਾ ਜਾ ਸਕਦਾ ਹੈ ਕਿ ਦਿੱਲੀ ਦਿਮਾਗ ਵਾਲਿਆਂ ਦੀ ਵੀ ਆ। ਇਸੇ ਕਰਕੇ ਦਿੱਲੀ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਕਰਨਾ ਚਾਹੁੰਦੀ ਸੀ ਉਹ ਨਜ਼ਰ ਨਹੀਂ ਆ ਰਿਹਾ ਜੀ, ਉਹ ਸਹੀ ਹੁੰਦਾ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਇਹ ਸ਼ੁਰੂਆਤੀ ਰੁਝਾਨ ਹੈ, ਇਹ ਬਦਲ ਸਕਦੇ ਆ ਅੱਗੇ ਜਾ ਕੇ, ਪਰ ਬਦਲਾਓ ਬਹੁਤ ਵੱਡਾ ਨਹੀਂ ਹੁੰਦਾ, ਏਡਾ ਵੱਡਾ ਨਹੀਂ ਹੁੰਦਾ ਕਿ ਏਡਾ ਉਲਟ ਫੇਰ ਹੋ ਜੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸਰਕਾਰ ਬਣਾਉਣ ਵੱਲ ਨੂੰ ਤੁਰ ਪਏ। 36 ਸੀਟਾਂ ਜਿਹੜੀਆਂ ਜੀ ਉਹ ਚਾਹੀਦੀਆਂ ਨੇ, ਔਰ ਲਗਭਗ ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆ ਰਹੇ ਆ ਜਿਹੜੇ ਜੀ ਉਹ ਐਕਸੈਪਟ ਕਰ ਚੁੱਕੇ ਹੋਏ ਆ ਕਿ ਭਾਰਤੀ ਜਨਤਾ ਪਾਰਟੀ ਹਾਰ ਗਈ ਦਿੱਲੀ ਦੇ ਵਿੱਚ। 51 ਸੀਟਾਂ ਦੇ ਉੱਤੇ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਲੀਡ ਕਰ ਰਹੀ ਆ, 19 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਲੀਡ ਕਰ ਰਹੀ ਆ। ਇਹ ਸ਼ੁਰੂਆਤੀ ਰੁਝਾਨ ਨੇ, ਰੁਝਾਨ ਬਦਲਣਗੇ ਡਿਊਰਿੰਗ, ਆਪਾਂ ਜਿਵੇਂ ਪ੍ਰੋਗਰਾਮ ਕਰਾਂਗੇ ਅੱਜ ਥੋੜਾ ਲੰਬਾ ਵੀ ਚੱਲੂਗਾ, ਕਾਲਸ ਹੋਣਗੀਆਂ, ਜੋ ਕੁਛ ਲੇਟੈਸਟ ਆਉਂਦਾ ਗਿਆ ਉਹ ਦੱਸਾਂਗੇ। ਇਹਦੇ ਵਿੱਚ ਸਭ ਤੋਂ ਮੰਦੇ ਹਾਲਾਤਾਂ ਦੇ ਵਿੱਚ ਜਿਹੜੀ ਹੈ ਜੀ ਉਹ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਿਹੜੀ ਆ ਉਹ ਦਿਸ ਰਹੀ ਆ। ਕਾਂਗਰਸ ਅਜੇ ਤੱਕ ਸੋ ਫਾਰ 70 ਸੀਟਾਂ ਉਹਨੇ ਤਕਰੀਬਨ ਜਿਹੜਾ ਜੀ ਉਹ 67 ਸੀਟਾਂ ਦੇ ਉੱਤੇ ਚੋਣ ਜਿਹੜੀ ਆ ਉਹ ਲੜੀ ਆ। ਨਾ ਉਹ ਤੇ ਨਾ ਉਹਦੀ ਕੋਈ ਸਹਿਯੋਗੀ ਜਿਹੜੀ ਉਹਨੇ ਛੱਡੀ ਸੀਗੀ ਰਾਸ਼ਟਰੀ ਜਨਤਾ ਦਲ ਨੂੰ ਸੀਟਾਂ ਜਿਹੜੀਆਂ 3, ਉਹਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਲੀਡ ਕਰਦੀ ਜਿਹੜੀ ਜੀ ਉਹ ਨਜ਼ਰ ਨਹੀਂ ਜਿਹੜਾ ਜੀ ਉਹ ਆ ਰਹੀ। ਆਮ ਆਦਮੀ ਪਾਰਟੀ ਦੀ ਜਿਹੜਾ ਮੁੱਖ ਦਫ਼ਤਰ ਹੈ ਉਹਦੇ ਬਾਹਰ ਇਸ ਵੇਲੇ ਬਹੁਤ ਵੱਡੀ ਭੀੜ ਜਿਹੜੀ ਜੀ ਉਹ ਇਕੱਠੀ ਹੋਈ ਆ, ਆਮ ਲੋਕਾਂ ਦੀ ਤੇ ਮੀਡੀਆ ਦੀ, ਨਾ ਸਿਰਫ ਨੈਸ਼ਨਲ ਮੀਡੀਆ ਦੀ ਬਲਕਿ ਇੰਟਰਨੈਸ਼ਨਲ ਮੀਡੀਆ ਦੀ। ਉੱਥੇ ਆਮ ਆਦਮੀ ਪਾਰਟੀ ਦੇ ਸਾਈਨ ਜਿਹੜੇ ਆ ਜੀ ਉਹ ਬਦਲ ਦਿੱਤੇ ਗਏ ਆ। ਉਹਦੇ ਉੱਤੇ ਜਿਹੜਾ ਜੀ ਉਹ ਉਹਨਾਂ ਸਾਈਨਾਂ ਦੇ ਉੱਤੇ ਜਿਹੜਾ ਲਿਖ ਦਿੱਤਾ ਗਿਆ ਜੀ ਇੱਕ ਵਾਰੀ ਫੇਰ ਤੋਂ, ਲਗੇ ਰਹੋ ਕੇਜਰੀਵਾਲ,
ਔਰ ਅੱਛੇ ਬੀਤੇ 5 ਸਾਲ ਬੀਤੇ ਨਹੀਂ, ਹੁਣ ਉਹਦੇ ਉੱਤੇ ਬਿੰਦੀ ਜਿਹੜੀ ਹੈ ਜੀ ਉਹ ਪਾ ਦਿੱਤੀ ਗਈ ਹੈ। ਭਾਵ ਕਿ ਇਹ ਲਗਭਗ ਤੈਅ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹ ਤੀਜੀ ਵਾਰੀ ਲਗਾਤਾਰ ਦਿੱਲੀ ਦੇ ਵਿੱਚ ਬਣ ਜਿਹੜਾ ਜੀ ਉਹ ਜਾ ਰਹੀ ਆ। ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਪਿੱਛੇ ਜਿਹੜਾ ਜੀ ਉਹ ਧੱਕ ਦਿੱਤਾ। ਇਹਦਾ ਜਿਹੜਾ ਜੀ ਅਸਰ ਕੀ ਪਊਗਾ ਭਾਰਤ ਦੀ ਰਾਜਨੀਤੀ ਦੇ ਉੱਤੇ, ਪੰਜਾਬ ਦੀ ਰਾਜਨੀਤੀ ਦੇ ਉੱਤੇ, ਮੁਲਕ ਦੀ ਰਾਜਨੀਤੀ ਦੇ ਉੱਤੇ, ਇਹਦੀ ਗੱਲਬਾਤ ਜਿਹੜੀ ਹੈ ਜੀ ਉਹ ਆਪਾਂ ਨਾਲ ਦੀ ਨਾਲ ਅੱਗੇ ਚੱਲ ਕੇ ਜਿਹੜੀ ਉਹ ਕਰਦੇ ਰਹਾਂਗੇ। ਤੇ ਲੇਟੈਸਟ ਜਿਹੜਾ ਜੀ ਉਹ ਦੱਸਦੇ ਵੀ ਜਿਹੜਾ ਰਹਾਂਗੇ। ਜਿਹੜੇ 51 ਦੇ ਉੱਤੇ ਆਮ ਆਦਮੀ ਪਾਰਟੀ ਲੀਡ ਕਰ ਰਹੀ ਆ, ਭਾਰਤੀ ਜਨਤਾ ਪਾਰਟੀ 19 ਦੇ ਉੱਤੇ ਲੀਡ ਕਰ ਰਹੀ ਆ। ਇਹ ਰੁਝਾਨ ਨੇ ਜਦੋਂ ਸੀਟਾਂ ਆਉਣੀਆਂ ਸ਼ੁਰੂ ਹੋਈਆਂ, ਜਿੰਨਾ ਕੁ ਆਪਣੇ ਕੋਲ ਸਮਾਂ ਹੋਇਆ ਆਪਾਂ ਨਾਲ ਦੀ ਨਾਲ ਦੱਸਾਂਗੇ ਜੀ। ਬਿਲਕੁਲ, ਰੁਝਾਨ ਬਿਲਕੁਲ ਜਾਰੀ ਹੈਗੇ ਉੱਥੇ ਦੇ। ਤੇ ਅੱਗੇ ਗੱਲ ਕਰਦੇ ਹਾਂ, ਸਾਬਕਾ ਜਸਟਿਸ ਰਣਜੀਤ ਸਿੰਘ ਨੇ ਇੱਕ ਚਿੱਠੀ ਲਿਖੀ ਆ, ਉਸ ਦੇ ਵਿੱਚ ਕਈ ਗੰਭੀਰ ਸਵਾਲ ਉਠਾਏ। ਦੇਖੋ, ਜਦੋਂ ਕੋਈ ਆਮ ਬੰਦਾ ਗੱਲ ਕਰੇ ਤੇ ਉਹਦਾ ਵੱਖਰਾ ਮਤਲਬ ਹੁੰਦਾ। ਇੱਕ ਸਾਬਕਾ ਜਸਟਿਸ ਜਿਹੜਾ ਚਿੱਠੀ ਲਿਖੇ ਉਹਦਾ ਕੋਈ ਹੋਰ ਮਤਲਬ ਹੁੰਦਾ। ਪਰ ਜਦੋਂ ਇੱਕ ਕੋਈ ਜਿਹੜੀਆਂ ਘਟਨਾਵਾਂ ਵਾਪਰੀਆਂ ਹੋਣ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਹੋਣ, ਤੇ ਚਾਹੇ ਉਹ ਉਦੋਂ ਬਾਅਦ ਜਿਹੜੇ ਲੋਕ ਰੋਸ ਪ੍ਰਗਟ ਕਰ ਰਹੇ ਸੀ ਉਹਨਾਂ ਦੇ ਉੱਤੇ ਚਲਾਈ ਗਈ ਗੋਲੀ ਜਿਹੜੀ ਹੈ ਜੀ, ਉਹਨਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਇੱਕ ਸਾਬਕਾ ਜਸਟਿਸ ਜਦੋਂ ਉਹ ਚਿੱਠੀ ਲਿਖੇ, ਉਹਦੇ ਟੋਟਲੀ ਮਾਇਨੇ ਜਿਹੜੇ ਜੀ ਉਹ ਬਦਲ ਜਾਂਦੇ ਆ। 4 ਸਫ਼ਿਆਂ ਦੀ ਚਿੱਠੀ ਇਹ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਮੁੱਖ ਮੰਤਰੀ ਦੇ ਨਾਂ ਤੇ ਲਿਖੀ ਆ। ਇਹ ਚਿੱਠੀ ਦੀ ਕਾਪੀ ਮੇਰੇ ਕੋਲੇ ਜਿਹੜੀ ਜੀ ਉਹ ਹੈਗੀ ਆ। ਬੜੇ ਗੰਭੀਰ ਸਵਾਲ ਜਿਹੜੇ ਜੀ ਇਸ ਚਿੱਠੀ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਉਠਾਏ ਆ। ਉਹਨਾਂ ਨੇ ਇਹਦੇ ਵਿੱਚ ਸੁਰਜੀਤ ਸਿੰਘ ਦਾ ਜ਼ਿਕਰ ਬਾਰ-ਬਾਰ ਕੀਤਾ। ਸੁਰਜੀਤ ਸਿੰਘ ਇਸ ਸਾਰੀਆਂ ਘਟਨਾਵਾਂ ਦੇ ਵਿੱਚ ਇੱਕ ਅਹਿਮ ਗਵਾਹ ਆ, ਜਿਹਦੀ ਕਿ ਮੌਤ ਪਿਛਲੇ ਦਿਨੀ ਹੋ ਗਈ। ਉਹਦੇ ਪਰਿਵਾਰ ਨੇ ਦੋਸ਼ ਲਾਏ ਸੀਗੇ ਕਿ ਕਾਂਗਰਸ ਦੇ ਕੁਝ ਆਗੂਆਂ ਨੇ, ਜਿਹਦੇ ਵਿੱਚ ਇੱਕ ਕੈਬਨਿਟ ਮੰਤਰੀ ਦੇ ਵੱਲ ਉਂਗਲ ਜਿਹੜੀ ਉਹ ਉਠਾਈ ਗਈ ਸੀ, ਗੁਰਪ੍ਰੀਤ ਕਾਂਗੜ ਦੇ ਵੱਲ, ਜਿਹਦੇ ਵਿੱਚ ਉਂਗਲ ਜਿਹੜੀ ਉਠਾਈ ਗਈ ਸੀ ਫਰੀਦਕੋਟ ਤੋਂ MLA ਕਾਂਗਰਸ ਦੇ ਕਿੱਕੀ ਢਿੱਲੋਂ ਦੇ ਵੱਲ ਜੀ। ਬੇਸ਼ੱਕ ਇਹਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਡਾਇਰੈਕਟਲੀ ਕਿਸੇ ਦੇ ਵੱਲ ਉਂਗਲ ਨਹੀਂ ਉਠਾਈ, ਕਿਸੇ ਦਾ ਨਾਮ ਲੈ ਕੇ ਉਂਗਲ ਨਹੀਂ ਉਠਾਈ, ਪਰ ਜਿਹੜੀਆਂ ਗੱਲਾਂ ਉਹਨਾਂ ਨੇ ਇਹਦੇ ਵਿੱਚ ਲਿਖੀਆਂ ਨੇ, ਉਹਨੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਤਕੜੀ ਹਲਚਲ ਜਿਹੜੀ ਹੈ ਜੀ ਉਹ ਮਚਾ ਦਿੱਤੀ ਹੈ। ਕਿਉਂਕਿ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਾਇਆ ਸੀ, ਔਰ ਜਿਹੜਾ ਜੀ ਅਕਾਲੀ ਦਲ ਇਹ ਦੋਸ਼ ਲਾਉਂਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਹੁਤ ਨਜ਼ਦੀਕੀ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰੀ। ਜਦੋਂ ਉਹਨਾਂ ਨੇ ਇਸ ਸਾਰੀ ਜਾਂਚ ਦੇ ਉੱਤੇ ਸਵਾਲ ਉਠਾ ਦਿੱਤੇ ਆ ਤਾਂ ਇਹ ਬਹੁਤ ਗੰਭੀਰ ਮੁੱਦਾ ਜਿਹੜਾ ਜੀ ਉਹ ਬਣ ਜਾਂਦਾ। ਸਾਬਕਾ ਜਸਟਿਸ ਰਣਜੀਤ ਸਿੰਘ ਹੋਰੀ ਜਿਹੜਾ ਜੀ ਉਹਨਾਂ ਨੇ ਇਹਦੇ ਵਰਕਰੇ ਫਰੋਲਦਿਆਂ ਹੋਇਆ ਸੁਰਜੀਤ ਸਿੰਘ ਦੀ ਸੁਰੱਖਿਆ ਦਾ ਮੁੱਦਾ ਜਿਹੜਾ ਜੀ ਉਠਾਇਆ। ਆਖਿਆ ਕਿ DGP ਤੱਕ ਦੇ ਅਧਿਕਾਰੀਆਂ ਦੇ ਕੋਲੇ ਉਹਨਾਂ ਨੇ ਇਹ ਮੁੱਦਾ ਉਠਾਇਆ ਸੀ ਕਿ ਸੁਰਜੀਤ ਸਿੰਘ ਦੀ ਜਾਨ ਨੂੰ ਖਤਰਾ ਹੈ, ਸੁਰਜੀਤ ਸਿੰਘ ਦੀ ਜਾਨ ਨੂੰ ਖਤਰਾ ਹੋ ਸਕਦਾ। ਉਹਨਾਂ ਕਿਹਾ ਕਿ ਇਹਦੇ ਉੱਤੇ ਪੁਲਿਸ ਨੇ ਕੋਈ ਕੰਨ ਨਹੀਂ ਧਰਿਆ, ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ, ਔਰ ਜਿਹਦੇ ਕਰਕੇ ਸੁਰਜੀਤ ਸਿੰਘ ਦੀ ਜਿਹੜੀ ਹੈ ਜੀ ਉਹ ਮੌਤ ਹੋਈ ਆ। ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਸੂਬੇ ਦੀ ਇਹ ਡਿਊਟੀ ਸੀਗੀ ਕਿ ਇਹ ਅਹਿਮ ਗਵਾਹਾਂ ਦੀ ਜਿਹੜੀ ਸੁਰੱਖਿਆ ਉਹਦੀ ਉਹ ਜ਼ਿੰਮੇਵਾਰੀ ਲਈ ਗਈ। ਉਹਨਾਂ ਨੇ ਲਿਖਿਆ ਕਿ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਲਈ ਗਈ। ਜਿਹੜਾ ਇੱਕ ਵਿਅਕਤੀ ਜਗਦੀਪ ਸਿੰਘ ਜਿਹੜਾ ਫੜਿਆ ਗਿਆ ਸੀਗਾ ਪਿਛਲੇ ਦਿਨੀ, ਇਹ ਜਿਹੜਾ ਜੀ ਸੁਰਜੀਤ ਸਿੰਘ ਦੇ ਪਿੰਡ ਦਾ, ਜਿਹਨੇ 2 ਵਾਰੀ ਜਿਹੜਾ ਜੀ ਉਹ ਸੁਰਜੀਤ ਸਿੰਘ ਦੇ ਘਰ ਦੇ ਉੱਤੇ ਜਾ ਕੇ ਗੋਲੀ ਚਲਾਈ। ਇਹ ਹੁਣ ਜਿਹੜੀ ਜੀ ਉਹ ਘਟਨਾ ਸਾਹਮਣੇ ਆਈ ਕਿ ਉਹ ਗੋਲੀ ਦੇ ਮਾਮਲੇ ਦੇ ਵਿੱਚ ਇਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਈ ਆ। ਪੁਲਿਸ ਨੇ ਸੁਰਜੀਤ ਸਿੰਘ ਦੇ ਪਰਿਵਾਰ ਦੇ ਕਹੇ ਦੇ ਉੱਤੇ ਪਰਚਾ ਤੱਕ ਦਰਜ ਨਾ ਕੀਤਾ। ਇਹ ਬਹੁਤ ਜਿਹੜਾ ਜੀ ਉਹ ਗੰਭੀਰ ਮਸਲਾ ਹੈ, ਔਰ ਇਸ ਮਸਲੇ ਦੇ ਉੱਤੇ ਕਿਉਂਕਿ ਇਸ ਪਲੇਟਫਾਰਮ ਦੇ ਰਾਹੀਂ ਪੰਜਾਬੀ ਰੇਡੀਓ USA ਦੇ ਉੱਤੇ ਬਹੁਤ ਵਾਰੀ ਜਿਹੜੀ ਜੀ ਇਹ ਗੱਲ ਮੈਂ ਬਾਰ-ਬਾਰ ਜਿਹੜੀ ਉਹ ਉਠਾਈ ਹੈ ਕਿ ਇਹਨਾਂ ਘਟਨਾਵਾਂ ਦੀ ਜੇ ਇਹ ਸੋਚਦੇ ਹਾਂ ਆਪਾਂ ਕਿ ਇਹਦਾ ਕੋਈ ਇਨਸਾਫ ਜਿਹੜਾ ਜੀ ਉਹ ਮਿਲ ਸਕੇ ਤਾਂ ਉਹਦੇ ਵਾਸਤੇ ਇੱਕ ਇੰਟਰਨੈਸ਼ਨਲ ਪਲੇਟਫਾਰਮ ਜਿਹੜਾ ਜੀ ਉਹ ਵਰਕ ਕਰ ਸਕਦਾ ਹੈ। ਇੰਟਰਨੈਸ਼ਨਲ ਪਲੇਟਫਾਰਮ ਜਿਹੜਾ ਜੀ ਉਹ ਦਬਾਅ ਬਣਾ ਸਕਦਾ ਹੈ। ਲੋਕਾਂ ਦਾ ਚੇਤਾ ਬੜਾ ਕਮਜ਼ੋਰ ਹੈ, ਲੋਕ ਭੁੱਲ ਜਾਂਦੇ ਆ। ਇੱਕ ਖਬਰ ਤੋਂ ਬਾਅਦ ਜਦੋਂ ਦੂਸਰੀ ਵੱਡੀ ਖਬਰ ਜਿਹੜੀ ਜੀ ਉਹ ਆ ਜਾਂਦੀ ਆ ਤੇ ਉਦੋਂ ਬਾਅਦ ਪਿਛਲੀ ਖਬਰ ਜਿਹੜੀ ਜੀ ਉਹ ਭੁਲਾ ਦਿੱਤੀ ਜਾਂਦੀ ਆ। ਸੁਰਜੀਤ ਸਿੰਘ ਦਾ ਪਰਿਵਾਰ ਭੁਲਾ ਦਿੱਤਾ ਗਿਆ। ਇਹ ਘਟਨਾਵਾਂ ਜਿਹੜੀਆਂ ਜੀ ਉਹ ਭੁਲਾ ਦਿੱਤੀਆਂ ਗਈਆਂ। ਜਿਹੜੇ ਲੋਕ ਸੱਤਾ ਦੇ ਵਿੱਚ ਇਹਨਾਂ
ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਦੇ ਔਰ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦਾ ਵਾਅਦਾ ਕਰਕੇ ਆਏ ਸੀ, ਅੱਜ ਉਹ ਉਸ ਕਟਹਿਰੇ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਖੜੇ ਕਰ ਦਿੱਤੇ ਜੀ। ਬਿਲਕੁਲ ਜੀ, ਤੁਸੀਂ ਕਹਿੰਦੇ ਆ ਲੋਕਾਂ ਦਾ ਚੇਤਾ ਖਰਾਬ, ਚੇਤਾ ਭੁੱਲ ਜਾਂਦਾ, ਪਰ ਜਿਹੜੇ ਲੋਕ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਇਹਨਾਂ ਗੱਲਾਂ ਲਈ ਇਨਵੋਲਵ ਆ, ਉਹਨਾਂ ਨੂੰ ਇਹ ਜ਼ਰੂਰ ਲੱਗਦਾ ਹੁੰਦਾ ਕਿ ਤੁਸੀਂ ਇੱਥੇ ਇੱਦਾਂ ਦੀਆਂ ਖਬਰਾਂ ਕਿਉਂ ਦਿੰਦੇ ਆ। ਇਹ ਬੜੀ ਜਾਣ ਕੇ ਹੈਰਾਨਗੀ ਹੁੰਦੀ ਆ ਕਿ ਖਬਰ ਤੋਂ ਵੀ ਚੜਿਆ ਕਿ ਇੰਨਾ ਕੁਛ ਸਿੱਖਣ ਨਾਲ ਹੋ ਗਿਆ, ਫੇਰ ਵੀ ਚੇਤਾ ਭੁਲਾ ਰਹੇ ਆ। ਤਾਂ ਅੱਗੇ ਗੱਲ ਕਰਦੇ ਆ, ਬਾਦਲ ਪਰਿਵਾਰ ਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਸਕਦਾ ਹੈ ਹਰਚਰਨ ਸਿੰਘ। ਹਰਚਰਨ ਸਿੰਘ ਜਿਹੜਾ ਜੀ ਸਾਬਕਾ ਚੀਫ ਸੈਕਟਰੀ ਆ, ਔਰ ਇਹ ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਨੂੰ ਚੀਫ ਸੈਕਟਰੀ ਦੇ ਅਹੁਦੇ ਦੇ ਉੱਤੇ ਲਿਆਂਦਾ ਗਿਆ ਸੀਗਾ ਤੇ ਵਾਹਵਾ ਕੰਟਰੋਵਰਸੀ ਜਿਹੜੀ ਦੀ ਉਹ ਹੋਈ ਸੀਗੀ। ਕੰਟਰੋਵਰਸੀ ਇਸ ਗੱਲ ਦੀ ਹੋਈ ਸੀਗੀ ਕਿ ਇੰਨਾ ਮਹਿੰਗਾ ਚੀਫ ਸਕੱਤਰ ਰੱਖਣ ਦੀ ਜ਼ਰੂਰਤ ਕੀ ਪਈ ਆ। ਉਦੋਂ 5 ਲੱਖੀਆ ਚੀਫ ਸਕੱਤਰ ਦੇ ਤੌਰ ਦੇ ਉੱਤੇ ਵੀ ਮਸ਼ਹੂਰ ਹੋਏ ਸੀਗੇ ਹਰਚਰਨ ਸਿੰਘ ਹੋਰੀ। ਮੈਂ 2 ਸਾਲ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਦੀ ਉਹ ਕੀਤੀ, ਇੱਕ ਇੰਟਰਵਿਊ ਕੀਤੀ ਸੀ ਉਹਨਾਂ ਦੇ ਨਾਲ। ਪੈਸਿਆਂ ਦੀ ਗੱਲ ਉਹਨਾਂ ਨੇ ਝੁਠਲਾਈ ਸੀ ਕਿ ਇੰਨੇ ਪੈਸੇ ਤਾਂ ਨਹੀਂ ਜਿਹੜਾ ਦੀ ਉਹ ਲੈਂਦੇ ਸੀ, ਪਰ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਉਹਨਾਂ ਨੇ ਜਿਹੜਾ ਪੈਸੇ ਲਏ ਸੀ, ਪਰ ਉਹ ਕਹਿੰਦੇ ਕਿ ਪ੍ਰੋਫੈਸ਼ਨਲ ਸੇਵਾਵਾਂ ਦੇਣੀਆਂ ਚਾਹੁੰਦੇ ਸੀ, ਪਰ ਉਹ ਪ੍ਰੋਫੈਸ਼ਨਲ ਸੇਵਾਵਾਂ ਦੇਣ ਦੇ ਵਿੱਚ ਫੇਲ ਹੋਏ ਸੀ। ਫੇਲ ਕਿਉਂ ਹੋਏ ਪ੍ਰੋਫੈਸ਼ਨਲ ਸੇਵਾਵਾਂ ਦੇਣ ਦੇ ਵਿੱਚ? ਉਹਨਾਂ ਨੇ ਉਦੋਂ ਜਿਹੜੀ ਦੀ ਉਹ ਗੱਲ ਆਖੀ ਸੀਗੀ, ਅੱਜ ਵੀ ਉਹ ਜਿਹੜੀ ਇੰਟਰਵਿਊ ਆ ਵੀਡੀਓ ਦੇ ਵਿੱਚ ਪਈ ਆ, ਮੈਂ ਆਪਣੇ ਪੇਜ ਦੇ ਉੱਤੇ ਅੱਜ ਹੀ ਜਿਹੜੀ ਦੁਬਾਰਾ ਸ਼ੇਅਰ ਕੀਤੀ ਆ 2 ਸਾਲ ਬਾਅਦ। ਤੇ ਉਦੋਂ ਉਹਨਾਂ ਨੇ ਕੀ ਗੱਲਾਂ ਜਿਹੜੀਆਂ ਦੀ ਇਹਦੇ ਵਿੱਚ ਆਖੀਆਂ ਸੀਗੀਆਂ, ਉਹਨਾਂ ਨੇ ਇਹਦੇ ਵਿੱਚ ਇੱਕ ਪੁਆਇੰਟ ਕੁਝ ਜਿਹੜੇ ਦੀ ਉਹ ਉਠਾਏ ਸੀਗੇ ਕਿ ਉੱਥੇ ਕਿਹੜੇ ਤਰੀਕੇ ਦੇ ਨਾਲ ਪੈਸੇ ਜਿਹੜੇ ਆ ਜੀ ਉਹ ਹੜੱਪੇ ਜਾਂਦੇ ਆ, ਕਿਵੇਂ ਉੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ, ਉਹਦੇ ਵਿੱਚੋਂ ਤਨਖਾਹਾਂ ਕਿਵੇਂ ਲਈਆਂ ਜਾਂਦੀਆਂ ਨੇ, ਕੰਟਰੈਕਟ ਜਿਹੜੇ ਆ ਜੀ ਉਹ ਕਿਵੇਂ ਦਿੱਤੇ ਜਾਂਦੇ ਆ। ਉਦੋਂ ਉਹਨਾਂ ਨੇ ਇੱਕ ਅਹਿਮ ਗੱਲ ਜਿਹੜੀ ਕਹੀ ਸੀ ਕਿ ਇਹ ਸਾਰਾ ਕੁਝ ਮੈਂ ਉੱਥੋਂ ਜਿਹੜਾ ਵੀ ਉਹ ਫੋਟੋ ਕਾਪੀ ਕਰਕੇ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਸੀਗਾ, ਜਿੱਥੋਂ ਇਹ ਮੁਸੀਬਤ ਜਿਹੜੀ ਆ ਉਹ ਸਟਾਰਟ ਹੁੰਦੀ ਆ। ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਉਹਨਾਂ ਦੇ ਅਹੁਦੇ ਤੋਂ। ਹੁਣ ਇੰਨੇ ਸਮੇਂ ਤੋਂ ਬਾਅਦ ਸਾਬਕਾ ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਚਰਨ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਆ। ਇਹ ਕਿਤਾਬ ਕੱਲ੍ਹ ਰਿਲੀਜ਼ ਕੀਤੀ ਗਈ। ਇਸ ਕਿਤਾਬ ਦੇ ਵਿੱਚ ਕੀ ਹੋ ਸਕਦਾ, ਇਹਦਾ ਅੰਦਾਜ਼ਾ ਤੁਸੀਂ ਇੱਥੇ ਲਾ ਸਕਦੇ ਹੋ ਕਿ ਇਸ ਕਿਤਾਬ ਦੇ ਰਿਲੀਜ਼ ਸਮਾਰੋਹ ਦੇ ਮੌਕੇ ਦੇ ਉੱਤੇ ਇੰਨੀ ਦਿਨੀ ਬਾਦਲ ਪਰਿਵਾਰ ਦੇ ਕੋਟ ਵਿੱਚ ਬੋਲ ਰਹੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਔਰ ਅਕਾਲੀ ਦਲ ਤੋਂ ਵੱਖ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਹੋਰੀ ਇਸ ਸਮਾਗਮ ਦੇ ਵਿੱਚ ਮੌਜੂਦ ਸੀ। ਇਹਦੇ ਵਿੱਚ ਜਿਹੜਾ ਜੀ ਇਹ ਦੱਸਿਆ ਗਿਆ ਇਸ ਕਿਤਾਬ ਦੇ ਵਿੱਚ ਕਿ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੋਰਾ ਜਿਹੜਾ ਜੀ ਉਹ ਕਿਵੇਂ ਲਾਇਆ ਜਾ ਰਿਹਾ। ਇਹ ਕਿਹਾ ਗਿਆ ਕਿ ਕੋਹਲੀ ਐਂਡ ਕੰਪਨੀ ਹੈ, ਉਹਨੂੰ 1 ਕਰੋੜ ਰੁਪਇਆ ਸਾਲਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚੋਂ ਦਿੱਤਾ ਜਾਂਦਾ ਹੈ, ਜਦੋਂ ਕਿ ਇਹ ਕੰਪਨੀ ਜਿਹੜੀ ਹੈ ਜੀ ਉਹ ਆਡਿਟ ਬਾਦਲ ਪਰਿਵਾਰ ਦੇ ਵਪਾਰਕ ਅਦਾਰਿਆਂ ਦਾ ਕਰਦੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਵੀ ਇਹਦੇ ਵਿੱਚ ਜਿਹੜਾ ਜੀ ਉਹ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਆਡਿਟ ਦਾ ਕੰਮ ਇਸ ਕੰਪਨੀ ਨੂੰ ਜਿਹੜਾ ਜੀ ਉਹ ਸੌਂਪਿਆ ਹੋਇਆ। ਜਿਹੜੀ ਇਹ ਕਿਤਾਬ ਹੈ ਜੀ ਜਿਹੜੀ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੇ ਵੱਲੋਂ ਲਿਖੀ ਆ, ਇਸ ਕਿਤਾਬ ਦਾ ਨਾਮ ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਥਿਤੀ, ਪੰਜਾਬੀ ਦੇ ਵਿੱਚ ਇਹ ਜਿਹੜੀ ਉਹ ਕਿਤਾਬ ਹੈ। ਦੱਸਿਆ ਜਿਹੜਾ ਜੀ ਇਹ ਗਿਆ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਇੱਥੇ ਦੋਸ਼ ਲਾਏ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ 12 ਕਰੋੜ ਰੁਪਈਏ ਦਾ ਠੇਕਾ ਇਸ ਕਾਰਜ ਦੀਆਂ ਜਿਹੜੀਆਂ ਬਾਹਰ ਕੰਪਨੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਬਾਦਲ ਪਰਿਵਾਰ ਦੀ ਮਾਲਕੀ ਵਾਲੀ PTC ਦੀ ਇੱਕ ਕੰਪਨੀ ਨੂੰ ਜਿਹੜਾ ਜੀ ਉਹ ਦਿੱਤਾ ਗਿਆ, ਉਹਦੀ ਸਹਿਯੋਗੀ ਕੰਪਨੀ ਨੂੰ। ਔਰ ਇਹ ਕਿਹਾ ਗਿਆ ਕਿ ਇਸ ਪਰਿਵਾਰ ਦਾ ਇੱਕੋ ਇੱਕ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਜਿੰਨੀ ਛੇਤੀ ਹੋ ਸਕੇ ਹੜੱਪ ਜਾਣਾ ਜਿਹੜਾ ਜੀ ਉਹ ਹੈ। ਜਿਹੜੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਨੇ ਜਿਹੜੇ ਉਹ ਵੀ ਇਹ ਕਹਿੰਦੇ ਕਿ ਇਹਨੂੰ ਮੁਕਤ ਕਿਰਾਏ ਤੋਂ ਬਿਨਾਂ ਜਿਹੜਾ ਜੀ ਇਹ ਹੋ ਨਹੀਂ ਸਕਦਾ। ਇਹ ਸਾਰਾ ਕੁਝ ਉਹ ਬਾਅਦ ਵਾਲੀ ਗੱਲ ਹੈ। ਇਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਜੀ ਬੜੀਆਂ ਅਹਿਮ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ, ਕਿਉਂਕਿ ਜਿਹੜੇ ਚੀਫ ਸੈਕਟਰੀ ਨੇ ਸਾਬਕਾ ਹਰਚਰਨ ਸਿੰਘ ਹੋਰੀ ਹਾਈਲੀ ਐਜੂਕੇਟਡ ਮੈਨ ਹੈ। ਉਹ ਬੰਦਾ ਅੰਦਰ ਰਹਿ ਕੇ ਸਾਰੇ ਇਹਨਾਂ ਦੇ ਜਿਹੜਾ ਜੀ ਉਹ ਕੱਢ ਕੇ ਲੈ ਕੇ ਆਇਆ ਸਣੇ ਪ੍ਰੂਫ ਦੇ, ਸਣੇ ਤੱਥਾਂ ਦੇ। ਉਹਨੂੰ ਚੈਲੰਜ ਕਰ ਸਕਣਾ ਬਹੁਤ ਔਖਾ ਜਿਹੜਾ ਜੀ ਉਹ ਹੋਊਗਾ। ਇਹਦੇ ਡਿਊਰਿੰਗ ਜਿਵੇਂ ਸਿਆਣੇ ਕਹਿੰਦੇ ਨਾ ਕਿ ਜਦੋਂ ਮਾੜਾ ਸਮਾਂ ਆਉਂਦਾ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ, ਉਹ ਹਾਲਾਤ ਜਿਹੜੇ ਜੀ ਉਹ ਬਣ ਰਹੇ ਆ। ਇੱਥੇ ਇੱਕ ਗੁਰਦੁਆਰਾ ਅੰਬ ਸਾਹਿਬ ਹੈ, ਉਹਦੀ ਅਰਬਾਂ ਰੁਪਈਏ ਦੀ ਜ਼ਮੀਨ ਦਾ ਮਾਮਲਾ ਵੀ ਜਿਹੜਾ ਜੀ ਉਹ ਕਾਫੀ ਤੇਜ਼ੀ ਦੇ ਨਾਲ ਉੱਭਰ ਰਿਹਾ। ਇਹ ਜ਼ਮੀਨ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਗੀ ਜੀ, ਔਰ ਇਹ ਜ਼ਮੀਨ
ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਜਦੋਂ ਸਰਕਾਰ ਸੀ ਉਦੋਂ ਇਹ ਆਪਣੇ ਇੱਕ ਚਹੇਤੇ ਨੂੰ ਅਲਾਟ ਕਰਾਤੀ ਔਰ ਇੱਥੇ ਹੁਣ ਇੱਕ ਵੱਡਾ ਸ਼ਾਪਿੰਗ ਕੰਪਲੈਕਸ ਜਿਹੜਾ ਜੀ ਉਹ ਬਣ ਰਿਹਾ। ਇਹ ਗੁਰਦੁਆਰਾ ਅੰਬ ਸਾਹਿਬ ਦੀ ਜਿਹੜੀ ਜ਼ਮੀਨ ਹੈ, ਅਰਬਾਂ ਰੁਪਈਏ ਦਾ ਇਹ ਜਿਹੜਾ ਜੀ ਉਹ ਹੇਰਾ ਫੇਰੀ ਦੱਸੀ ਜਾ ਰਹੀ ਹੈ। ਹੁਣ ਦੇਖੋ ਅਜੇ ਮੈਂ ਪੜ੍ਹੀ ਨਹੀਂ ਗਈ ਜੀ ਕਿਤਾਬ ਜਿਹੜੀ ਇਹ ਹਰਚੰਦ ਸਿੰਘ ਹੋਰਾਂ ਦੀ ਆ, ਛੇਤੀ ਪੜ੍ਹਾਂਗੇ, ਪਰ ਇਹ ਆਉਂਦੇ ਦਿਨਾਂ ਦੇ ਵਿੱਚ ਬਾਦਲ ਪਰਿਵਾਰ ਦੇ ਵਾਸਤੇ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਦੇ ਵਾਸਤੇ ਮੁਸ਼ਕਲਾਂ ਖੜੀਆਂ ਜਿਹੜੀਆਂ ਦੀ ਉਹ ਕਰ ਸਕਦੀ ਹੈ। ਕਿਉਂਕਿ ਜਿੰਨਾ ਕਿ ਮੈਂ ਜਾਣਦਾ, ਜਿਹੜੀ ਮੈਂ ਇੰਟਰਵਿਊ ਸੀ ਉਹਦੇ ਮੁਤਾਬਕ ਤੱਥਾਂ ਦੇ ਉੱਤੇ ਆਧਾਰਿਤ ਜਿਹੜੀ ਹੈ ਜੀ ਉਹ ਹਰਚੰਦ ਸਿੰਘ ਹੋਰੀ ਗੱਲ ਕਰਨੀ ਜਾਣਦੇ ਆ। ਉਹਨਾਂ ਨੂੰ ਜਿਸ ਟਾਈਮ ਬਦਨਾਮ ਕੀਤਾ ਗਿਆ ਸੀਗਾ ਉਹ ਇੱਕ ਪੱਖ ਸੀਗਾ ਜੀ, ਉਹਨਾਂ ਦੇ ਬਾਰੇ ਦੱਸਿਆ ਗਿਆ ਸੀਗਾ ਕਿ ਇੱਦਾਂ ਉਹ ਤਨਖਾਹ ਲੈਂਦੇ ਆ, ਇੰਨੀ ਤਨਖਾਹ ਲੈਂਦੇ ਆ। ਪਰ ਜੇ ਤੁਸੀਂ ਉਹ ਇੰਟਰਵਿਊ ਦੇਖੋਗੇ ਤਾਂ ਉਹਦੇ ਵਿੱਚ ਇੱਕ ਦੂਸਰਾ ਰੂਪ ਜਿਹੜਾ ਜੀ ਉਹ ਹਰਚੰਦ ਸਿੰਘ ਹੋਰਾਂ ਦਾ ਤੁਹਾਡੇ ਸਾਹਮਣੇ ਆਉਂਦਾ। ਦੂਸਰਾ ਇਹ ਕਿ ਇਹ ਕਿਤਾਬ ਉਸ ਟਾਈਮ ਦੇ ਉੱਤੇ ਜਿਹੜੀ ਜੀ ਉਹ ਆਈ ਹੈ ਜਦੋਂ ਕਿ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੇ ਉੱਤੇ ਆਪਣੀ ਜਿਹੜੀ ਦੀ ਉਹ ਹੋਂਦ ਬਰਕਰਾਰ ਰੱਖਣ ਦੇ ਵਾਸਤੇ ਰੋਜ਼ ਜਿਹੜਾ ਜੀ ਉਹ ਜੱਦੋ-ਜਹਿਦ ਕਰਨੀ ਜੀ। ਬੜਾ ਕੁਝ ਹੋਊਗਾ ਜੀ ਇਸ ਕਿਤਾਬ ਦੇ ਵਿੱਚ। ਤੇ ਅੱਗੇ ਗੱਲ ਕਰਦੇ ਆ ਜਿਹੜੀ ਕਬੱਡੀ ਟੀਮ ਆ ਪਾਕਿਸਤਾਨ ਦੇ ਵਿੱਚ ਚਲੀ ਗਈ ਆ, ਉਹਦਾ ਬੜਾ ਰੌਲਾ ਪੈ ਰਿਹਾ, ਪਰ ਉਸ ਦੇ ਪਿੱਛੇ ਹੈ ਕੌਣ ਆ? ਦੇਖੋ ਹੈ ਕੌਣ ਆ, ਇਹ ਕੁਝ ਚੀਜ਼ਾਂ ਅਜੇ ਜਿਹੜੀਆਂ ਦੀ ਉਹ ਸਾਹਮਣੇ ਆਉਣੀਆਂ ਨੇ। ਜੇ ਸ਼ੁਰੂਆਤੀ ਦੌਰ ਦੇ ਵਿੱਚ ਦੇਖੀਏ ਤਾਂ ਜਿਹੜਾ ਦੀ ਘੱਟ ਪੜ੍ਹੇ ਲਿਖੇ ਜਿਹੜਾ ਸਿੱਖਿਆ ਮੰਤਰੀ ਪੰਜਾਬ ਦੇ ਬਣਿਆ ਸੀ ਸਿਕੰਦਰ ਮਲੂਕਾ ਹੀ ਜਿਹੜਾ ਦੀ ਉਹ ਜਾਪ ਰਿਹਾ ਇਸ ਸਾਰੇ ਦੇ ਪਿੱਛੇ। ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਤੇ ਹੰਗਾਮਾ ਕਰਨ ਵਾਲਾ ਅਕਾਲੀ ਦਲ ਜਿਹੜਾ ਜੀ ਉਹ ਕਬੱਡੀ ਟੂਰਨਾਮੈਂਟ ਖੇਡਣ ਪਾਕਿਸਤਾਨ ਗਈ ਟੀਮ ਦੇ ਮਾਮਲੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਘਿਰ ਰਿਹਾ ਜੀ। ਇਹ ਟੀਮ ਅਕਾਲੀ ਦਲ ਦੇ ਪ੍ਰਭਾਵ ਵਾਲੀ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਸਹਿਮਤੀ ਤੋਂ ਪਿੱਛੋਂ ਪਾਕਿਸਤਾਨ ਗਈ ਹੈ। ਭਾਰਤ ਪਾਕਿਸਤਾਨ ਦੇ ਤਣਾਅਪੂਰਨ ਸਬੰਧਾਂ ਦੇ ਦਰਮਿਆਨ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਉੱਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਉੱਤੇ ਸਵਾਲ ਖੜਾ ਹੋ ਗਿਆ, ਕਿਉਂਕਿ ਨਾ ਖੇਡ ਮੰਤਰਾਲੇ ਤੋਂ, ਨਾ ਭਾਰਤੀ ਓਲੰਪਿਕ ਸੰਘ ਤੋਂ, ਨਾ ਮੈਚੁਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਜਿਹੜੀ ਇਹਦੀ ਕੋਈ ਸੂਚਨਾ ਦਿੱਤੀ ਗਈ। ਜਿਹੜਾ ਇਹ ਪੰਜਾਬ ਕਬੱਡੀ ਐਸੋਸੀਏਸ਼ਨ ਹੈ ਇਹਦਾ ਪ੍ਰਧਾਨ ਹੈ ਸਿਕੰਦਰ ਮਲੂਕਾ ਔਰ ਉਹਨੂੰ ਜਿਹੜਾ ਜੀ ਸੁਨੀਲ ਜਾਖੜ ਹੋਰਾਂ ਨੇ ਘੇਰਿਆ। ਇਹ ਜਿਹੜਾ ਜੀ ਕਿਹਾ ਕਿ ਇਹ ਅਗਵਾਈ ਜਿਹੜੀ ਸੀ ਉਹਦੀ ਅਗਵਾਈ ਤੇਜਿੰਦਰ ਸਿੰਘ ਮਿੱਡੂ ਖੇੜਾ ਕਰ ਰਿਹਾ, ਜਿਹੜਾ ਕਿ ਸੁਖਬੀਰ ਬਾਦਲ ਦਾ ਕਰੀਬੀ ਆ। ਇਹ ਸਵਾਲ ਉਠਾਇਆ ਗਿਆ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਜੀ ਉਹ ਰਾਸ਼ਟਰੀ ਜਾਂਚ ਏਜੰਸੀ ਤੋਂ ਕਰਵਾਈ ਜਾਣੀ ਜਿਹੜੀ ਜੀ ਉਹ ਚਾਹੀਦੀ ਹੈ। ਮਲੂਕਾ ਇਸ ਮਾਮਲੇ ਦੇ ਉੱਤੇ ਕਹਿੰਦਾ ਜੀ ਕਿ ਜਿਹੜੇ ਖਿਡਾਰੀ ਉੱਧਰ ਗਏ ਆ ਉਹ ਟੀਮ ਦੇ ਰੂਪ ਦੇ ਵਿੱਚ ਨਹੀਂ ਬਲਕਿ ਪਰਸਨਲ ਤੌਰ ਦੇ ਉੱਤੇ ਜਿਹੜਾ ਜੀ ਉਹ ਗਏ ਆ ਔਰ ਉਹਨੇ ਇਹ ਮੰਨਿਆ ਕਿ ਟੂਰਨਾਮੈਂਟ ਦੇ ਬਾਰੇ ਉਹਨੂੰ ਜਾਣਕਾਰੀ ਸੀ, ਸੱਦਾ ਵੀ ਮਿਲਿਆ ਸੀ। ਪਰ ਜਿਹੜਾ ਜੀ ਇਹਦੀ ਕਿਉਂ ਨਹੀਂ ਪਰਮਿਸ਼ਨ ਲਈ ਗਈ ਇਹਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਹੈਗਾ। 60 ਖਿਡਾਰੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਿਲ ਹੈ ਔਰ ਇਹ ਖਿਡਾਰੀ ਉੱਥੇ ਭਾਰਤ ਦੇ ਝੰਡੇ ਦੇ ਹੇਠ ਭਾਰਤ ਦੇ ਵੱਲੋਂ ਜਿਹੜਾ ਜੀ ਉਹ ਖੇਡ ਰਹੇ ਆ ਔਰ ਖੇਡ ਮੰਤਰਾਲੇ ਨੂੰ ਜਾਣਕਾਰੀ ਦਿੱਤੇ ਤੋਂ ਬਿਨਾਂ ਪੰਜਾਬ ਐਸੋਸੀਏਸ਼ਨ ਨੇ ਇਹ ਸੱਦਾ ਸਵੀਕਾਰ ਕਰ ਲਿਆ। ਉਹਨਾਂ ਨੂੰ ਜਾਣ ਦੀ ਪਰਮਿਸ਼ਨ ਜਿਹੜੀ ਸੀ ਉਹ ਦੇਤੀ। ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਇਹ ਸੱਦਾ ਪੱਤਰ ਜਿਹੜਾ ਜੀ ਉਹ ਲਿਖਿਆ ਸੀਗਾ। ਕਾਂਗਰਸ ਦੇ ਪ੍ਰਧਾਨ ਨੇ ਜਿਹੜਾ ਜੀ ਇਹਦੇ ਉੱਤੇ ਸਵਾਲ ਉਠਾਏ ਆ। ਖੇਡ ਮੰਤਰੀ ਜਿਹੜਾ ਜੀ ਕਿਰਨ ਰਿਜੀਜੂ ਉਹ ਇਹ ਕਹਿੰਦਾ ਕਿ ਕਿਸੇ ਵੀ ਭਾਰਤੀ ਖਿਡਾਰੀ ਨੂੰ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਵੀਜ਼ਾ ਦੇਣ ਦਾ ਮਾਮਲਾ ਉਹ ਕਹਿੰਦੇ ਕਿ ਦੇਸ਼ ਦੇ ਉੱਤੇ ਆ, ਇਹ ਪਾਕਿਸਤਾਨ ਕਿਹਨੂੰ ਵੀਜ਼ਾ ਦਿੰਦਾ ਕਿਹਨੂੰ ਨਹੀਂ ਦਿੰਦਾ ਇਹ ਉਹਦੇ ਉੱਤੇ ਜਿਹੜਾ ਜੀ ਡਿਪੈਂਡ ਆ। ਸਾਡੀ ਇਹਦੇ ਵਿੱਚ ਭੂਮਿਕਾ ਨਹੀਂ, ਪਰ ਜੇ ਮੁਲਕ ਦੇ ਵੱਲੋਂ ਖੇਡਣਾ ਤੇ ਫਿਰ ਮੁਲਕ ਦੇ ਝੰਡੇ ਦੇ ਹੇਠ ਜੇ ਜਾਣਾ ਤਾਂ ਉਹਦੇ ਵਾਸਤੇ ਪ੍ਰਵਾਨਗੀ ਜਿਹੜੀ ਹੈ ਜੀ ਉਹ ਜ਼ਰੂਰ ਚਾਹੀਦੀ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਜਿਹੜੀ ਜੀ ਉਹ ਕਰਾਈ ਜਾਊਗੀ। ਜਿਹੜੀ ਭਾਰਤੀ ਓਲੰਪਿਕ ਸੰਘ ਹੈ ਉਹਦੇ ਪ੍ਰਧਾਨ ਨੇ ਇਹ ਕਿਹਾ ਕਿ ਅਸੀਂ ਜਿਹੜੀ ਕਬੱਡੀ ਟੀਮ ਹੈ ਇਹਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਵਾਂਗੇ। ਇਹ ਵੇਖਾਂਗੇ ਕਿ ਇਸ ਮਾਮਲੇ ਦੇ ਉੱਤੇ ਕੌਣ ਲੋਕ ਜਿਹੜੇ ਜੀ ਉਹ ਜ਼ਿੰਮੇਵਾਰ ਨੇ। ਜਿਹੜੀ ਹੈ ਮੈਚੁਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਉਹਦੇ ਜਿਹੜਾ ਜੀ ਪ੍ਰਸ਼ਾਸਕ SP ਗਰਗ ਜਿਹੜਾ ਜੀ ਉਹ ਕਹਿੰਦੇ ਕਿ ਕਿਸੇ ਕਬੱਡੀ ਟੀਮ ਨੂੰ ਪਾਕਿਸਤਾਨ ਖੇਡਣ ਦੀ ਇਜਾਜ਼ਤ ਜਿਹੜੀ ਜੀ ਉਹ ਨਹੀਂ ਦਿੱਤੀ ਗਈ। ਪਤਾ ਇਹ ਲੱਗਿਆ ਜੀ ਕਿ ਅਸਲ ਦੇ ਵਿੱਚ ਨਾ ਗੱਲ ਉਹੀ ਫੇਰ ਆ, ਪੈਸਾ ਜਿਹੜਾ ਜੀ ਉਹ ਇਨਵੋਲਵ ਹੈ। ਇੱਥੇ ਜਿਹੜੀਆਂ 10 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ ਇਹਦੇ ਵਿੱਚ 24 ਮੈਚ ਖੇਡੇ ਜਾਣੇ ਆ। ਜਿਹੜਾ ਜੇਤੂ ਆ ਜੀ ਉਹਨੂੰ 1 ਕਰੋੜ ਰੁਪਏ ਦੀ ਰਾਸ਼ੀ, ਰਨਰ ਅਪ ਨੂੰ 76 ਲੱਖ ਰੁਪਏ ਜਿਹੜਾ ਜੀ ਉਹ ਦਿੱਤੇ ਜਾਣਗੇ। ਸ਼ਾਇਦ ਇਹ ਪੈਸਾ ਜਿਹੜਾ ਜੀ ਉਹ ਲਾਲਚ ਬਣ ਗਿਆ, ਪਰ ਇਹ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਹੋ ਸਕਦੀ ਹੈ ਕਿ ਬਿਨਾਂ ਪਰਮਿਸ਼ਨ ਤੋਂ ਇਹਨਾਂ ਨੇ ਇਹ ਟੀਮ ਜਿਹੜੀ ਸੀ ਉਹ ਕਿਵੇਂ ਭੇਜ ਦਿੱਤੀ ਜਿਹੜੀ ਕਿ ਇੱਥੇ
ਵਾਹਗਾ ਬਾਰਡਰ ਤੋਂ ਜਿਹੜਾ ਦੀ ਉਹ ਕ੍ਰਾਸ ਕਰਕੇ ਗਈ ਹੈ। ਕੁਛ ਤਾਂ ਹੈ ਨਾ ਪਿੱਛੇ ਇਸ ਚੀਜ਼ ਦੇ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ 4 ਵੱਖ-ਵੱਖ ਥਾਵਾਂ ਤੇ 4 ਕਤਲ। ਕੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ, ਉਹ ਬਹੁਤ ਵਾਰੀ ਗੱਲ ਹੁੰਦੀ ਹੈ ਕਿ ਉਹਦੇ ਉੱਤੇ ਅਸਰ ਜਿਹੜਾ ਦੀ ਉਹ ਪੈ ਰਿਹਾ, ਬਹੁਤ ਵੱਡਾ ਅਸਰ ਜਿਹੜਾ ਦੀ ਉਹ ਪੈ ਰਿਹਾ। ਔਰ ਚਾਹੇ ਉਹ ਲੁੱਟਾਂ ਖੋਹਾਂ ਉਹ ਨਹੀਂ ਕਿਤੇ ਜਿਹੜੀਆਂ ਦੀ ਉਹ ਟਿਕ ਰਹੀਆਂ। ਰੋਜ਼ ਕਦੀ ਕਿਤੇ ਡਕੈਤੀ, ਕਦੇ ਕਿਤੇ ਡਕੈਤੀ ਦੀ ਜਿਹੜੀ ਦੀ ਉਹ ਖਬਰ ਆਉਂਦੀ ਆ। 4 ਡਕੈਤ ਨੇ, ਕਦੀ ਕਿਤੇ ਵੜ ਜਾਂਦੇ, ਕਦੀ ਕਿਤੇ ਵੜ ਜਾਂਦੇ ਆ। ਪੁਲਿਸ ਦੇ ਉਹ ਕਾਬੂ ਨਹੀਂ ਜਿਹੜਾ ਦੀ ਉਹ ਆ ਰਹੇ। ਜੋ ਕੁਛ ਇੱਥੇ ਜਿਹੜਾ ਦੀ ਸਨੈਚਿੰਗ ਹੁੰਦੀ ਆ, ਚਾਹੇ ਉਹ ਚੇਨ ਸਨੈਚਿੰਗ ਹੈ, ਵਾਲੀਆਂ ਲਾ ਕੇ ਜਿਹੜਾ ਦੀ ਉਹ ਲੈ ਲੈਂਦੇ, ਉਹ ਤਾਂ ਗਲੀਆਂ ਤੱਕ ਜਿਹੜਾ ਦੀ ਉਹ ਸਾਹਮਣੇ ਆਇਆ ਪਿਆ ਜੀ। ਇਹ 4 ਜਗ੍ਹਾ ਦੇ ਉੱਤੇ ਕਤਲ ਜਿਹੜਾ ਹੋਏ ਆ, ਵੱਖ-ਵੱਖ ਥਾਵਾਂ ਦੇ ਉੱਤੇ। ਭੁੱਚੋ ਮੰਡੀ ਦੇ ਵਿੱਚ ਜਿਹੜਾ ਦੀ ਇੱਕ ਪਰਵਿੰਦਰ ਸਿੰਘ 28 ਸਾਲਾਂ ਦਾ, ਉਹਦੀ ਡੈੱਡ ਬੋਡੀ ਬਰਾਮਦ ਹੋਈ ਹੈ ਜੀ। ਉਹ ਕਲਾਕਾਰਾ ਪੁੱਤ ਸੀਗਾ ਜੀ। ਉਹ ਜਿਹੜਾ ਦੀ ਦੇਰ ਰਾਤ ਪਿੰਡ ਵਿੱਚ ਹੋ ਰਹੇ ਵਿਆਹ ਸਮਾਰੋਹ ਪਰਤਿਆ ਸੀਗਾ। ਇੱਥੇ ਅਣਪਛਾਤੇ ਲੋਕਾਂ ਨੇ ਉਹਦੇ ਤੇ ਹਮਲਾ ਕਤਲ ਕਰਤਾ। ਦੂਜਾ ਕਤਲ ਰਈਏ ਦੇ ਨੇੜੇ ਜਿਹੜਾ ਦੀ ਨਰੰਗਪੁਰ ਦੇ ਵਿੱਚ ਕੈਨੇਡਾ ਤੋਂ ਵਾਪਸ ਆਇਆ ਇੱਕ ਸੁਖਮਨਪ੍ਰੀਤ ਸਿੰਘ, ਜਿਹੜਾ 24 ਸਾਲਾਂ ਦਾ ਸੀਗਾ। ਉਹਦਾ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਮਾਰ ਕੇ ਜਿਹੜਾ ਦੀ ਉਹ ਕਤਲ ਕਰਤਾ। ਉਹ 6 ਮਹੀਨੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀਗਾ, ਜਿਹੜਾ ਕਿ ਉੱਥੇ ਪੜ੍ਹਨ ਦੇ ਵਾਸਤੇ ਗਿਆ ਹੋਇਆ ਸੀ। ਉਹ ਵੀ ਇੱਕ ਵਿਆਹ ਸਮਾਗਮ ਤੋਂ ਪਰਤ ਰਿਹਾ ਸੀਗਾ। ਤੀਜਾ ਮਰਡਰ ਥਾਣਾ ਬਾਘਾ ਪੁਰਾਣਾ ਦੇ ਅਧੀਨ ਪੈਂਦਾ ਪਿੰਡ ਰਾਜੇਆਣਾ। ਉੱਥੇ 75 ਸਾਲਾ ਬਜ਼ੁਰਗ ਦੀ ਜਿਹੜੀ ਜੀ ਉਹ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਉਹ ਕਤਲ ਕੀਤਾ ਗਿਆ। ਉਹਦੇ ਸਿਰ ਦੇ ਵਿੱਚ ਕਈ ਵਾਰ ਕੀਤੇ ਗਏ। ਉਹਦੇ ਘਰੇ ਸਮਾਨ ਜਿਹੜਾ ਦੀ ਉਹ ਖਿਲਰਿਆ ਪਾਇਆ ਗਿਆ। ਦਰਸਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਆ ਕਿ ਇਹ ਸ਼ਾਇਦ ਲੁੱਟ ਖੋਹ ਦੀ ਜਿਹੜੀ ਉਹ ਘਟਨਾ ਹੈ। ਜਲੰਧਰ ਦੇ ਵਿੱਚ ਚੌਥਾ ਕਤਲ ਹੋਇਆ। ਗੁਰੂ ਰਵਿਦਾਸ ਜਯੰਤੀ ਮੌਕੇ ਇੱਕ ਝਗੜੇ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਜਿਹੜਾ ਦੀ ਉਹ ਕੀਤਾ ਗਿਆ। ਇਹ ਸਰਬਜੀਤ ਚੀਮਾ ਸੀਗਾ, 26 ਸਾਲਾਂ ਦਾ, ਜਿਹੜਾ ਆਬਾਦਪੁਰਾ ਦਾ ਰਹਿਣ ਵਾਲਾ ਸੀਗਾ। ਕੋਈ ਸਮਾਂ ਹੁੰਦਾ ਸੀਗਾ ਜਦੋਂ ਹਰ ਮਹੀਨੇ ਜਿਹੜੀ SSPs ਦੀ ਮੀਟਿੰਗ ਲੱਗਦੀ ਹੁੰਦੀ ਸੀ ਤੇ ਉਹਦੇ ਵਿੱਚ ਇਹ ਜਿਹੜਾ ਦੀ ਸਾਰੀ ਜਾਣਕਾਰੀ ਲਈ ਜਾਂਦੀ ਸੀ ਕਿ ਕਿਸ ਡਿਸਟ੍ਰਿਕਟ ਦੇ ਵਿੱਚ ਕਿੰਨਾ ਕ੍ਰਾਈਮ ਵਧਿਆ, ਕਿੰਨੇ ਕਤਲ ਹੋਏ ਆ। ਜਿਹੜੀ ਪਿਛਲੀ ਅਕਾਲੀ BJP ਸਰਕਾਰ ਸੀ ਉਹਨੇ ਮੀਟਿੰਗ ਬੰਦ ਕਰ ਦਿੱਤੀ। ਨਵੀਂ ਸਰਕਾਰ ਨੇ ਉਹ ਸ਼ੁਰੂ ਹੀ ਨਹੀਂ ਜਿਹੜਾ ਦੀ ਉਹ ਕੀਤੀ। ਕਿਤੇ ਨਾ ਕਿਤੇ ਚਾਹੇ ਕੁਛ ਵੀ ਹੈ ਜੀ, ਇੱਕ ਤਾਂ ਜਿਹੜਾ ਦੀ ਫੋਨ ਵਗੈਰਾ ਆ ਗਿਆ ਜੀ, ਰਿਲੇਸ਼ਨਸ਼ਿਪ, ਉਹ ਇੱਕ ਕਤਲਾਂ ਦਾ ਕਾਰਨ ਹੈ। ਨਸ਼ਾ ਜਿਹੜਾ ਦੀ ਸਭ ਤੋਂ ਵੱਡਾ ਜਿਹੜਾ ਦੀ ਇੱਕ ਕਤਲਾਂ ਦਾ ਕਾਰਨ ਕਿਤੇ ਨਾ ਕਿਤੇ ਜਿਹੜਾ ਦੀ ਉਹ ਬਣ ਰਿਹਾ। ਪੰਜਾਬ ਦੀ ਡੇ ਬਾਈ ਡੇ ਜਿਹੜੀ ਦੀ ਖਰਾਬ ਹੁੰਦੀ ਜਾ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਆ, ਇਹਦੇ ਬਾਰੇ ਜੇ ਕੋਈ ਫਿਕਰ ਕੀਤਾ ਜਾਵੇ ਜਾਂ ਇਹਦੇ ਉੱਤੇ ਕੁਛ ਸੋਚਿਆ ਜਾਵੇ ਕਿ ਆਹ ਕੁਛ ਹੋ ਸਕਦਾ, ਫਿਰ ਤਾਂ ਮੰਨੀਏ ਇਹਦੇ ਉੱਤੇ ਕੋਈ ਅਜੇ ਜਿਹੜੀ ਸਰਕਾਰ ਹੈ ਜੀ ਉਹ ਸੋਚ ਨਹੀਂ। ਕਿਸੇ ਨੂੰ ਪੁੱਛ ਲਓ, ਉਹ ਕਹਿਣਗੇ ਇਹ ਤਾਂ ਰੂਟੀਨ ਦੇ ਵਿੱਚ ਨੇ। 4 ਕਤਲ ਹੋ ਜਾਣੇ, ਉਹਨੂੰ ਰੂਟੀਨ ਨਹੀਂ ਜਿਹੜਾ ਦੀ ਉਹ ਕਿਹਾ ਜਾ ਸਕਦਾ। ਚਿੜੀ ਦੇ ਪਹੁੰਚੇ ਜਿੰਨਾ ਤਾਂ ਜਿਹੜਾ ਦੀ ਉਹ ਪੰਜਾਬ ਹੈ। ਮਾਲਵਾ, ਦੁਆਬਾ, ਮਾਝਾ 3 ਹੈ ਨਾ, 3 ਥਾਵਾਂ ਦੇ ਤੇ ਇੱਕ ਜੇ ਕਤਲ ਹੁੰਦਾ ਤਾਂ ਵੀ ਬਹੁਤ ਵੱਡਾ। ਇਹ 4 ਕਤਲ ਜਿਹੜੇ ਦੀ ਉਹ ਹੋਏ ਨੇ, ਉਹ ਵੀ 24 ਘੰਟਿਆਂ ਦੇ ਦੌਰਾਨ। ਨਿੱਜੀ ਦੁਸ਼ਮਣੀਆਂ ਲੋਕ ਕੱਢ ਰਹੇ ਨੇ ਥਾਂ ਦੇ ਉੱਤੇ, ਕਿਰਾਏ ਦੇ ਉੱਤੇ ਜਿਹੜਾ ਦੀ ਉਹ ਕਤਲ ਕੀਤੇ ਕਰਵਾਏ ਜਾ ਰਹੇ ਨੇ। ਪੰਜਾਬ ਪਤਾ ਨਹੀਂ ਜੀ ਇਸ ਪਾਸੇ ਵੱਲ ਨੂੰ ਤੁਰ ਪਿਆ ਹੈ। ਪਤਾ ਨਹੀਂ ਕੀ ਹੋ ਗਿਆ ਲੋਕਾਂ ਦੀ ਮਾਨਸਿਕ ਹਾਲਤ ਨੂੰ, ਕਿੱਧਰ ਨੂੰ ਤੁਰ ਪਿਆ। ਤੇ ਅੱਗੇ ਬਿਜਲੀ ਦਾ ਨੂੰ ਲੈ ਕੇ ਕਾਫੀ ਜਿਹੜਾ ਮੁੱਦਾ ਆ ਮਗਿਆ ਹੋਇਆ ਆ, ਤੇ ਹੁਣ ਸੁਨੀਲ ਜਾਖੜ ਕੈਪਟਨ ਨੂੰ ਮਿਲਣਗੇ। ਬਿਲਕੁਲ ਜੀ। ਇਹ ਕਿਉਂਕਿ ਇਸ ਵੇਲੇ ਤੁਸੀਂ ਹੌਟ ਟੌਪਿਕ ਜਿਹੜਾ ਦੀ ਉਹ ਕਹਿ ਲਓ, ਔਰ ਸਰਕਾਰ ਦੇ ਗਲੇ ਦੀ ਹੱਡੀ ਜਿਹੜਾ ਦੀ ਉਹ ਬਣ ਚੁੱਕਿਆ ਹੋਇਆ। ਜਿਹੜੇ ਬਣਾਵਾਲੀ ਦੇ ਵਿੱਚ ਗਏ ਸੀਗੇ ਸੁਨੀਲ ਜਾਖੜ ਹੋਰੀ, ਉੱਥੇ ਲੋਕਾਂ ਨੂੰ ਜਿਹੜਾ ਦੀ ਉਹ ਮਿਲ ਕੇ ਆਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਤੋਂ ਸਮਾਂ ਮੰਗਿਆ। ਅੱਜ ਮੁੱਖ ਮੰਤਰੀ ਦੇ ਨਾਲ ਮੀਟਿੰਗ ਜਿਹੜੀ ਹੈ ਜੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੀ ਹੋ ਸਕਦੀ ਹੈ। ਔਰ ਇਹਨਾਂ ਦੇ ਬਾਰੇ ਦੇ ਵਿੱਚ ਜਿਹੜੇ ਥਰਮਲ ਪਲਾਂਟ ਨੇ, ਇਹਨਾਂ ਦੇ ਬਾਰੇ ਦੇ ਵਿੱਚ ਸੁਨੀਲ ਜਾਖੜ ਹੋਰੀ ਆਪਣੀ ਰਿਪੋਰਟ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੌਂਪ ਸਕਦੇ ਆ। ਤੇ ਕਿਹੜੇ ਤਰੀਕੇ ਦੇ ਨਾਲ ਲੋਕਾਂ ਦੀ ਜਾਨ ਦਾ ਖਿਲਵਾੜ ਇਹ ਜਿਹੜੇ ਥਰਮਲ ਪਲਾਂਟ ਆ ਉਹ ਕਰ ਰਹੇ ਆ। ਇਹ ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਹੋਰੀ ਜਿਹੜੇ ਨੇ ਉਹ ਕੋਸ਼ਿਸ਼ ਕਰਨਗੇ ਜਿਹੜਾ ਦੀ ਮੁੱਖ ਮੰਤਰੀ ਉਹਨਾਂ ਨੂੰ ਕਨਵਿੰਸ ਕਰਨ ਦੀ ਕਿ ਇਹ ਜਿਹੜੇ ਸਮਝੌਤੇ ਨੇ, ਇਹਨਾਂ ਸਮਝੌਤਿਆਂ ਨੂੰ ਜਿਹੜਾ ਦੀ ਰਿਵਿਊ ਕੀਤਾ ਜਾਵੇ, ਰੱਦ ਕੀਤਾ ਜਾਵੇ। ਦੂਸਰਾ ਇਹ ਆ ਕਿ ਇਸ ਵੇਲੇ ਜਿਹੋ ਜਿਹੇ ਹਾਲਾਤ ਨੇ, ਇਹ ਸੌਖਾ ਕੰਮ ਹੋ ਸਕਦਾ
ਸੌਖਾ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ, ਨੈਸ਼ਨਲ ਪੋਲਿਊਸ਼ਨ ਕੰਟਰੋਲ ਬੋਰਡ, ਉਹਨੇ 31 ਦਸੰਬਰ ਤੋਂ ਇਹਨਾਂ ਨੂੰ 3 ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਨ ਦੇ ਜਿਹੜਾ ਦੀ ਉਹ ਹੁਕਮ ਦਿੱਤੇ ਆ, ਕਿਉਂਕਿ ਇਹਨਾਂ ਨੇ ਉਹਨਾਂ ਦੇ ਤਹਿਤ ਜਿਹੜਾ ਦੀ ਉਹ ਕੰਮ ਨਹੀਂ ਕੀਤਾ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਪੰਜਾਬ ਸਰਕਾਰ ਦੇ ਅੰਡਰ ਪੰਜਾਬ ਪੋਲਿਊਸ਼ਨ ਬੋਰਡ ਜਿਹੜਾ ਦੀ ਉਹਨੇ ਚਿੱਠੀ ਲਿਖ ਕੇ 2 ਸਾਲਾਂ ਦੇ ਵਾਸਤੇ ਐਕਸਟੈਂਸ਼ਨ ਇਹਨਾਂ ਦੀ ਹੋਰ ਜਿਹੜੀ ਆ ਉਹ ਮੰਗ ਲਈ ਆ। ਤੋ ਇਸ ਕਰਕੇ ਇਹ ਗਲੇ ਦੀ ਹੱਡੀ ਤਾਂ ਬਣਿਆ ਹੋਇਆ, ਔਰ ਮਹਿੰਗੀ ਬਿਜਲੀ ਜਿਹੜੀ ਹੈ ਜੀ ਉਹ ਵੱਡੀ ਮੁਸੀਬਤ ਪੰਜਾਬ ਸਰਕਾਰ ਦੇ ਵਾਸਤੇ ਬਣ ਰਹੀ ਹੈ। ਪੰਜਾਬ ਸਰਕਾਰ ਸੋਚਦੀ ਹੈ ਕਿ ਲੋਕਾਂ ਦੀ ਚੰਗ ਲੱਥਦੀ ਹੈ, ਲਾਈ ਜਾਣ ਦਿਓ, ਸਾਡੇ ਕੋਲ ਤਾਂ ਕੁਛ ਆ ਰਿਹਾ ਹੈ ਨਾ ਜੀ। ਆਮ ਆਦਮੀ ਪਾਰਟੀ ਜਿਹੜੀ ਕਿ ਵਿਰੋਧੀ ਧਿਰ ਹੈ ਉਹ ਦਿੱਲੀ ਤੋਂ ਬਾਅਦ ਤਿੱਖੀ ਹੋਊਗੀ ਇੱਥੇ ਜਿਹੜਾ ਜੀ ਇਸ ਮੁੱਦੇ ਨੂੰ ਲੈ ਕੇ। ਪਹਿਲਾਂ ਵੀ ਉਹਨੇ ਜਿਹੜਾ ਜੀ ਉਹ ਕੀਤਾ, ਇੱਥੇ ਐਜੀਟੇਸ਼ਨ ਕੀਤੀਆਂ ਨੇ। ਅਕਾਲੀ ਦਲ ਇਹ ਕਹਿੰਦਾ ਕਿ ਅਸੀਂ ਤਾਂ ਕੁਛ ਕੀਤਾ ਨਹੀਂ ਜੀ, ਉਹ ਤਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਬਣਾਇਆ ਹੋਇਆ ਜਿਹੜਾ ਜੀ ਉਹ ਖਰੜਾ ਸੀਗਾ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਮੰਨ ਲਓ ਜੇ ਖਰੜਾ ਬਣਾਇਆ ਤੇ ਉਹ ਖਰੜਾ ਇੱਦਾਂ ਦਾ ਤਾਂ ਨਹੀਂ ਹੋ ਸਕਦਾ ਕਿ ਜਿਹੜਾ ਉਹ ਬਦਲਿਆ ਨਾ ਜਿਹੜਾ ਜੀ ਉਹ ਜਾ ਸਕੇ। ਕਾਂਗਰਸ ਵਾਲੇ ਇੱਕ ਗੱਲ ਕਹਿ ਕੇ ਖੜਾ ਛਡਾ ਲੈਂਦੇ ਆ ਕਿ ਜੀ ਇਹ ਤਾਂ ਅਕਾਲੀ ਦਲ ਵਾਲੇ ਸਮਝੌਤਾ ਕਰ ਗਏ। ਹੁਣ 3 ਸਾਲ ਹੋ ਗਏ, 3 ਸਾਲ ਤੱਕ ਅਜੇ ਵੀ ਅਕਾਲੀ ਦਲ ਨੂੰ ਜਿਹੜਾ ਜੀ ਉਹ ਕਹੀ ਜਾਂਦੇ ਆ। ਗਾਂ ਉਹਨਾਂ ਨੇ ਕੀ ਕਰਨਾ ਜੀ ਇਸ ਮਸਲੇ ਦੇ ਉੱਤੇ? ਜਿਸ ਕਿਸਮ ਦਾ ਸਟੈਂਡ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਜੀ ਉਹ ਜਾਪ ਰਿਹਾ ਉਹ ਤਿੱਖਾ ਹੋ ਸਕਦਾ, ਔਰ ਇਹ ਕਿਹਾ ਜਾ ਸਕਦਾ ਜੀ ਕਿ ਕਿਤੇ ਨਾ ਕਿਤੇ ਹਾਈ ਕਮਾਂਡ ਦੇ ਵੱਲੋਂ ਕੁਝ ਇਸ਼ਾਰਾ ਹੋ ਸਕਦਾ। ਹੁਣ ਦੇਖਣਾ ਇਹ ਹੋਊਗਾ ਕਿ ਇਹ ਜਿਹੜੀ ਸਰਕਾਰ ਹੈ ਉਹ ਇਹਨਾਂ ਸਮਝੌਤਿਆਂ ਨੂੰ ਰਿਵਿਊ ਕਰਕੇ ਕਰਦੀ ਆ ਜਾਂ ਲੋਕ ਜਿਹੜੇ ਨੇ ਜੀ ਉਹ ਉਸੇ ਹੀ ਤਰੀਕੇ ਦੇ ਨਾਲ ਹਾਲ ਭਾਰਿਆ ਕਰੀ ਜਾਂਦੇ ਨੇ ਜਿੰਨੀ ਮਹਿੰਗੀ ਬਿਜਲੀ ਉਹ ਵਰਤ ਰਹੇ ਜੀ। ਤੇ ਅੱਗੇ ਗੱਲ ਕਰਦੇ ਹਾਂ ਦਿੱਲੀ ਦੇ ਗਾਰਗੀ ਕਾਲਜ ਦਾ ਜਿਹੜਾ ਮੁੱਦਾ ਆ ਉਹ ਬਹੁਤ ਹੀ ਵੱਡਾ ਹੈ। ਦੇਖੋ ਇਹ ਐਕਚੁਅਲੀ ਤੁਸੀਂ ਹੈਰਾਨ ਹੋਵੋਗੇ ਕਿ ਜੋ ਕੁਛ ਦਿੱਲੀ ਦੇ ਵਿੱਚ ਜਿਹੜਾ ਵੀ ਹੋਇਆ ਪਿਛਲੇ ਸਮੇਂ ਤੋਂ, ਅੱਜ ਭੁਗਤ ਵੀ ਰਹੀ ਆ ਬੀਜੇਪੀ ਉਹਦਾ। ਵੈਸੇ ਜਿਹੜਾ ਇੱਥੇ ਕੱਲ ਰੋਸ ਮੁਜ਼ਾਹਰਾ ਵੀ ਜਿਹੜਾ ਕੀਤਾ ਗਿਆ ਜਾਮੀਆ ਤੋਂ ਸੰਸਦ ਤੱਕ, ਉੱਥੇ ਵੀ ਪੁਲਿਸ ਨੇ ਬਹੁਤ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਲੜਕੀਆਂ ਦੇ ਖਾਸ ਤੌਰ ਦੇ ਉੱਤੇ। ਇੱਥੋਂ ਤੱਕ ਜਿਹੜਾ ਜੀ ਉਹ ਬੁਰਾ ਹਾਲ ਕੀਤਾ ਕਿ 10 ਜਿਹੜੀਆਂ ਸਟੂਡੈਂਟਸ ਨੇ ਉਹਨਾਂ ਦੇ ਜਿਹੜਾ ਜੀ ਉਹ ਗੁਪਤ ਅੰਗਾਂ ਦੇ ਉੱਤੇ ਜਿਹੜੇ ਆ ਜੀ ਉਹ ਸੱਟਾਂ ਦਾ ਮਾਮਲਾ ਸਾਹਮਣੇ ਆ ਰਿਹਾ। ਇਹੋ ਜਿਹਾ ਵੀ ਜਿਹੜਾ ਜੀ ਉਹ ਗਿਰ ਸਕਦੀ ਆ ਜਿਹੜੀ ਜੀ ਉਹ ਪੁਲਿਸ ਇੱਕ ਸਮਝ ਤੋਂ ਜਿਹੜਾ ਜੀ ਉਹ ਪਰੇ ਲੱਗ ਰਿਹਾ। ਗਾਰਗੀ ਕਾਲਜ ਦਾ ਜਿਹੜਾ ਜੀ ਉਹ ਮਸਲਾ ਵੱਖਰਾ, ਇਹ ਕੁੜੀਆਂ ਦਾ ਕਾਲਜ ਹੈ। ਏਡੀ ਗੁੰਡਾਗਰਦੀ, ਇਹ ਡਰਾਉਣ ਦੀ ਜਿਹੜੀ ਜੀ ਸਾਰੀਆਂ ਸਾਜ਼ਿਸ਼ਾਂ ਨੇ। ਉੱਥੇ ਜਿਹੜਾ ਜੀ ਕੁਛ ਲੋਕ ਜਿਹੜੇ ਕੁਛ ਨੌਜਵਾਨ ਨੇ ਉਹ ਆਉਂਦੇ ਨੇ ਅੰਦਰ ਕਾਲਜ ਦੇ ਅੰਦਰ ਆ ਕੇ ਉਹ ਆਪਣੀਆਂ ਸ਼ਰਟਾਂ ਲਾ ਕੇ ਜਿਹੜਾ ਬਹਿੰਦੇ ਆ, ਦਾਰੂ ਪੀਂਦੇ ਆ ਅੰਦਰ ਆ ਕੇ, ਉੱਥੇ ਸਿਗਰਟਾਂ ਪੀਂਦੇ ਆ, ਔਰ ਲੜਕੀਆਂ ਦੇ ਨਾਲ ਛੇੜਛਾੜ ਜਿਹੜੀ ਜੀ ਉਹ ਕੀਤੀ ਜਾਂਦੀ ਆ। ਜਦੋਂ ਇਹ ਲੜਕੀਆਂ ਆਪਣੀ ਜਿਹੜੀ ਕੰਪਲੇਂਟ ਆ ਉਹ ਪ੍ਰਿੰਸੀਪਲ ਤੱਕ ਲਿਜਾਂਦੀਆਂ ਨੇ ਤਾਂ ਅੱਗੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਜੇ ਤੁਹਾਨੂੰ ਬਈ ਪਸੰਦ ਨਹੀਂ ਹੋਸਟਲ ਤੇ ਤੁਸੀਂ ਹੋਸਟਲ ਛੱਡ ਜਾਓ। ਹੱਦ ਹੈ ਕਿ ਜਦੋਂ ਇਹਦੀ ਕੁਛ ਵੀਡੀਓ ਜਿਹੜੀਆਂ ਇੰਸਟਾਗ੍ਰਾਮ ਦੇ ਉੱਤੇ ਜਿਹੜੀਆਂ ਆ ਜਾਂਦੀਆਂ ਨੇ ਤਾਂ 6 ਫਰਵਰੀ ਨੂੰ ਜਿਹੜੀ ਬਦਸਲੂਕੀ ਆ ਉਹਦੇ ਵੇਰਵੇ ਜਦੋਂ ਸਾਂਝੇ ਕੀਤੇ ਜਾਂਦੇ ਨੇ ਤੇ ਤਾਂ ਜਿਹੜਾ ਜੀ ਇਹ ਮਾਮਲਾ ਭਖਦਾ। ਇਹ ਲੜਕੀਆਂ ਜਿਹੜੀਆਂ ਇੰਨਾ ਹੋਇਆ ਕਿ ਇਹ ਲੜਕੀਆਂ ਡਰ ਕੇ ਅੰਦਰ ਨਹੀਂ ਵੜੀਆਂ। ਇਹਨਾਂ ਨੇ ਜਿਹੜਾ ਸਾਰੀਆਂ ਇਕੱਠੀਆਂ ਹੋ ਗਈਆਂ ਔਰ ਕਾਲਜ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਸੀਗਾ ਜੀ ਉਹ ਹੋ ਗਿਆ। ਸਾਰਾ ਕਾਲਜ ਇਹਨਾਂ ਲੜਕੀਆਂ ਨੇ ਘੇਰ ਲਿਆ। ਇਹ ਲੜਕੀਆਂ ਕਹਿੰਦੀਆਂ ਨੇ ਕਿ ਕਾਲਜ ਦੇ ਗੇਟ ਦੇ ਬਾਹਰ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਹੋਈ ਆ, ਜਦੋਂ ਕਿ ਦਿੱਲੀ ਪੁਲਿਸ ਨੇ ਜਿਹੜੇ ਬੁਰਛੇ ਸੀਗੇ ਜੀ ਗੁੰਡੇ ਜਿਹੜੇ ਸੀਗੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਹ ਲੋਕ ਅੰਦਰ ਆਉਂਦੇ ਆ ਔਰ ਜਿਹੜੇ ਅੰਦਰ ਆ ਕੇ ਗੁੰਡਾਗਰਦੀ ਜਿਹੜੀ ਜੀ ਉਹ ਕਰਦੇ ਆ। ਵਿਦਿਆਰਥਣਾਂ ਨੂੰ ਜਬਰੀ ਫੜ ਕੇ ਉਹਨਾਂ ਦੇ ਨਾਲ ਦੁਰਵਿਹਾਰ ਜਿਹੜਾ ਜੀ ਉਹ ਕੀਤਾ ਜਾਂਦਾ ਹੈ। ਕਾਲਜ ਕੈਂਪਸ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਕਦੀ ਘਟਨਾ ਜਿਹੜੀ ਜੀ ਉਹ ਨਹੀਂ ਵਾਪਰੀ। ਇਹ ਲੋਕ ਗੇਟ ਟੱਪ ਕੇ ਜਿਹੜਾ ਜੀ ਉਹ ਅੰਦਰ ਆਏ। ਉਹਨਾਂ ਨੇ ਪਹਿਲਾਂ ਵੀ ਸ਼ਰਾਬ ਪੀਤੀ, ਅੰਦਰ ਆ ਕੇ ਹੋਰ ਸ਼ਰਾਬ ਜਿਹੜੀ ਜੀ ਉਹ ਉਹਨਾਂ ਨੇ ਪੀਤੀ। ਪੁਲਿਸ ਨੇ FIR ਦਰਜ ਜਿਹੜੀ ਹੈ ਜੀ ਉਹ ਕੀਤੀ ਹੈ। ਗਾਰਗੀ ਕਾਲਜ ਦੀਆਂ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਦੇ ਕੋਲੇ ਆ ਕੇ ਜਿਹੜੀ ਇਹਨਾਂ ਦੀ ਪ੍ਰਿੰਸੀਪਲ ਆ ਉਹਨੇ ਮਾਫੀ ਜਿਹੜੀ ਜੀ ਉਹ ਮੰਗੀ। ਲੋਕ ਸਭਾ ਦੇ ਵਿੱਚ ਵੀ ਇਹ ਮਾਮਲਾ ਜਿਹੜਾ ਜੀ ਉੱਠ ਪਿਆ। ਪਰ ਵਿਦਿਆਰਥਣਾਂ ਜਿਹੜੀਆਂ ਸੀਗੀਆਂ ਇਸ ਗੱਲ ਦੇ ਵਾਸਤੇ ਵਜਿੱਦ ਸਨ ਕਿ ਜਿਹੜੀ ਪ੍ਰਿੰਸੀਪਲ ਆ ਉਹ ਇਹ ਦੱਸਣ ਕਿ ਜਦੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਇੱਥੇ ਘਟਨਾ ਹੀ ਕੋਈ ਨਹੀਂ ਵਾਪਰੀ ਤੇ ਅੱਜ ਉਹ ਮਾਫੀ ਕਿਸ ਚੀਜ਼ ਦੀ ਜਿਹੜਾ ਜੀ ਉਹ ਮੰਗ ਰਹੀਆਂ ਨੇ। ਇਹ ਹਾਲਾਤ ਦਿੱਲੀ ਦੇ ਕਾਲਜਾਂ ਦੇ ਵਿੱਚ ਜਿਹੜਾ ਜੀ ਉਹ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਇਹਨਾਂ ਗੁੰਡਿਆਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਕਿ ਇਹ ਬੱਚੇ ਕਿਤੇ ਪੜ੍ਹ ਨਾ ਜਾਣ। ਜੇ ਪੜ੍ਹਨਗੇ ਤੇ ਸਵਾਲ ਕਰਨਗੇ। ਦੂਜਾ ਉੱਥੋਂ ਉਹਨਾਂ ਨੂੰ ਕੱਢਣ ਦੀ ਜਿਹੜੀ ਹੈ ਜੀ ਉਹ ਇਹ ਸਾਜ਼ਿਸ਼ ਸਾਰੀ
ਚੱਲ ਰਹੀ ਹੈ, ਚਾਹੇ ਉਹ JNU ਹੈ, ਚਾਹੇ ਉਹ ਜਾਮੀਆ ਹੈ, ਤੇ ਚਾਹੇ ਉਹ ਗਾਰਗੀ ਹੈ, ਸਾਰੀਆਂ ਘਟਨਾਵਾਂ ਇੱਕੋ ਜਿਹੀਆਂ ਜੀ। ਉਹੋ ਹੀ ਗੁੰਡੇ ਲੋਕ ਨੇ। ਜਦੋਂ JNU ਦੇ ਵਿੱਚ ਘਟਨਾਵਾਂ ਵਾਪਰਦੀਆਂ, ਅੱਜ ਮਹੀਨੇ ਤੋਂ ਉੱਪਰ ਹੋ ਗਿਆ, ਉਹਨਾਂ ਲੋਕਾਂ ਦੀਆਂ ਵੀਡੀਓ ਫੁਟੇਜ ਆ ਗਈਆਂ, ਉਹਨਾਂ ਲੋਕਾਂ ਦੀਆਂ ਫੋਟੋਆਂ ਆ ਗਈਆਂ, ਇੱਕ ਸਿੰਗਲ ਵੀ ਗ੍ਰਿਫਤਾਰੀ ਜਿਹੜੀ ਜੀ ਉਹ ਨਹੀਂ ਹੋਈ। ਔਰ ਗ੍ਰਹਿ ਮੰਤਰੀ ਜਿਹੜੇ ਨੇ ਜੀ ਉਹ ਆਰਾਮ ਦੇ ਨਾਲ ਫਿਰ ਰਹੇ ਨੇ, ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਹੀਂ ਦਿਸ ਰਿਹਾ। ਨਾਰਾ ਜਿਹੜਾ ਸੀਗਾ ਜੀ ਉਹ ਬੇਟੀ ਬਚਾਓ ਸੀਗਾ, ਪਰ ਬੇਟੀ ਬਚਾਓ ਕਿਹਦੇ ਤੋਂ, ਇਹ ਸਵਾਲ ਖੜਾ ਹੋ ਗਿਆ। ਜੀ ਜੀ, ਬੇਟੀਆਂ ਨੂੰ ਤਾਂ ਬੇਟੀਆਂ ਨਹੀਂ ਮੰਨਦੇ ਹੋ। ਤੇ ਅਖੀਰ ਵੱਲ ਚੱਲਾਂਗੇ, ਤੇ ਉਸ ਤੋਂ ਪਹਿਲਾਂ ਦੱਸ ਰਹੀ ਹੈ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 408 272 52। ਗੱਲ ਕਰਦੇ ਹਾਂ ਦਿੱਲੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਪੰਜਾਬ ਦੀਆਂ ਜਿਹੜੀਆਂ ਰਾਜਸੀ ਪਾਰਟੀਆਂ ਉਹਨਾਂ 'ਤੇ ਕੀ ਅਸਰ ਪਾਊਗਾ? ਦੇਖੋ, ਆਈ ਥਿੰਕ ਇਹ ਹੈ ਜੀ ਕਿ ਇਹਦਾ ਅਸਰ ਤਾਂ ਨਾ ਸਿਰਫ ਪੰਜਾਬ ਦੇ ਉੱਤੇ ਬਲਕਿ ਸ਼ਾਇਦ ਮੁਲਕ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹਨਾਂ ਦੇ ਉੱਤੇ ਪਊਗਾ। ਕੱਲ ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਦਿੱਲੀ ਮਾਡਲ ਨੂੰ ਜਿਹੜਾ ਜੀ ਉਹ ਦੇਖਦਿਆਂ ਹੋਇਆ ਇਹ ਗੱਲ ਆਖੀ ਕਿ ਜਿਹੜੀਆਂ ਬਿਜਲੀ ਕੰਪਨੀਆਂ ਨੇ ਉਹਨਾਂ ਤੱਕ ਅਪਰੋਚ ਕੀਤੀ ਜਾਵੇ ਕਿ ਜੇ ਸਸਤੀ ਬਿਜਲੀ ਮਿਲਦੀ ਆ ਤੇ ਅਸੀਂ ਕੁਝ ਯੂਨਿਟ ਜਿਹੜੇ ਜੀ ਉਹ ਜਿਹੜੇ ਬਿਲੋ ਪਾਵਰਟੀ ਲਾਈਨ ਨੇ ਉਹਨਾਂ ਨੂੰ ਫ੍ਰੀ ਦੇਣੇ ਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਹ ਫੈਸਲਾ ਕੱਲ ਲਾਗੂ ਵੀ ਕਰਤਾ ਕਿ ਬਿਜਲੀ ਕੰਪਨੀਆਂ ਜਿਹੜੀਆਂ ਜੀ ਉਹਨਾਂ ਨਾਲ ਗੱਲ ਕਰੋ ਤੇ 100 ਯੂਨਿਟ ਜਿਹੜਾ ਜੀ ਮੁਫਤ ਦੇਣਾ ਤੇ ਲੋਕਾਂ ਨੂੰ ਸਸਤੀ ਬਿਜਲੀ ਜਿਹੜੀ ਹੈ ਜੀ ਉਹ ਦੇਣੀ ਹੈ। ਅੱਛਾ, ਹੁਣ ਕਿਉਂਕਿ ਆਮ ਆਦਮੀ ਪਾਰਟੀ ਦੇ ਪੈਰ ਜੇ ਕਿਸੇ ਜਗ੍ਹਾ ਦੇ ਉੱਤੇ ਦਿੱਲੀ ਤੋਂ ਬਿਨਾਂ ਲੱਗੇ ਸੀ ਤਾਂ ਉਹ ਪੰਜਾਬ ਸੀ। ਬੇਸ਼ੱਕ ਪੰਜਾਬ ਦੇ ਵਿੱਚ ਉਹਦੀਆਂ ਆਪ ਹੁਦਰੀਆਂ ਕਰਕੇ ਉਹ ਸੱਤਾ ਦੇ ਵਿੱਚ ਤਾਂ ਨਹੀਂ ਆ ਸਕੀ, ਜਾਂ ਜਿਹੜੀਆਂ ਵੱਡੀਆਂ ਪਾਰਟੀਆਂ ਸੀ ਜੋ ਉਹਨੇ ਸਾਜ਼ਿਸ਼ਾਂ ਕੀਤੀਆਂ ਉਹਦੇ ਵਿੱਚ ਮੌੜ ਧਮਾਕਾ ਇੱਕ ਅਹਿਮ ਜਿਹੜਾ ਜੀ ਉਹ ਪਾਰਟ ਕਿਹਾ ਜਾ ਸਕਦਾ, ਜਾਂ ਜਿਹੜਾ ਅਕਾਲੀ ਦਲ ਸੀ ਉਹਨੂੰ ਲੱਗਿਆ ਕਿ ਉਹ ਨਹੀਂ ਆ ਸਕਦਾ ਤੇ ਕਾਂਗਰਸ ਹੀ ਆ ਜੇ, ਜਾਂ ਉਹਦੇ ਵਿੱਚ RSS ਦਾ ਕੀ ਰੋਲ ਰਿਹਾ ਸਭ ਨੂੰ ਜਿਹੜਾ ਜੀ ਉਹ ਪਤਾ ਕਿਵੇਂ ਉਹ ਨਹੀਂ ਆਈ। ਹੁਣ ਇਹਦਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਅਸਰ ਪਊਗਾ, ਤਿੰਨਾਂ ਪਾਰਟੀਆਂ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਪਊਗਾ। ਆਮ ਆਦਮੀ ਪਾਰਟੀ ਦੇ ਉੱਤੇ ਅਸਰ ਜਿਹੜਾ ਜੀ ਉਹ ਪੈ ਸਕਦਾ ਹੈ ਕਿ ਉਹਨੂੰ ਇੱਕ ਵਾਰੀ ਫੇਰ ਲੋਕਾਂ ਦਾ ਸਹਿਯੋਗ ਜਿਹੜਾ ਜੀ ਉਹ ਮਿਲ ਸਕਦਾ। ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਇੱਕ ਮਿਸ ਕਾਲ ਮਾਰਨ ਦੇ ਵਾਸਤੇ ਜਿਹੜਾ ਜੀ ਉਹ ਨੰਬਰ ਡਿਸਪਲੇ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਨੈਸ਼ਨਲ ਪੱਧਰ ਦਾ। ਇਹ ਇੱਕ ਅਹਿਮ ਜਿਹੜਾ ਜੀ ਉਹ ਮੂਵ ਕਿਹਾ ਜਾ ਸਕਦਾ ਆਮ ਆਦਮੀ ਪਾਰਟੀ ਦਾ। ਇੱਥੇ ਹੁਣ ਜੇ ਲੀਡਰਸ਼ਿਪ ਜਿਹੜੀ ਹੈ ਜੀ, ਕਿਉਂਕਿ ਕੁਝ ਲੀਡਰ ਜਿਹੜੇ ਨੇ ਉਹ ਤੰਗ ਨੇ, ਜਿਹੜੀਆਂ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਤੋਂ, ਕਾਂਗਰਸ ਤੋਂ ਵੀ ਤੰਗ ਨੇ, ਉਹ ਅਕਾਲੀਆਂ ਤੋਂ ਵੀ ਜਿਹੜਾ ਜੀ ਉਹ ਤੰਗ ਨੇ। ਇਹਦੇ ਵਿੱਚ ਕੁਝ ਅਹਿਮ ਨਾਮ ਜਿਹੜੇ ਜੀ ਉਹ ਕਹੇ ਜਾ ਸਕਦੇ ਆ, ਜਿਹਦੇ ਵਿੱਚ ਅਹਿਮ ਨਾਮਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨਾਮ ਜਿਹੜਾ ਜੀ ਉਹ ਆ ਸਕਦਾ। ਇਹਨਾਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ ਕਿ ਉਹ ਇਸ ਪਾਸੇ ਵੱਲ ਨੂੰ ਆ ਸਕਦੇ, ਕਿਉਂਕਿ ਕਨਸੂਆਂ ਤਾਂ ਇਹ ਵੀ ਚੱਲਦੀਆਂ ਨੇ ਕਿ ਕੋਈ ਮੀਟਿੰਗ ਵਗੈਰਾ ਵੀ ਜਿਹੜੀ ਜੀ ਉਹ ਦਿੱਲੀ ਕੁਝ ਸਮਾਂ ਪਹਿਲਾਂ ਹੋਈ ਆ। ਆਮ ਆਦਮੀ ਪਾਰਟੀ ਨੂੰ ਉਹ ਬੂਸਟ ਜਿਹੜਾ ਜੀ ਉਹ ਮਿਲ ਸਕਦਾ ਇੱਕ ਵਾਰੀ ਫੇਰ, ਜਿਹੜਾ ਉਹ ਲੋਕ ਵੀ ਉਹਦੇ ਨਾਲ ਜੁੜ ਸਕਦੇ ਆ, ਉਹਦੇ ਨਾਲ ਕੁਝ ਵੱਡੇ ਨਾਮ ਵੀ ਜਿਹੜੇ ਜੀ ਉਹ ਆ ਸਕਦੇ ਆ। ਅਕਾਲੀ ਦਲ ਜਿਹਦਾ ਜਿਹੜਾ ਜੀ ਉਹ ਵਖਰੇਵਾਂ BJP ਦੇ ਨਾਲ ਦਿੱਲੀ ਚੋਣਾਂ ਦੇ ਦੌਰਾਨ ਜਿਹੜਾ ਜੀ ਉਹ ਪਿਆ, ਉਹ ਵਖਰੇਵਾਂ ਪੈਣ ਤੋਂ ਬਾਅਦ ਨਾ BJP ਨੇ ਅਕਾਲੀ ਦਲ ਨੂੰ ਪ੍ਰਚਾਰ ਵਾਸਤੇ ਸੱਦਿਆ, ਨਾ ਅਕਾਲੀ ਦਲ ਉੱਥੇ ਪ੍ਰਚਾਰ ਦੇ ਵਾਸਤੇ ਗਿਆ। ਇਹਦਾ ਅਸਰ ਜਿਹੜਾ ਜੀ ਹੁਣ ਅੱਗੋਂ ਕੀ ਪੈਂਦਾ, ਭਾਰਤੀ ਜਨਤਾ ਪਾਰਟੀ ਕਿਸ ਤਰੀਕੇ ਦੇ ਨਾਲ ਰਹਿੰਦੀ ਹੈ, ਇਹ ਬਹੁਤ ਅਹਿਮ ਜਿਹੜਾ ਜੀ ਉਹ ਹੋਊਗਾ। ਕਾਂਗਰਸ ਦੇ ਵੱਲੋਂ ਜਿਹੜੇ ਸਟਾਰ ਪ੍ਰਚਾਰਕ ਸੀ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਨਹੀਂ ਗਏ। ਅੱਜ ਮੁਲਾਕਾਤ ਜਿਹੜੀ ਹੈ ਜੀ ਉਹ ਜਾਖੜ ਸਾਹਿਬ ਦੀ ਮੁੱਖ ਮੰਤਰੀ ਨਾਲ ਹੋ ਰਹੀ ਹੈ। ਕਿਤੇ ਨਾ ਕਿਤੇ ਕੈਪਟਨ ਵਿਰੋਧੀ ਜਿਹੜਾ ਜੀ ਉਹ ਖੇਮਾ ਉਹ ਬੂਸਟ ਹੋਊਗਾ ਤੇ ਕਾਂਗਰਸ, ਕਿਉਂਕਿ ਕਾਂਗਰਸ ਬਹੁਤ ਪਤਲੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਦਿੱਲੀ ਚ ਆਏਗੀ ਆ। ਜੇ ਕਾਂਗਰਸ ਦੀ ਹਾਈ ਕਮਾਂਡ ਨੇ ਹੁਣ ਵੀ ਜਿਹੜਾ ਜੀ ਉਹ ਨਾ ਸੰਭਲੀ, ਹੁਣ ਵੀ ਨਾ ਸੋਚਿਆ, ਤੇ ਇਹ ਫਿਰ ਜਿਹੜਾ ਜੀ ਇਹ ਕੱਲ ਨੂੰ ਇਹ ਬਣ ਜਾਊਗਾ ਵੀ ਇੱਕ ਸੀ ਕਾਂਗਰਸ, ਇਹ ਸੀ ਕਾਂਗਰਸ ਵੱਲ ਨੂੰ ਜਿਹੜਾ ਜੀ ਉਹ ਤੁਰ ਪੈਣਾ। ਉਹਦੇ ਕੋਲੇ ਲੈ ਦੇ ਕੇ ਕੀ ਆ ਕਿ ਜਿੰਨਾਂ ਰਾਜਾਂ ਦੇ ਵਿੱਚ ਉਹਦੇ ਕੋਲੇ ਸੱਤਾ ਹੈ ਉੱਥੇ ਉਹ ਲੋਕਾਂ ਨੂੰ ਨੇੜੇ ਕਰੇ। ਨੇੜੇ ਕਿਵੇਂ ਕੀਤਾ ਜਾ ਸਕਦਾ? ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਟਾਈਲ ਦੇ ਵਿੱਚ ਤਾਂ ਉਹ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ 3 ਦਿਨ ਦਾ ਪ੍ਰੋਗਰਾਮ ਸੀ, 1 ਦਿਨ ਦਾ ਪ੍ਰੋਗਰਾਮ ਉਹਨਾਂ ਨੇ ਜਿਹੜਾ ਜੀ ਉਹ ਕੀਤਾ ਦਿੱਲੀ ਦੇ ਵਿੱਚ, ਤੇ ਜਿੰਨੀ ਟ੍ਰੋਲਿੰਗ ਉਹਨਾਂ ਦੀ ਹੋਈ ਉੱਥੇ, ਜਿੰਨਾ ਕੁ ਉਹਨਾਂ ਨੇ ਝੂਠ ਜਿਹੜਾ ਜੀ ਉਹ ਬੋਲਿਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਸੋ ਤਿੰਨੇ ਪਾਰਟੀਆਂ ਨੇ, ਤਿੰਨਾਂ ਪਾਰਟੀਆਂ ਦੇ ਉੱਤੇ ਹਰ ਹਾਲਤ ਦੇ ਵਿੱਚ ਦਿੱਲੀ ਦੇ ਇਹਨਾਂ ਚੋਣ ਨਤੀਜਿਆਂ ਦਾ ਜਿਹੜਾ ਜੀ ਉਹ ਅਸਰ ਪਊਗਾ। ਇਸ ਤੋਂ ਪਹਿਲਾਂ ਕਿ ਤੁਸੀਂ ਬ੍ਰੇਕ ਤੇ ਜਾਓ, ਜਿਹੜਾ ਲੇਟੈਸਟ ਹੈ ਉਹ 53 ਤੇ 17 ਦੇ ਉੱਤੇ ਜਿਹੜੀ ਜੀ ਉਹ ਕਹਾਣੀ ਖੜੀ ਹੈ। 53 ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਲੀਡ ਚੱਲ ਰਹੀ ਹੈ, ਮਾਫ ਕਰਨਾ ਆਮ ਆਦਮੀ ਪਾਰਟੀ ਦੀ, ਤੇ BJP ਜਿਹੜੀ 17 ਦੇ ਉੱਤੇ ਲੀਡ ਕਰ ਰਹੀ ਹੈ। ਕਾਂਗਰਸ
ਫਿਰ ਇੱਕ ਵਾਰੀ ਜਿਹੜਾ ਜੀ ਉਹ ਸਿਫਰ ਦੇ। ਜੀ ਤੇ ਸਰੋਤੇ ਅਸੀਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਜੇ ਤੁਸੀਂ ਵੀ ਕੋਈ ਸਵਾਲ ਕਰਨਾ, ਤੁਸੀਂ ਪੁੱਛਣਾ ਆ ਕੁਛ ਵੀ, ਤਾਂ ਕਾਲ ਕਰ ਸਕਦੇ ਹਾਂ 4082725200। ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰ ਸਕਦੇ ਹੋ ਉਹਨੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM। ਪੰਜਾਬੀ ਰੇਡੀਓ USA ਸਮਰਾਜ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਪੁੱਛ ਸਕੋਗੇ। ਜੇ ਤੁਸੀਂ ਕਾਲ ਕਰ ਰਹੇ ਹੋ ਤੁਹਾਨੂੰ ਲਾਈਨ ਬਿਜੀ ਲੱਗਦੀ ਆ, ਤੁਹਾਡਾ ਕੋਈ ਨਹੀਂ ਚੱਕ ਰਿਹਾ, ਤਾਂ ਮਤਲਬ ਸਾਰੀਆਂ ਲਾਈਨਾਂ ਬਿਜੀ ਆ, ਤੁਸੀਂ ਦੁਬਾਰਾ ਟਰਾਈ ਕਰ ਸਕਦੇ ਆ 4082725200। ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਉਸ ਦੇ ਵਿੱਚ ਇਹ ਜ਼ਰੂਰ ਪਹਿਲਾਂ ਦੱਸਦੀ ਹੈ ਕਿ ਹੋ ਸਕਦਾ ਤੁਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਵੋਗੇ, ਪਰ ਰੇਡੀਓ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ। ਜੋ ਖਬਰ ਆ ਰਹੀ ਆ ਉਹ ਤੁਹਾਨੂੰ ਦਿੱਤੀ ਜਾ ਰਹੀ ਆ ਜਿਸ ਵੀ ਪਾਰਟੀ ਦੇ ਨਾਲ ਸੰਬੰਧਿਤ ਹੈਗੇ ਆ। ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਜੀ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰੇ ਦੋ ਛੋਟੇ ਸਵਾਲ ਨੇ ਅੱਜ ਦੀ ਇਲੈਕਸ਼ਨ ਉੱਤੇ ਜਿਹੜੀ ਦਿੱਲੀ ਚ ਚੱਲ ਰਹੀ ਆ। ਕਿ ਸਰਕਾਰ ਜੋ ਦਿੱਲੀ ਦੇ ਵਿੱਚ ਵੋਟ ਪੈ ਰਹੀ ਹੈ, ਦੱਸਿਆ 53 ਤੇ 17 ਦੀ ਉੱਥੇ ਦੋਨਾਂ ਦੀ ਫਾਈਟ ਆ, ਸ਼ਾਇਦ ਸਰਕਾਰ ਬਣ ਜਾਏਗੀ ਆਮ ਆਦਮੀ ਪਾਰਟੀ। ਕੀ ਹੁਣ ਫਿਊਚਰ ਦੇ ਵਿੱਚ ਜਿਹੜੀਆਂ ਬਾਕੀ ਨੇ ਉਹੀ ਮਾਡਲ ਅਪਣਾਉਣਗੀਆਂ, ਕਿਉਂਕਿ ਲੋਕਾਂ ਨੇ ਕੰਮ ਨੂੰ ਵੋਟ ਪਾਈ ਆ। ਜਿਵੇਂ ਉਹਨੇ ਕੰਮ ਕੀਤੇ ਸੀ, ਜੋ ਲਾਰੇ ਲਾਏ ਸੀ, ਲਾਰੇ ਤੋਂ ਨਹੀਂ ਲਾਇਆ ਨਹੀਂ, ਜਿੰਨੇ ਕੰਮ ਸੀ ਪੂਰੇ ਕੀਤੇ ਸਰਕਾਰ ਨੇ। ਤੇ ਦੂਜੀ, ਪੰਜਾਬ ਦੇ ਅਕਾਲੀ ਨੇ, ਕਾਂਗਰਸ ਨੇ ਤੇ ਆਮ ਆਦਮੀ ਪਾਰਟੀ, ਥੋੜਾ ਬਹੁਜਨ ਸਮਾਜ ਪਾਰਟੀ, ਕੀ ਹੁਣ ਜਿਹੜੇ ਤਿਆਰ ਬੈਠੇ ਸੀਗੇ ਢੀਂਡਸਾ ਵਾਲੇ ਪਾਸੇ ਜਾਣ ਨੂੰ, ਕੀ ਉਹ ਰੁਕਣਗੇ? ਤੇਲ ਦੇਖੀਏ, ਤੇਲ ਦੀ ਧਾਰ ਦੇਖ। ਹੁਣ ਚਾਰ ਕੋਨੀ ਪੰਜਾਬ ਦੇ ਵਿੱਚ ਅਕਾਲੀ, ਢੀਂਡਸਾ ਗਰੁੱਪ ਤੇ ਕਾਂਗਰਸ ਔਰ ਆਮ ਆਦਮੀ ਪਾਰਟੀ। ਇਹ ਜੋ ਦੱਸਿਓ ਵੀ ਹੁਣ ਵਿੱਚੋਂ ਆਮ ਆਦਮੀ ਪਾਰਟੀ ਕੇ ਜਾਏਗੀ, ਕੱਟਿਓ ਨਾ ਜੀ। ਦੇਖੋ, ਨਹੀਂ ਚਾਰ ਕੋਨੀ ਨਹੀਂ ਬਣਦੀ ਪੰਜਾਬ ਦੇ ਵਿੱਚ, ਚਾਰ ਕੋਨੀ ਨਹੀਂ ਬਣਦੀ। ਜੋ ਹਾਲਾਤ ਬਣਦੇ ਜਾ ਰਹੇ ਨੇ, ਜੋ ਕੁਛ ਸਾਰਾ ਕੁਛ ਜਿਹੜਾ ਜੀ ਸਾਹਮਣੇ ਆ ਰਿਹਾ, ਖੋਰਾ ਬਹੁਤ ਵੱਡੇ ਪੱਧਰ ਦੇ ਉੱਤੇ ਗਰਾਊਂਡ ਪੱਧਰ ਤੇ ਬਾਦਲ ਦਲ ਨੂੰ ਲਾ ਰਿਹਾ ਢੀਂਡਸਾ ਗਰੁੱਪ ਦੀ। ਗਰਾਊਂਡ ਲੈਵਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ, ਕਿਉਂਕਿ ਡਿਸਟ੍ਰਿਕਟ ਵਾਈਜ਼ ਜਿਹੜਾ ਜੀ ਉਹ ਵੱਡੀ ਪੱਧਰ ਦੇ ਉੱਤੇ ਉਹਨਾਂ ਜੁੜਦੇ ਜਾ ਰਹੇ ਆ। ਹੋਣਾ ਕੀ ਹੈ ਜੀ, ਇਹ ਜਿਹੜਾ ਅਕਾਲੀ ਦਲ ਹੈ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਦੁਆਲੇ ਇਕੱਠਾ ਹੋ ਜਾਣਾ ਜੀ। ਅੱਜ ਹੋ ਜੇ, 3 ਮਹੀਨਿਆਂ ਨੂੰ ਹੋ ਜੇ, 6 ਨੂੰ ਹੋ ਜੇ ਤੇ ਸਾਲ ਨੂੰ ਹੋ ਜੇ, ਹੋਊਗਾ 22 ਤੋਂ ਪਹਿਲਾਂ। ਮੈਂ ਤੁਹਾਨੂੰ ਪ੍ਰੈਡਿਕਸ਼ਨ ਜਿਹੜੀ ਜੀ ਉਹ ਦੱਸ ਰਿਹਾ। ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਇਹਨਾਂ ਦਾ ਹੋਊਗਾ ਜੀ। ਭਾਰਤੀ ਜਨਤਾ ਪਾਰਟੀ ਬਾਦਲ ਦਲ ਦੇ ਨਾਲ ਗੱਠਜੋੜ ਨਹੀਂ ਕਰੂਗੀ, ਕਿਸੇ ਵੀ ਹਾਲਤ ਨਹੀਂ ਕਰੂਗੀ। ਟੇਕ ਮਾਈ ਵਰਡ, ਤੁਸੀਂ ਯਾਦ ਰੱਖਣਾ। ਔਰ ਉਹ ਇਹਨਾਂ ਦੇ ਨਾਲ ਗੱਠਜੋੜ ਕਰੂਗੀ। ਮੇਰੀ ਜਾ ਕੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਇਸ ਗੱਠਜੋੜ ਦੇ CM ਦੇ ਫੇਸ ਹੋਣਗੇ, ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਇੱਕ ਅਜਿਹੇ ਫੇਸ ਦੀ ਭਾਲ ਦੇ ਵਿੱਚ ਜਿਹੜੀ ਹੈ, ਜਿਹੜਾ ਕਿ ਫਲੈਕਸੀਬਲ ਦਿਸਦਾ ਹੋਵੇ, ਸ਼ਾਂਤ ਹੋਵੇ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਜੀ ਉਹ ਚੀਜ਼ਾਂ ਦਿਸਦੀਆਂ ਨੇ ਕਿਤੇ ਨਾ ਕਿਤੇ। ਜਿਹੜਾ ਜੀ ਇਹ ਕੁਛ ਹੋਣਾ ਜੀ। ਫਿਰ ਦੂਸਰਾ ਆਮ ਆਦਮੀ ਪਾਰਟੀ ਦਾ ਜਿਹੜਾ ਜੀ ਹੋਣਾ, ਤੇ ਤੀਜੀ ਜਿਹੜੀ ਹੈ ਜੀ ਉਹ ਕਾਂਗਰਸ ਹੈ। ਇਹ ਹੁਣ ਡਿਪੈਂਡ ਕਰੂਗਾ। ਜੇ ਜਿਹੜੀ ਲਾਸਟ ਗੱਲ ਮੈਂ ਕੀਤੀ ਸੀ ਤੁਹਾਡੇ ਨਾਲ ਜਿਹੜੀ ਨਿਊਜ਼ ਦੇ ਵਿੱਚ, ਉਹ ਇਹੀ ਸੀਗਾ ਕਿ ਇਹਦਾ ਕੀ ਪ੍ਰਭਾਵ ਜਿਹੜਾ ਜੀ ਉਹ ਪਊਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ, ਕੀ ਪ੍ਰਭਾਵ ਪਊਗਾ। ਆਈ ਥਿੰਕ ਦਿੱਲੀ ਮਾਡਲ ਜਿਹੜਾ ਜੀ ਉਹ ਅਪਣਾਉਣਾ ਪਊਗਾ ਖੇਤਰੀ ਪਾਰਟੀਆਂ ਨੂੰ। ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹ ਜਿਉਂਦੀਆਂ ਰਹਿਣੀਆਂ ਚਾਹੀਦੀਆਂ ਨੇ। ਮੈਂ ਬਹੁਤ ਸਟਰੋਂਗਲੀ ਜਿਹੜਾ ਜੀ ਮੇਰਾ ਇਹ ਮੰਨਣਾ ਕਿ ਰੀਜਨਲ ਪਾਰਟੀਆਂ ਜਿਉਂਦੀਆਂ ਰਹਿਣੀਆਂ ਬਹੁਤ ਜ਼ਰੂਰੀ ਹੈ। ਜੇ ਉਹਨਾਂ ਨੇ ਜਿਉਂਦੀਆਂ ਰਹਿਣਾ ਤੇ ਉਹਨਾਂ ਨੂੰ ਦਿੱਲੀ ਮਾਡਲ ਜਿਹੜਾ ਜੀ ਉਹ ਅਪਣਾਉਣਾ ਪਊਗਾ। ਕਿਉਂਕਿ ਇੱਕ ਮਾਡਲ ਪਹਿਲਾਂ ਚਰਚਾ ਹੋਇਆ ਸੀ, ਗੁਜਰਾਤ ਮਾਡਲ। ਗੁਜਰਾਤ ਮਾਡਲ ਕੀ ਸੀਗਾ, ਉਹਦਾ ਸਾਰਾ ਕੁਝ ਜਿਹੜਾ ਜੀ ਉਹ ਨਿਕਲ ਕੇ ਸਾਹਮਣੇ ਆ ਗਿਆ ਕਿ ਆਹ ਅਸਲ ਦੇ ਵਿੱਚ ਸੀਗਾ, ਦਿਖਾਇਆ ਆ ਜਾ ਰਿਹਾ ਸੀ। ਤੇ ਇੱਕ ਜਿਹੜਾ ਦਿੱਲੀ ਮਾਡਲ ਨਿਕਲ ਕੇ ਸਾਹਮਣੇ ਆਇਆ ਕਿ ਜੋ ਦਿਖਾਇਆ ਗਿਆ ਸੀ ਉਹ ਸੀਗਾ ਜੀ। ਲੋਕ ਇਹ ਨਹੀਂ ਜਿਹੜਾ ਜੀ ਚਾਹੁੰਦੇ ਕਿ ਤੁਸੀਂ ਸਾਡੇ ਵਾਸਤੇ ਜਿਹੜਾ ਜੀ ਉਹ ਮੰਗੇਰੀ ਲਾਲ ਦੇ ਸੁਪਨੇ ਜਿਹੜੇ ਉਹ ਬੁਣ ਦਿਓ, ਸਾਡੇ ਵਾਸਤੇ ਸਵਰਗ ਜਿਹੜਾ ਜੀ ਉਹ ਬਣਾ ਦਿਓ, ਪਾਣੀ ਵਾਲੀਆਂ ਬੱਸਾਂ ਜਿਹੜੀਆਂ ਜੀ ਉਹ ਚਲਾ ਦਿਓ, ਇੱਥੇ ਮੰਗਲ ਗ੍ਰਹਿ ਦੇ ਉੱਤੇ ਰੈਲੀਆਂ ਜਿਹੜੀਆਂ ਜੀ ਉਹ ਕਰ ਦਿਓ। ਦਿੱਲੀ ਦੇ ਲੋਕਾਂ ਨੇ ਇੱਕ ਗੱਲ ਦੱਸੀ ਆ ਕਿ ਜਿਹੜੀਆਂ ਸਾਡੀਆਂ ਮੁੱਢਲੀਆਂ ਲੋੜਾਂ ਨੇ 2-4, ਉਹ ਐਜੂਕੇਸ਼ਨ ਦੀ ਆ, ਉਹ ਸਿਹਤ ਦੇ ਨਾਲ ਜਿਹੜੀ ਦੀ ਉਹ ਜੁੜੀ ਹੋਈ ਆ, ਤੇ ਇਹ 2-3 ਚੀਜ਼ਾਂ ਨੇ। ਜੇ ਇਹ ਤੁਸੀਂ ਇਹਦੇ ਉੱਤੇ ਹੀ ਧਿਆਨ ਦਿੰਦੇ ਹੋ ਤੇ ਲੋਕ ਤੁਹਾਡੇ ਉੱਤੇ ਜਿਹੜਾ ਜੀ ਉਹ ਧਿਆਨ ਦਿੰਦੇ ਆ। ਇਹ 2 ਚੀਜ਼ਾਂ ਸਾਰੇ ਜਗ੍ਹਾ ਦੇ ਉੱਤੋਂ ਜਿਹੜਾ ਜੀ ਉਹ ਮੰਨਫੀ ਹੋਣੀਆਂ ਸ਼ੁਰੂ ਹੋ ਗਈਆਂ। ਕੱਟ ਲੱਗ ਰਹੇ ਆ ਹੈਲਥ ਦੇ ਉੱਤੇ, ਕੱਟ ਲੱਗ ਰਹੇ ਆ ਐਜੂਕੇਸ਼ਨ ਦੇ ਉੱਤੇ। ਇਹ ਸਾਡੇ ਮੁੱਖ ਮੰਤਰੀ ਉੱਥੇ ਜਾ ਕੇ ਕਹਿੰਦੇ ਸੀ ਅਸੀਂ ਸਮਾਰਟ ਸਕੂਲ ਬਣਾਤੇ, ਝੂਠ ਬੋਲਦੇ ਆ। ਸਕੂਲ ਤਾਂ ਇੱਥੇ ਬੰਦ ਕਰਤੇ ਪੰਜਾਬ ਦੇ ਵਿੱਚ।
ਕਹਿੰਦੇ ਅਸੀਂ ਤਾਂ ਥਾਂ ਮੁਹੱਲਾ ਕਲੀਨਿਕ ਪੰਜਾਬ 'ਚ ਬਣਾਤੇ। ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਦਾ ਨਾਂ ਹੀ ਨਹੀਂ ਹੈਗਾ ਕਿਤੇ, ਡਿਸਪੈਂਸਰੀਆਂ ਹੈਗੀਆਂ ਨੇ, ਮੁਹੱਲਾ ਕਲੀਨਿਕ ਉਹ ਡਿਸਪੈਂਸਰੀਆਂ ਜਾਂ ਤਾਂ ਬਿਲਡਿੰਗ ਜਿਹੜੀ ਉਹ ਡਿੱਗੂ ਕਰਦੀ ਹੈ, ਜਾਂ ਉੱਥੇ ਡਾਕਟਰ ਹੈ ਨਹੀਂ, ਡਾਕਟਰ ਹੈਗੇ, ਦਵਾਈਆਂ ਹੈ ਨਹੀਂ, ਦਵਾਈਆਂ ਹੈਗੀਆਂ, ਡਾਕਟਰ ਨਹੀਂ ਹੈਗਾ। ਕੁਛ ਨਾ ਕੁਛ ਜਿਹੜਾ ਜੀ ਉਹ ਮੰਨਫੀ ਹੈ। ਜੇ ਰੀਜਨਲ ਪਾਰਟੀਆਂ ਨੇ ਮੁੜ ਕੇ ਉੱਠਣਾ, ਜਿਨ੍ਹਾਂ ਦਾ ਲੱਕ ਜਿਹੜਾ ਜੀ ਉਹ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਤੋੜ ਦਿੱਤਾ ਭਾਰਤੀ ਜਨਤਾ ਪਾਰਟੀ ਨੇ, ਇਹ ਮੰਨਣ ਵਾਲੀ ਗੱਲ ਹੈ ਜੀ। ਜੇ ਇਕੱਲੇ ਸੂਬੇ ਦੀ ਵੀ ਗੱਲ ਕਰਨੀ ਹੋਵੇ, ਮੈਂ ਉਹ ਵੀ ਤੁਹਾਨੂੰ ਕੱਲਾ ਦੱਸ ਸਕਦਾ ਕਿਵੇਂ ਜਿਹੜਾ ਜੀ ਤੋੜਿਆ। ਤੁਸੀਂ ਸਾਰੇ ਸਿਆਣੇ ਹੋ। ਉਹ ਤੋੜਿਆ ਲੱਕ। ਜੇ ਉਹਨਾਂ ਰੀਜਨਲ ਪਾਰਟੀਜ਼ ਨੇ ਰਿਵਾਈਜ਼ ਕਰਨਾ ਤਾਂ ਉਹਨਾਂ ਨੂੰ ਦਿੱਲੀ ਮਾਡਲ ਅਪਣਾਉਣਾ ਪਊਗਾ, ਇਸ ਚੀਜ਼ ਨੂੰ ਪਾਸੇ ਕਰਕੇ ਕਿ ਉਹ ਆਮ ਆਦਮੀ ਪਾਰਟੀ ਹੈ ਜਾਂ ਅਰਵਿੰਦ ਕੇਜਰੀਵਾਲ ਦਾ ਮਾਡਲ ਹੈ। ਦਿੱਲੀ ਮਾਡਲ ਕੀ ਹੈ ਕਿ ਮੁੱਢਲੀਆਂ ਬੇਸਿਕ ਜਿਹੜੀਆਂ ਨੇ ਜੀ, ਉਹ ਬੇਸਿਕ ਨੀਤੀ ਨੇ ਲੋਕਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਹੈ ਜੀ ਉਹ ਸਟੈਂਡਰਡ ਦੀ ਮਿਲੇ, ਉਹਨਾਂ ਦੀ ਬਿਮਾਰੀ ਦਾ ਇਲਾਜ ਜਿਹੜਾ ਜੀ ਉਹ ਹੋਵੇ। ਦਿੱਲੀ ਦੇ ਵਿੱਚ ਇਹ ਕਹਿੰਦੇ ਆ ਕਿ ਇਹਨਾਂ ਨੇ ਬੜਾ ਪ੍ਰਚਾਰਿਆ ਕਿ ਆਯੁਸ਼ਮਾਨ ਜਿਹੜੀ ਆ ਉਹ ਕਿਉਂ ਨਹੀਂ ਲਾਗੂ ਕੀਤੀ ਗਈ। ਆਯੁਸ਼ਮਾਨ ਜਿਹੜੀ ਹੈ ਜੀ ਉਹ ਬਿਲੋ ਪਾਵਰਟੀ ਲਾਈਨ ਵਾਲੇ ਲੋਕਾਂ ਦੇ ਵਾਸਤੇ ਆ। ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਇਲਾਜ ਜਿਹੜਾ ਜੀ ਉਹ ਸਾਰਿਆਂ ਦੇ ਵਾਸਤੇ ਹੀ ਅਵੇਲੇਬਲ ਹੈ। ਜੇ ਸਰਕਾਰੀ ਹਸਪੀਟਲ ਦੇ ਵਿੱਚ ਤੁਹਾਡਾ ਆਪਰੇਸ਼ਨ ਨਹੀਂ ਹੋ ਸਕਦਾ, ਸਰਕਾਰੀ ਹਸਪੀਟਲ ਲਿਖ ਕੇ ਦੇ ਕੇ ਕੋਈ ਪ੍ਰਾਈਵੇਟ ਹਸਪੀਟਲ ਜਿਹੜਾ ਜੀ ਉਹ ਨਾ ਨਹੀਂ ਕਰ ਸਕਦਾ, ਉਹਨੂੰ ਕਰਨਾ ਪਊਗਾ ਇਲਾਜ, ਉਹਦਾ ਬਿੱਲ ਜਿਹੜਾ ਜੀ ਉਹ ਸਰਕਾਰ ਦੇਊਗੀ। ਦੂਜੀ ਗੱਲ, ਇੰਨੀਆਂ ਸਹੂਲਤਾਂ ਜਿਹੜੀਆਂ ਜੀ ਉਹ ਦੇ ਕੇ ਫਿਰ ਵੀ ਉਹਨਾਂ ਨੇ ਕਰਜ਼ਾ ਨਹੀਂ ਚੁੱਕਿਆ, ਬਲਕਿ ਉਹਨਾਂ ਦਾ ਬਜਟ ਜਿਹੜਾ ਜੀ ਉਹ ਸਾਵਾ। ਇਹ ਦਿੱਲੀ ਮਾਡਲ ਹੈ। ਦਿੱਲੀ ਮਾਡਲ ਆਮ ਆਦਮੀ ਪਾਰਟੀ ਨੂੰ ਪਾਸੇ ਕਰਕੇ, ਅਰਵਿੰਦ ਕੇਜਰੀਵਾਲ ਨੂੰ ਪਾਸੇ ਕਰਕੇ ਉਹ ਲਿਆਉਣਾ ਪਊਗਾ ਰੀਜਨਲ ਪਾਰਟੀਜ਼ ਨੂੰ, ਜੇ ਉਹਨਾਂ ਨੇ ਰਿਵਾਈਜ਼ ਕਰਨਾ। ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਉਹ ਰਿਵਾਈਜ਼ ਹੋਣ ਨਹੀਂ ਦੇਣਾ ਇਹਨਾਂ ਵੱਡੀਆਂ ਪਾਰਟੀਆਂ ਨੇ ਜੀ, ਰੀਜਨਲ ਪਾਰਟੀਜ਼ ਜੀ। ਰੁਪਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕੱਟੋ ਨਾ ਫੋਨ, ਮੈਂ ਸੁਣਨਾ ਸੀ। ਮੈਂ ਇੱਕ ਪੁੱਛਣਾ ਸੀ, ਆਪਣਾ ਕੁੜੀ ਜਿਹੜੀ ਉਹ ਸਵਰਨਜੀਤ ਕੌਰ ਗਿੱਲ ਬੈਠੀ ਹੈਗੀ ਭੁੱਖ ਹੜਤਾਲ ਤੇ, ਉਹਦਾ ਪੁੱਛਣਾ ਸੀ ਉਹਦੀ ਕੀ ਅਪਡੇਟ ਹੈ। ਤੇ ਇੱਕ ਮੈਂ ਜਾਣਨਾ ਚਾਹੁੰਦਾ ਸੀ, ਜੇਕਰ ਬੰਦੇ ਕੋਲੇ ਕਿਸੇ ਕੋਲੇ ਕੈਨੇਡਾ ਦੀ ਸਿਟੀਜ਼ਨਸ਼ਿਪ ਆ, ਉੱਥੇ ਇੰਡੀਆ ਦੇ ਵਿੱਚ ਕਿਸੇ ਵੀ ਕਾਰਨ ਉਹ ਝੂਠੇ ਜਾਂ ਸੱਚੇ ਕੇਸ ਦੇ ਵਿੱਚ ਫਸ ਜਾਂਦਾ, ਤਾਂ ਉਹਦੀ ਜਿਹੜੀ ਜ਼ਮਾਨਤ ਆ ਉਹ ਹੋਣ ਦੇ ਵਿੱਚ ਟਾਈਮ ਲੱਗਦਾ ਜਾਂ ਜ਼ਮਾਨਤ ਨਹੀਂ ਹੁੰਦੀ, ਇਹ ਕੋਈ ਹੈ ਹੁੰਦਾ? ਥੈਂਕ ਯੂ ਜੀ। ਸਿਮਰਨਜੀਤ ਦੇ ਜਿਹੜੇ ਹਾਈ ਕੋਰਟ ਦੇ ਵਿੱਚ ਬੇਲ ਹੈ ਜੀ ਉਹ ਲੱਗੀ ਹੈ ਤੇ ਇਹਦੀ ਸ਼ੁੱਕਰਵਾਰ ਨੂੰ ਉਹਦੀ ਉਹ ਸੁਣਵਾਈ ਹੈ। ਉਮੀਦ ਹੈ ਹੋ ਜੂਗੀ। SC/ST ਐਕਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਵੀ ਮੰਨੀਆਂ ਜਿਹੜੀਆਂ ਤਰਮੀਮਾਂ ਨੇ, ਉਹਦੇ ਵਿੱਚ ਇਹ ਮੁਸ਼ਕਲ ਜਿਹੜਾ ਜੀ ਉਹ ਹਾਲਾਤ ਬਣ ਗਏ ਆ ਸਹੀ ਮਾਇਨਿਆਂ ਦੇ ਵਿੱਚ ਵੀ। ਕਿਸੇ ਨੂੰ ਤੁਸੀਂ ਜਾਤੀ ਸੂਚਕ ਬੋਲਿਆ ਕਿ ਪਰਚਾ ਦਰਜ ਕਰਾ ਕੇ ਤੁਹਾਨੂੰ ਦੀ ਅੰਦਰ ਕਰਕੇ ਤੁਸੀਂ ਮਾਫੀਆਂ ਮੰਗਦੇ ਜਿਹੜਾ ਜੀ ਉਹ ਤੁਰੇ ਫਿਰੋ। ਉਹ ਭੁੱਖ ਹੜਤਾਲ ਦੇ ਉੱਤੇ ਜਿਹੜੀ ਜੀ ਉਹ ਹੈ, ਜਿਹੜੀ ਉਹਦੀ ਕੋਸ਼ਿਸ਼ ਜਿਹੜੀ ਉਹ ਇਹ ਕੀਤੀ ਜਾ ਰਹੀ ਹੈ ਬੇਲ ਦੀ ਜਿਹੜਾ ਜੀ, ਉਹਦੇ 'ਚ ਮੈਂ ਇਨਵੋਲਵ ਹਾਂ ਜੀ। ਮੈਂ ਤੁਹਾਨੂੰ ਦੱਸਣਾ ਜੀ, ਡਾਇਰੈਕਟਲੀ ਇਨਵੋਲਵ ਹੈ। ਉਹ ਬੱਚਾ ਸਾਡਾ ਬੱਚਿਆਂ ਵਾਂਗੂ ਆ ਮੇਰੇ ਵਾਸਤੇ ਸਿਮਰਨਜੀਤ ਗਿੱਲ। ਜੋ ਹੋ ਸਕਦਾ ਜੀ ਉਹ ਦੱਸਣ ਦੀ ਜ਼ਰੂਰਤ ਨਹੀਂ, ਆਊਟ ਆਫ ਦੀ ਵੇ ਜਾ ਕੇ ਵੀ ਜਿਹੜਾ ਉਹਦੇ ਵਾਸਤੇ ਕਰਾਂਗੇ। ਉਹ ਆਪੇ ਆ ਕੇ ਫਾਈਟ ਬਾਹਰ ਕਰ ਲੂ। ਉਹ ਵਕੀਲ ਆ ਪੇਸ਼ੇ ਵਜੋਂ, ਬੜੀ ਐਕਟਿਵ ਜਿਹੜੀ ਜੀ ਉਹ ਲੜਕੀ ਆ। ਉਹ ਲੋਕਾਂ ਦੇ ਵਾਸਤੇ ਕੰਮ ਕਰਦੀ ਆ, ਬੱਚਿਆਂ ਦੇ ਵਾਸਤੇ ਕੰਮ ਜਿਹੜਾ ਜੀ ਉਹ ਕਰਦੀ ਆ। ਅਜਿਹੇ ਲੋਕਾਂ ਨੂੰ ਐਪਰੀਸ਼ੀਏਟ ਕੀ ਕਰਨਾ, ਉਹਨਾਂ ਦੇ ਵਾਸਤੇ ਧੁੱਚਰਾਂ ਜਿਹੜੀਆਂ ਜੀ ਉਹ ਡਾਈਆਂ ਜਾ ਰਹੀਆਂ ਨੇ। ਦੇਖੋ, ਜਿਹੜੀ ਤੁਸੀਂ ਦੂਸਰਾ ਸਵਾਲ ਪੁੱਛਿਆ, ਇਸ ਤਰ੍ਹਾਂ ਹੈ ਕਿ ਮੰਨ ਲਓ ਤੁਸੀਂ ਕਿਸੇ ਕੇਸ ਦੇ ਵਿੱਚ ਫਸੇ ਹੋ, ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਦੋਸ਼ੀ ਹੋ ਜਾਂ ਨਹੀਂ, ਜਿੱਥੇ ਫਸੇ ਹੋ ਉੱਥੋਂ ਦਾ ਕਾਨੂੰਨ ਉਹਦੇ ਉੱਤੇ ਜਿਹੜਾ ਜੀ ਉਹ ਲਾਗੂ ਹੁੰਦਾ ਆ। ਉੱਥੇ ਕਿਸੇ ਹੋਰ ਮੁਲਕ ਦੇ ਸਿਟੀਜ਼ਨ ਦਾ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਹੁੰਦਾ। ਮੰਨ ਲਓ ਤੁਹਾਡੇ ਕੋਲੇ ਅਮਰੀਕਨ ਪਾਸਪੋਰਟ ਹੈ ਜਾਂ ਕੈਨੇਡੀਅਨ ਪਾਸਪੋਰਟ ਹੈ, ਇੱਥੇ ਕਿਸੇ ਕੇਸ ਦੇ ਵਿੱਚ ਤੁਸੀਂ ਫਸ ਗਏ, ਜਿਹੜੀਆਂ ਇੰਪਲੀਮੈਂਟ ਹੈ ਜੀ ਇੱਥੋਂ ਦਾ ਸੰਵਿਧਾਨ, ਉਹਦੀਆਂ ਧਾਰਾਵਾਂ, ਉਹਦੇ ਤਹਿਤ ਜਿਹੜੀ ਜੋ ਵੀ ਕਾਰਵਾਈ ਉਹਦੇ ਤਹਿਤ ਹੋਊਗੀ। ਇਹਦੇ ਵਿੱਚ ਕੋਈ ਸਪੈਸ਼ਲ ਜਿਹੜੀਆਂ ਦੀ ਉਹ ਚੀਜ਼ਾਂ ਕਿਸੇ ਫੋਰਨ ਦੇ ਸਿਟੀਜ਼ਨ ਨੂੰ ਨਹੀਂ ਦਿੱਤੀਆਂ ਜਾਂਦੀਆਂ। ਅੱਗੇ ਜਿਹੜੇ ਹੋਏ ਨੇ ਸਾਡੇ ਨਾਲ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਬੰਦ ਸਾਹਿਬ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਂ ਪੁੱਛਣਾ ਚਾਹੁੰਦਾ ਸੀਗਾ ਜੀ, ਇੱਕ ਤਾਂ ਪਿੱਛੇ ਦਵਿੰਦਰਪਾਲ ਸਿੰਘ ਜੀ ਭੁੱਲਰ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਸੀਗਾ ਗੱਲਬਾਤ, ਉਹਦੇ ਬਾਰੇ ਡਿਟੇਲ ਦੱਸਿਓ। ਤੇ ਜੱਗੀ ਜੋਲਣਾ ਬਾਰੇ ਦੱਸਿਓ, ਕੋਈ ਅਪਡੇਟ ਹੈਗੀ ਹੈ ਜੀ? ਸੈਕੰਡ ਕੀ ਕਿਹਾ ਜੀ? ਸੈਕੰਡ ਕੀ? ਦੂਸਰਾ ਸਵਾਲ ਕੀ ਸੀ ਜਸਪਾਲ? ਮੈਂ ਪੁੱਛਿਆ ਜੀ, ਇੱਕ ਤਾਂ ਜੱਗੀ ਜੋਲਣਾ ਬਾਰੇ ਦੱਸਿਓ ਤੇ ਦਵਿੰਦਰਪਾਲ ਸਿੰਘ ਭੁੱਲਰ ਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਸੀਗਾ ਗੱਲਬਾਤ ਚੱਲ ਰਹੀ ਸੀ, ਉਹਦੇ ਬਾਰੇ ਕੁਝ ਦੱਸਿਓ। ਠੀਕ, ਥੈਂਕ ਯੂ। ਜੱਗੀ ਜੋਲ ਹੋਰਾਂ ਦਾ ਜਿਹੜਾ ਜੀ ਉਹ ਜਿਹੜਾ ਜੀ ਅੰਡਰ ਸੁਣਵਾਈ ਹੈ ਜੀ, ਉਹਦਾ ਤਾਂ ਕੁਛ ਵੀ ਜਿਹੜਾ ਲੇਟੈਸਟ ਨਹੀਂ ਗਾ। ਉਹ ਤਾਂ ਹੁਣ ਅਦਾਲਤ ਦਾ ਫੈਸਲਾ ਆਊਗਾ, ਫੇਰ ਹੀ ਜਿਹੜਾ ਜੀ ਉਹ ਪਤਾ ਲੱਗੂਗਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਬਾਰੇ
ਮਾਮਲੇ ਦੇ ਵਿੱਚ ਵੀ ਜਿਹੜਾ ਜੀ ਕੋਈ ਲੇਟੈਸਟ ਉਸ ਮਾਮਲੇ 'ਤੇ ਅਪਡੇਟ ਨਹੀਂ ਗਈ। ਇੱਕੋ ਹੀ ਅਪਡੇਟ ਇਸ ਮਾਮਲੇ 'ਚ ਹੈਗੀ ਕਿ ਦਇਆ ਸਿੰਘ ਲਾਹੌਰੀਆ ਜਿਹੜਾ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 23 ਸਾਲਾਂ ਤੋਂ ਬਾਅਦ ਉਹਨਾਂ ਨੂੰ 20 ਦਿਨ ਦੀ ਜਿਹੜੀ ਹੈ ਜੀ ਉਹ ਪੈਰੋਲ ਮਿਲੀ ਹੈ। 1993 ਦੇ ਵਿੱਚ ਜਿਹੜਾ ਜੀ ਦਇਆ ਸਿੰਘ ਲਾਹੌਰੀਆ ਨੇ ਜਿਹੜਾ ਸੀਗਾ ਜੀ ਉਹਨੂੰ ਇੱਕ ਕੇਸ ਦੇ ਵਿੱਚ ਜਿਹੜਾ ਜੀ ਉਦੋਂ ਉਹ ਫਸਿਆ ਸੀਗਾ। ਕੈਬਨਿਟ ਮੰਤਰੀ ਰਾਮ ਨਿਵਾਸ ਮਿਰਧਾ ਦੇ ਮੁੰਡੇ ਨੂੰ ਜਿਹੜਾ ਉਹ ਅਗਵਾ ਕੀਤਾ ਸੀ ਇਸ ਮਾਮਲੇ ਦੇ ਵਿੱਚ, ਇਹ ਵੀ ਉਹਦੇ ਵਿੱਚ ਹੀ ਆਉਂਦਾ। ਤੇ ਉਹਦੀ ਜਿਹੜੀ ਇਹ ਪਹਿਲੀ ਵਾਰੀ ਪੈਰੋਲ ਹੋਈ ਆ 20 ਦਿਨ ਦੀ, ਤੇ ਅੱਗੋਂ ਇਹ ਪੈਰੋਲ ਦੇ ਵਾਸਤੇ ਜਿਹੜਾ ਜੀ ਉਹ ਰਾਹ ਖੁੱਲੂਗਾ। ਇਹੀ ਇਹਦੇ ਵਿੱਚ ਆਪੇ। ਹਾਂਜੀ, ਅੱਗੇ ਜੁੜੇ ਹੋਏ ਨੇ ਸਤਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੀ ਤੁਸੀਂ ਕੱਲ ਗੱਲ ਕਰਦੇ ਸੀਗੇ, ਮੈਂ ਕੱਲ ਜਿਹੜੇ ਸਿਆਣੇ ਲੀਡਰ ਸੀਗੇ ਅਕਾਲੀ ਦਲ, ਜਿਹੜੇ ਟਕਸਾਲੀ ਆ ਜਾਂ ਢੀਂਡਸੇ ਹੋਣੀ, ਉਹ ਨੇ ਗੱਲ ਕਹੀ ਆ ਵੀ ਅਸੀਂ ਬੇਅਦਬੀ ਵੇਲੇ ਆਂਦੇ ਰਹੇ ਜਾਂ ਸੁਖਬੀਰ ਬਾਦਲ ਨੇ ਸਾਡੀ ਕੇਸ ਸਿਆਣੇ ਜਿੰਨੇ ਵੀ ਲੀਡਰ ਹੈਗੇ ਸੁਣੀ ਨਹੀਂ ਆ। ਇਹ ਜਿਹੜੇ ਲੀਡਰ ਨੇ ਜਿੰਨੇ ਵੀ, ਇਹ ਹੋਣੀ ਕਿਉਂ, ਮਤਲਬ ਇਹ ਜਦੋਂ ਇਹਨਾਂ ਤੋਂ ਪਿੱਛੇ ਹਟ ਜਾਂਦੀ ਉਦੋਂ ਕੋਈ ਬੋਲਦੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਵਿੱਚ ਬਾਦਲ ਦੇ ਨਾਲ ਸਮਝੌਤਾ ਬੀਜੇਪੀ RS ਦਾ ਹੋਇਆ ਵੀ ਕਿੱਦਾਂ ਉਹ ਕੌਮ ਦੀਆਂ ਜੜ੍ਹਾਂ ਵੱਢ ਰਹੀ ਹੈ, ਕਿੱਦਾਂ ਸਭ ਕੁਝ। ਇਹ ਗੱਲਾਂ ਇਹਨਾਂ ਲੀਡਰਾਂ ਨੂੰ ਕਿਉਂ ਨਹੀਂ ਪਤਾ ਵੀ ਗੁਪਤ ਸਮਝੌਤੇ ਵੀ ਹੋਏ ਨੇ ਵੀ ਅਸੀਂ ਕੌਮ ਨੂੰ ਬਾਹਰ ਦੱਸੀਏ। ਇਹ ਬਾਅਦ 'ਚ ਕਿਉਂ, ਮਤਲਬ ਜਦੋਂ ਇਹਨਾਂ ਦੀ ਆਪਣੀ ਤਰਫ ਫਤਿਹ ਹੁੰਦੀ ਉਦੋਂ ਹੀ ਕਿਉਂ ਪਿੱਛੇ ਹਟਦੇ ਨੇ। ਦੂਜੀ ਗੱਲ, ਜਿਹੜਾ ਜਥੇਦਾਰ ਦਾ ਬਿਆਨ ਆ ਤੇ ਇੱਕ ਲੌਂਗੋਵਾਲ ਦਾ ਬਿਆਨ ਆਇਆ ਵੀ ਨਗਰ ਕੀਰਤਨ ਜਿਹੜਾ ਜੋ ਵੀ ਉਹ ਆਪਣਾ ਹੋਇਆ ਉੱਥੇ ਪੌਵਿੰਡ, ਉਹਨਾਂ ਨੇ ਕਿਹਾ ਵੀ ਆਤਿਸ਼ਬਾਜ਼ੀ ਪਾਬੰਦੀ ਲੱਗਣੀ ਚਾਹੀਦੀ। ਉਹ ਆਤਿਸ਼ਬਾਜ਼ੀ ਉਹਨਾਂ ਨੇ ਦਰਬਾਰ ਸਾਹਿਬ ਬਾਰੇ ਕਿਉਂ ਨਹੀਂ ਕਿਹਾ ਵੀ ਆਪਾਂ ਉੱਥੋਂ ਵੀ ਪਾਬੰਦੀ ਲਾਵਾਂਗੇ? ਇਹਦੇ ਬਾਰੇ ਜ਼ਰੂਰ ਦੱਸੋ ਦੋਵਾਂ ਬਾਰੇ। ਥੈਂਕ ਯੂ। ਦੇਖੋ, ਦੱਸ ਤਾਂ ਜੀ ਅਜੇ ਵੀ ਨਹੀਂ ਰਹੇ, ਕਿਉਂਕਿ ਅੰਦਰੂਨੀ ਸਮਝੌਤੇ ਜਿਹੜੇ ਨੇ ਉਹ ਲਿਖਤ ਨਹੀਂ ਨਾ ਹੁੰਦੇ ਜੀ, ਉਹ ਤਾਂ ਵਰਬਲੀ ਹੁੰਦੇ ਨੇ। ਇੱਕ ਜਦੋਂ 84 ਦੇ ਟਾਈਮ ਇੱਕ ਜਥਾ ਹੁੰਦਾ ਸੀਗਾ ਜਿਹੜਾ ਜੀ ਢਾਡੀਆਂ, ਉਹ ਇੱਕ ਪੜ੍ਹਦਾ ਹੁੰਦਾ ਸੀਗਾ ਕਿ ਰਸਗੁੱਲਿਆਂ ਤੇ ਚਾਹ ਦੇ ਕੱਪ ਨਾਲ ਘੁੱਟ ਕੌਮ ਦਾ ਭਰਿਆ। ਉਹ ਗੱਲ ਹੈ ਜੀ, ਰਸਗੁੱਲਿਆਂ ਤੇ ਚਾਹ ਦੇ ਕੱਪ ਦੇ ਨਾਲ ਕੌਮਾਂ ਦੇ ਘੁੱਟ ਜਿਹੜੇ ਜੀ ਉਹ ਭਰ ਲਏ ਜਾਂਦੇ ਆ। ਉਹ ਟਾਈਮ ਬੀਤ ਗਏ ਜਦੋਂ ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਪੰਥ ਵਸੈ ਮੈਂ ਉਜੜਾ। ਹੁਣ ਨਹੀਂ ਆ ਜੀ, ਹੁਣ ਤਾਂ ਉਲਟ ਹੈ ਜੀ, ਇਹਦੇ ਬਿਲਕੁਲ ਜਿਹੜਾ ਜੀ ਉਹ ਉਲਟ ਹੈ। ਤੁਸੀਂ ਦੇਖੋ ਕਿ ਇੱਕ ਪੁੱਤ ਪ੍ਰਸਤੀ ਜਿਹੜੀ ਹੈ ਜੀ ਉਹ ਕਿੱਥੋਂ ਤੱਕ ਲੈ ਗਈ ਕੌਮ ਨੂੰ, ਪੰਜਾਬ ਨੂੰ। ਤੇ ਮੇਰਾ ਪੁੱਤ ਜਿਹੜਾ ਜੀ ਉਹ CM ਬਣਨਾ ਜਿਹੜਾ ਜੀ ਉਹ ਚਾਹੀਦਾ, ਉਹਦੇ ਹੱਥ ਸਾਰਾ ਕੁਛ ਆਵੇ। ਇਹ ਕੋਈ ਰਾਜਾਸ਼ਾਹੀ ਤਾਂ ਹੈ ਨਹੀਂ ਵੀ ਤਿਲਕ ਕਰਕੇ ਜਾਣਾ। ਇਹ ਤਿਲਕ ਵਾਲੀ ਗੱਲ ਹੀ ਕੀਤੀ ਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਜਿੰਨੇ ਸਮਝੌਤੇ ਕੀਤੇ ਆ ਉਹਨਾਂ ਨੇ ਕਿਸ ਚੀਜ਼ ਦੇ ਵਾਸਤੇ? ਘਰੋਂ ਤਾਂ ਰੱਜੇ ਪੁੱਜੇ ਸੀਗੇ, ਜ਼ਮੀਨਾਂ ਜਾਇਦਾਦਾਂ ਬਥੇਰੀਆਂ ਸੀ, ਇੱਕੋ ਚੀਜ਼ ਦੇ ਵਾਸਤੇ ਸਮਝੌਤੇ ਕੀਤੇ ਨਾ ਕਿ ਮੇਰਾ ਪੁੱਤ ਜਿਹੜਾ ਜੀ ਉਹ ਕਿਸੇ ਤਰੀਕੇ ਦੇ ਨਾਲ ਉਹ CM ਬਣੇ ਪੰਜਾਬ ਦਾ। ਇਸ ਤੋਂ ਘੱਟ ਮੈਨੂੰ ਜਿਹੜਾ ਜੀ ਉਹ ਮਨਜ਼ੂਰ ਨਹੀਂ। ਜਦੋਂ ਨਿੱਜੀ ਸਮਝੌਤੇ ਜਿਹੜੇ ਜੀ ਉਹ ਕੀਤੇ ਜਾਂਦੇ ਆ ਤੇ ਫਿਰ ਤਾਂ ਉਹਦੇ ਵਿੱਚ ਨੁਕਸਾਨ ਹੀ ਜਿਹੜਾ ਜੀ ਹੁੰਦਾ। ਉਹ ਲੋਕ ਹੋਰ ਸੀਗੇ ਜੀ ਜਿਹੜੇ ਕੌਮ ਦੀ ਖਾਤਰ ਜਿਹੜਾ ਸਾਰਾ ਕੁਛ ਲੁਟਾ ਦਿੰਦੇ ਹੁੰਦੇ ਸੀਗੇ। ਜਿਹੜਾ ਆਪਾਂ ਚਰਖੜੀਆਂ ਤੇ ਚੜਾਏ, ਜਿਹੜਾ ਜੀ ਉਹ ਤਨ ਆਰਿਆਂ ਨਾਲ ਚਰਵਾਏ ਬੱਚਿਆਂ ਦੇ ਜਿਹੜੇ ਟੋਟੇ ਸੀ ਉਹ ਕਰਵਾ ਕੇ ਝੋਲੀਆਂ ਦੇ ਵਿੱਚ ਪਵਾਏ। ਉਹ ਲੋਕ ਆਪਾਂ ਉਹਨਾਂ ਦੇ ਵਾਸਤੇ ਸੁਣਦੇ ਹਾਂ। ਇਹ ਲੋਕ ਇਹ ਕਹਿੰਦੇ ਆ ਕਿ ਅਸੀਂ ਉਹਨਾਂ ਦੇ ਜਿਹੜਾ ਜੀ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਆ। ਇਹਨਾਂ ਦੇ ਵਿੱਚੋਂ ਕੋਈ ਇੱਦਾਂ ਦਾ ਤੁਹਾਨੂੰ ਜਿਹੜਾ ਜੀ ਉਹ ਦਿਸਦਾ? ਅੱਜ ਦੇ ਯੁੱਗ ਦੇ ਵਿੱਚ ਤਾਂ ਜਿਹੜਾ ਜੀ ਉਹ ਕੋਈ ਨਹੀਂ ਜਿਹੜਾ ਦਿਸ ਰਿਹਾ। ਦੂਜੀ ਜਿਹੜੀ ਗੱਲ ਤੁਸੀਂ ਕੀਤੀ ਆ ਉਹ ਪਊਵਿੰਡ ਵਾਲੀ, ਦੇਖੋ ਉਹਦੇ ਵਿੱਚ ਡਿਲੇ ਕਿਉਂ ਆ? ਉਹਦੇ ਵਿੱਚ ਕਿਉਂ ਡਿਲੇ ਜਿਹੜਾ ਜੀ ਉਹ ਕੀਤਾ ਜਾ ਰਿਹਾ? ਕਿਉਂ ਸਰਕਾਰ ਇਹਦੇ ਉੱਤੇ ਪਾਬੰਦੀ ਲਾਵੇ? ਜੇ ਸਰਕਾਰ ਪਾਬੰਦੀ ਲਾਵੇ ਨਗਰ ਕੀਰਤਨਾਂ ਦੇ ਮੂਹਰੇ ਜਿਹੜਾ ਜੀ ਇਹ ਪਟਾਕੇ ਚਲਾਉਣ ਲਈ, ਤੇ ਇਹ ਲੋਕ ਉੱਠ ਕੇ ਖੜੇ ਹੋਣਗੇ ਸਰਕਾਰ ਨੇ ਧਰਮ ਦੇ ਮਾਮਲਿਆਂ 'ਚ ਦਖਲ ਦਿੱਤਾ। ਸਾਨੂੰ ਦੇਖੋ ਜੀ, ਸਾਡੀ ਆਜ਼ਾਦੀ ਖੋ ਰਹੇ ਆ। ਅਸੀਂ ਖੁਸ਼ੀ ਦੇ ਮੌਕੇ ਦੇ ਉੱਤੇ ਵੀ ਜਿਹੜਾ ਜੀ ਉਹ ਪਟਾਕੇ ਨਹੀਂ ਚਲਾ ਸਕਦੇ। ਅਸੀਂ ਤਾਂ ਪਤਾ ਨਹੀਂ ਕਿੱਧਰ ਤੁਰੇ ਫਿਰਦੇ ਆ ਜੀ। ਐਤਕੀ ਦੀਵਾਲੀ ਤੇ ਇੰਨੇ ਪਟਾਕੇ ਨਹੀਂ ਚੱਲੇ ਜਿੰਨੇ 550 ਸਾਲਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚੱਲੇ ਆ। ਇਹ ਮੂਰਖਤਾ ਨਹੀਂ ਜੀ, ਇਹ ਕੀ ਇਹ ਮੂਰਖਤਾ ਨਹੀਂ ਉਸ ਮਹਾਨ ਪੁਰਖ ਦੇ ਨਾਂ ਦੇ ਉੱਤੇ ਜਿਹੜਾ ਐਨਵਾਇਰਮੈਂਟ ਦੇ ਜਿਹੜਾ ਜੀ ਉਹ ਇੰਨੇ ਸੱਦੇ ਦੇ ਕੇ ਗਿਆ। ਅਸੀਂ ਐਨਵਾਇਰਮੈਂਟ ਉਹਦਾ ਜਿਹੜਾ ਜੀ ਉਹ ਗੰਦਾ ਕੀਤਾ। ਲੋਕ ਕਦੋਂ ਸੁਧਰਨਗੇ? ਜਿਹੜਾ ਪੋਟਾਸ਼ ਤੇ ਗੰਧਕ ਉੱਥੇ ਜਿਹੜਾ ਜੀ ਉਹ ਵਰਤਿਆ ਗਿਆ ਉਹ ਆਮ ਥੋੜ੍ਹੀ ਮਿਲ ਜਾਂਦਾ ਜੀ, ਬੋਰੀ ਦੇ ਵਿੱਚ ਪਾ ਕੇ ਲਿਆਂਦਾ ਗਿਆ ਵੀ ਜਿੱਥੋਂ ਚੱਲਿਆ, ਜਿੱਥੋਂ ਤੱਕ ਜਾਣਾ ਉੱਥੋਂ ਤੱਕ ਪਟਾਕੇ ਚਲਾਉਂਦੇ ਜਾਣਾ। ਮੈਂ ਵੀਡੀਓ ਵਿੱਚ ਸ਼ੇਅਰ ਕੀਤੀ ਸੀ, 12-12 ਸਾਲ ਦੇ 13-13 ਸਾਲ ਦੇ ਬੱਚੇ ਆ ਉਹ, ਜਿਹੜੇ ਕਿ ਉਹ ਗੰਧਕ ਤੇ ਪੋਟਾਸ਼ ਦੇ ਜਿਹੜੇ ਜੀ ਉਹ ਪਟਾਕੇ ਚਲਾਉਂਦੇ ਜਿਹੜਾ ਜੀ ਮੂਹਰੇ ਜਾ ਰਹੇ ਆ। ਉਹਦੇ 'ਚ ਇੱਕ ਸੰਗਿਆੜੀ ਜਿਹੜੀ ਡਿੱਗੀ ਆ ਜਿਹਨੇ 3 ਘਰਾਂ ਦੇ ਚਿਰਾਗ ਜਿਹੜੇ ਜੀ ਉਹ ਖੋਲੇ ਆ। ਜਥੇਦਾਰ ਸਾਹਿਬ ਇੰਤਜ਼ਾਰ ਕਿਸ ਚੀਜ਼ ਦਾ ਕਰ ਰਹੇ ਆ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਜੀ ਉਹ ਕਿਸ ਚੀਜ਼ ਦੀ ਇੰਤਜ਼ਾਰ ਕਰ ਰਿਹਾ? ਕਿਸੇ ਇਸ ਤੋਂ ਹੋਰ ਵੱਡੇ ਹਾਦਸੇ ਦੀ ਕਿ ਉਹ ਹੋਵੇ, ਉਹਦੇ ਵਿੱਚ ਜ਼ਿਆਦਾ ਜਾਣ ਤੇ ਫਿਰ ਜਿਹੜਾ ਜੀ ਕੀਤਾ ਜਾਵੇ।
ਮੁਕੰਮਲ ਰੂਪ ਦੇ ਵਿੱਚ ਪਾਬੰਦੀ ਜਿਹੜੀ ਇਹਦੇ ਉੱਤੇ ਲੱਗਣੀ ਜਿਹੜਾ ਉਹ ਚਾਹੀਦੀ ਹੈ। ਦੀਵਾਲੀ ਦੇ ਮੌਕੇ ਦੇ ਉੱਤੇ ਕਿਹਾ ਜਾਂਦਾ ਕਿ ਆਤਿਸ਼ਬਾਜ਼ੀ ਜਿਹੜੀ ਜੀ ਉਹ ਦਰਬਾਰ ਸਾਹਿਬ ਚੱਲਦੀ ਹੈ, ਉਹ ਅਟਰੈਕਟ ਕੀਤਾ ਜਾਂਦਾ ਜੀ। ਆਈ ਥਿੰਕ ਉਹ ਉਹੋ ਜਿਹੀ ਜਗ੍ਹਾ ਆ, ਉਹਦੀ ਤੁਹਾਨੂੰ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ, ਅਟਰੈਕਟ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਇੱਥੇ ਕੋਈ ਅਟਰੈਕਟ ਹੋ ਕੇ ਆਵੇ। ਅਟਰੈਕਟ ਹੋ ਕੇ ਕੋਈ ਆਊਗਾ ਤੇ ਉਹਨੂੰ ਇੱਕ ਐਜ਼ ਏ ਵਿਜ਼ਟਰ ਪਲੇਸ ਦੇ ਉੱਤੇ ਜਿਹੜਾ ਜੀ ਉਹ ਜਾਊਗਾ। ਹੁਣ ਕੀ ਲੱਗ ਪਿਆ ਅਸਲ ਦੇ ਵਿੱਚ ਜਿਹੜਾ ਜੀ ਇਹਦੇ ਵਾਸਤੇ ਬਹੁਤ ਘੱਟ ਜਿਹੜੀ ਜੀ ਉਹ ਗੱਲ ਹੁੰਦੀ ਹੈ। ਜਦੋਂ ਤੁਸੀਂ ਦੂਜੇ ਸੂਬਿਆਂ ਦੇ ਵਿੱਚੋਂ ਜੇ ਤੁਸੀਂ ਦੇਖੋ ਅੱਜ ਕੱਲ੍ਹ ਨੈੱਟ ਦੇ ਉੱਤੇ ਲੱਭ ਜਾਂਦਾ, ਉਹ ਤੁਹਾਨੂੰ ਟੂਰ ਪੈਕੇਜ ਜਿਹੜਾ ਜੀ ਉਹ ਬਣਾਉਂਦੇ ਆ। ਜਿਹੜੀਆਂ ਬੱਸਾਂ ਆਉਂਦੀਆਂ ਉਹਨਾਂ ਟੂਰ ਪੈਕੇਜ ਦੇ ਵਿੱਚ ਪਹਾੜਾਂ ਦੇ ਵਿੱਚ ਕੁਝ ਧਾਰਮਿਕ ਸਥਾਨ ਜਿਹੜੇ ਜੀ ਉਹ ਸ਼ਾਮਿਲ ਕੀਤੇ ਜਾਂਦੇ ਆ। ਉਹਦੇ ਵਿੱਚ ਜਿਹੜੇ ਪੰਜਾਬ ਦੇ ਕੁਝ ਧਾਰਮਿਕ ਸਥਾਨ ਸ਼ਾਮਿਲ ਕੀਤੇ ਜਾਂਦੇ ਆ। ਉਹਦੇ ਵਿੱਚ ਦੁਰਗਿਆਨਾ ਮੰਦਿਰ ਆ ਜਾਂਦਾ, ਉਹਦੇ ਵਿੱਚ ਦਰਬਾਰ ਸਾਹਿਬ ਜਿਹੜਾ ਜੀ ਉਹ ਆ ਜਾਂਦਾ। ਇਹੋ ਜਿਹੇ ਜਿਹੜੀਆਂ ਜਗ੍ਹਾ ਆ ਜਾਂਦੀਆਂ ਨੇ, ਇਹ ਟੂਰਿਸਟ ਪੈਕੇਜ ਦੇ ਵਿੱਚ ਜਿਹੜਾ ਜੀ ਉਹ ਆਉਣ ਲੱਗ ਗਏ। ਜਦੋਂ ਟੂਰਿਸਟ ਪੈਕੇਜ ਦੇ ਵਿੱਚ ਆਉਣ ਲੱਗੇ ਤੇ ਫਿਰ ਉਹਦੇ ਨਾਲ ਪੈਸਾ ਆਇਆ ਨਾ ਜੀ, ਪੈਸਾ ਵਧਿਆ, ਪੈਸੇ ਤੋਂ ਸਮੱਸਿਆ ਜਿਹੜੀ ਸੀ ਉਹ ਸਟਾਰਟ ਹੋਈ। ਮੇਰੀ ਜਾਚੇ ਇਹ ਟੂਰਿਸਟ ਪੈਕੇਜ ਦੇ ਵਿੱਚ ਜਿਹੜਾ ਜੀ ਉਹ ਆਉਣਾ ਇਸ ਸਮੱਸਿਆ ਦੀ ਕਾਰਨ ਬਣ ਰਿਹਾ। ਉਹ ਟਿਕਟੋਕ ਵਾਲਾ ਵੀ ਤੇ ਉਂਝ ਵੀ ਜਿਹੜਾ ਜੀ ਉਹ ਟੂਰਿਸਟ ਪਲੇਸ ਨਹੀਂ ਗਏ। ਇਹ ਸਾਨੂੰ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜਾ ਜੀ ਉਹ ਵਖਰੇਵਾਂ ਪੈਦਾ ਕਰਨਾ ਜਿਹੜਾ ਜੀ ਉਹ ਪਊਗਾ। ਵਖਰੇਵਾਂ ਇਸ ਤਰੀਕੇ ਨਾਲ ਪੈਦਾ ਕਰਨਾ ਪਊਗਾ ਕਿ ਇਹ ਇਟਸ ਨਾਟ ਏ ਟੂਰਿਸਟ ਪਲੇਸ ਕਿ ਜਿੱਥੇ ਤੁਸੀਂ ਅਟਰੈਕਟ ਹੋ ਕੇ ਜਿਹੜਾ ਜੀ ਉਹਦਾ ਅਟਰੈਕਸ਼ਨ ਕਿਸੇ ਹੋਰ ਹਿਸਾਬ ਦੀ ਹੋ ਸਕਦੀ ਹੈ। ਅਟਰੈਕਸ਼ਨ ਧਾਰਮਿਕ ਤੌਰ ਦੇ ਉੱਤੇ ਜਿਹੜੀ ਜੀ ਉਹ ਹੋ ਸਕਦੀ ਹੈ ਕਿ ਤੁਸੀਂ ਆਪਣੇ ਮਨ ਦੀ ਸੈਟਿਸਫੈਕਸ਼ਨ ਦੇ ਵਾਸਤੇ ਉੱਥੇ ਜਿਹੜਾ ਜੀ ਉਹ ਜਾ ਰਹੇ ਹੋ। ਇੱਕ ਸੁਨਹਿਰੀ ਮੰਦਿਰ, ਸੋਨੇ ਦਾ ਮੰਦਿਰ ਦੇਖਣ ਵਾਸਤੇ ਨਹੀਂ ਤੁਸੀਂ ਜਿਹੜਾ ਜੀ ਉਹ ਜਾ ਰਹੇ। ਜੇ ਤੁਸੀਂ ਟੂਰਿਸਟ ਪੈਕੇਜ ਦੇ ਵਿੱਚ ਜਾਓਗੇ, ਸੋਨੇ ਦਾ ਮੰਦਿਰ ਵੇਖਣ ਜਾਓਗੇ, ਫਿਰ ਟਿਕਟੋਕ ਬਣਾਓਗੇ। ਜੇ ਤੁਸੀਂ ਕਿਤੇ ਰੂਹਾਨੀ ਜਿਹੜੀ ਇੱਕ ਤੁਹਾਨੂੰ ਸ਼ਾਂਤੀ ਆ ਉਹਦੇ ਵਾਸਤੇ ਜਾਓਗੇ, ਫਿਰ ਤੁਹਾਡਾ ਧਿਆਨ ਟਿਕਟੋਕ ਵੱਲ ਨਹੀਂ ਜਿਹੜਾ ਜੀ ਉਹ ਜਾਂਦਾ, ਫਿਰ ਤੁਹਾਡਾ ਧਿਆਨ ਕਿਸੇ ਹੋਰ ਚੀਜ਼ ਦੇ ਵੱਲ ਨਹੀਂ ਜਾਂਦਾ। ਇਹ ਇੱਕ ਕਮਰਸ਼ਲਾਈਜ਼ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ, ਉਹਦੇ ਵਿੱਚੋਂ ਆਤਿਸ਼ਬਾਜ਼ੀ ਨਿਕਲੀ ਹੋਈ ਹੈ। ਆਤਿਸ਼ਬਾਜ਼ੀ ਦਾ ਕੋਈ ਸਬੰਧ ਨਹੀਂ ਹੈਗਾ ਜੀ, ਕਿਸੇ ਨਗਰ ਕੀਰਤਨ ਦੇ ਨਾਲ ਆਤਿਸ਼ਬਾਜ਼ੀ ਦਾ ਕੋਈ ਸਬੰਧ ਨਹੀਂਗਾ, ਕਿਸੇ ਧਾਰਮਿਕ ਸਮਾਗਮ ਦੇ ਨਾਲ ਆਤਿਸ਼ਬਾਜ਼ੀ ਦਾ ਕੋਈ ਸਬੰਧ ਨਹੀਂਗਾ। ਜਿੰਨਾ ਇੰਟਲੈਕਚੁਅਲ ਵਰਗ ਦੁਨੀਆ ਭਰ ਦੇ ਵਿੱਚ ਬੈਠਾ, ਉਹਨੂੰ ਇਹਨਾਂ ਗੰਭੀਰ ਸਮੱਸਿਆਵਾਂ ਦੇ ਉੱਤੇ, ਗੰਭੀਰ ਗੱਲਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਇਹ ਇੰਪਲੀਮੈਂਟ ਜਿਵੇਂ ਮਰਜ਼ੀ ਕਰਾਉਣਾ ਪਊਗਾ, ਨਹੀਂ ਤਾਂ ਅਦਰਵਾਈਜ਼ ਨੁਕਸਾਨ ਏਦਾਂ ਹੀ ਹੁੰਦੇ ਰਹਿਣਗੇ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰ। ਮੈਂ ਪੰਨੂ ਸਾਹਿਬ ਇੰਨੀ ਹੀ ਗੱਲ ਕਰਨੀ ਆ ਦਿੱਲੀ ਦੀਆਂ ਇਲੈਕਸ਼ਨਾਂ ਤੇ, ਜਿਹੜੀਆਂ ਭਾਜਪਾ 17-18 ਸੀਟਾਂ ਲੈ ਕੇ ਜਾ ਰਹੀ ਆ, ਜੋ ਜਿੰਨਾ ਕੰਮ ਕੀਤਾ, ਜਿਹੜਾ ਮਾਹੌਲ ਸੀ, ਉਸ ਹਿਸਾਬ ਨਾਲ ਤਾਂ ਇੱਕ ਵੀ ਸੀਟ ਨਹੀਂ ਆਉਣੀ ਚਾਹੀਦੀ। ਕੀ ਇਹਦਾ ਕਾਰਨ ਆ ਕਿ ਭਾਜਪਾ ਨੇ ਜਿਹੜੇ ਆਖਰੀ 4 ਦਿਨ ਪੂਰੀ ਸਰਕਾਰ ਝੋਕਤੀ, ਉਹਦਾ ਕਾਰਨ ਹੋ ਸਕਦਾ ਹੈ, ਜਾਂ ਕੋਈ ਪੈਸਾ ਚੱਲ ਗਿਆ ਜੀ? ਇੱਕ ਦੂਸਰਾ, ਜਿੰਨੇ ਵੀ ਮੁਸਲਮਾਨ ਏਰੀਏ ਨੇ ਉੱਥੇ ਸਾਰਿਆਂ 'ਚ ਭਾਜਪਾ ਜਿੱਤ ਰਹੀ ਹੈ, ਤੇ ਇਹਦੇ ਬਾਰੇ ਗੱਲ ਪੁੱਛਣਾ ਚਾਹੁੰਦਾ ਮੈਂ, ਕੀ ਕਰਾਂ ਜੀ? ਦੇਖੋ ਉਹਦੇ ਨਤੀਜੇ ਆ ਲੈਣ ਦਿਓ। ਜਿਹੜੀ ਤੁਸੀਂ ਸੈਕਿੰਡ ਵਾਲੀ ਜਿਹੜੀ ਗੱਲ ਕੀਤੀ ਨਾ, ਉਹ ਨਤੀਜੇ ਆ ਲੈਣ ਦਿਓ। ਜੇ ਤੁਸੀਂ ਦੇਖੋ ਕਿਤੇ 88 ਵੋਟਾਂ ਦਾ ਫਰਕ ਹੈ, ਕਿਤੇ 100 ਵੋਟਾਂ ਦਾ ਫਰਕ ਹੈ, ਕਿਤੇ 150 ਦਾ, ਕਿਤੇ 200 ਦਾ, ਫਾਈਨਲ ਨਤੀਜੇ ਆ ਲੈਣ ਦਿਓ। ਕਿੱਥੇ ਕਿਹਨੇ ਕਿੰਨੀਆਂ ਵੋਟਾਂ ਜਿਹੜੀਆਂ ਵੀ ਉਹ ਪਾਈਆਂ, ਉਹ ਬਾਅਦ ਦੇ ਵਿੱਚ ਆਊਗੀ। ਹਾਂ, ਜਿੰਨੀਆਂ ਵੀ ਸੀਟਾਂ ਜਿੱਤ ਰਹੀ ਹੈ, ਸਵਾਲ ਤਾਂ ਹੈਗਾ ਤੁਹਾਡਾ ਜਿਹੜਾ ਜੀ ਉਹ ਸਵਾਲ ਹੈਗਾ, ਉਹ ਇਸ ਪੱਖੋਂ ਸਵਾਲ ਹੈ। ਦੇਖੋ ਜਿੱਥੇ ਪ੍ਰਧਾਨ ਮੰਤਰੀ ਨੇ ਰੈਲੀਆਂ ਕੀਤੀਆਂ ਹੋਣ, ਜਿੱਥੇ ਗ੍ਰਹਿ ਮੰਤਰੀ ਹੋਰਾਂ ਨੇ ਇਹਨੂੰ ਹਿੰਡ ਦਾ ਸਵਾਲ ਜਿਹੜਾ ਜੀ ਉਹ ਬਣਾ ਲਿਆ ਹੋਵੇ, ਜਿੱਥੇ ਸਾਰੇ ਭਾਜਪਾਈ ਮੁੱਖ ਮੰਤਰੀ ਝੋਕ ਦਿੱਤੇ ਗਏ ਹੋਣ, ਜਿੱਥੇ 400 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਵੀ ਉਹ ਝੋਕ ਦਿੱਤੇ ਗਏ ਹੋਣ, ਉੱਥੇ ਕੁਛ ਤਾਂ ਉਹਨਾਂ ਨੇ ਇੰਨਾ ਕੁ ਤਾਂ ਜਿਹੜਾ ਵੀ ਉਹ ਲਿਜਾਣਾ ਨਾ, ਨਹੀਂ ਤਾਂ ਅਦਰਵਾਈਜ਼ ਬੇਇੱਜ਼ਤੀ ਬਹੁਤ ਹੁੰਦੀ ਹੈ। ਉਹ ਪੈਸਾ ਆ, ਲਾਲਚ ਆ, ਡਰਾਵਾ ਆ, ਕੁਛ ਵੀ ਆ, ਉਹਦੇ ਵਿੱਚ ਕਈ ਕੁਛ ਜਿਹੜਾ ਜੀ ਉਹ ਸ਼ਾਮਿਲ ਹੈਗਾ ਆ। ਜਿੰਨਾ ਕੁ ਵੀ ਜਿਹੜਾ ਜੀ ਇੰਨੇ ਕੁ ਉਹਨਾਂ ਨੇ ਲਿਜਾਣੀਆਂ ਜੀ, 12-13 ਸੀਟਾਂ ਤਾਂ ਉਹਨਾਂ ਨੇ ਜਿਹੜੀਆਂ ਜੀ ਉਹ ਲਿਜਾਣੀਆਂ ਨੇ। ਮੇਰਾ ਅੱਜ ਵੀ ਜਿਹੜਾ ਜੀ ਉਹ ਮੰਨਣਾ ਕਿ 55-56 ਸੀਟਾਂ, 55-56, 57 ਆ ਜਾਣ, ਇੰਨੀਆਂ ਕੁ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਨੂੰ ਆਉਣਗੀਆਂ। 11-12-13 ਇੰਨੀਆਂ ਕੁ ਜਿਹੜੀਆਂ ਜੀ ਉਹ ਆ ਜਾਣਗੀਆਂ ਭਾਰਤੀ ਜਨਤਾ ਪਾਰਟੀ ਨੂੰ, ਇੰਨੀਆਂ ਕੁ ਆਉਣਗੀਆਂ ਜੀ ਉਹਨੂੰ। ਕਾਂਗਰਸ ਨੂੰ ਕੋਈ ਆਉਂਦੀ ਆ ਜਾਂ ਨਹੀਂ ਆਉਂਦੀ, ਇਹ ਜਿਹੜਾ ਜੀ ਬਾਅਦ ਪਤਾ ਲੱਗੂਗਾ। ਇੰਨੀਆਂ ਕੁ ਉਹਨਾਂ ਨੇ ਲਿਜਾਣੀਆਂ ਸੀ ਕਿਸੇ ਵੀ ਤਰੀਕੇ ਦੇ ਨਾਲ, ਉਹ ਕੋਈ ਵੀ ਤਰੀਕਾ ਸੀ ਗੱਲ। ਪਰਮਿੰਦਰ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਪੰਨੂ ਸਾਹਿਬ ਜੀ, ਆਪਣੇ ਜਿਹੜੀ ਆ ਬੁੱਕ ਲਿਖੀ ਆ, ਆਪਣੇ ਹਰਚਰਨ ਸਿੰਘ ਹੋਣਾ ਨੇ ਲਿਖੀ ਆ, ਆਪਣੇ ਬੁੱਕ ਰਿਲੀਜ਼ ਕੀਤੀ ਆ, ਇਹਦੇ ਬਾਰੇ ਤਾਂ ਆਪਾਂ ਨੂੰ ਜੇ ਆਪਾਂ ਪੜ੍ਹਦੇ ਹਾਂ ਬੁੱਕ, ਚਲੋ ਤੁਸੀਂ ਵੀ ਪੜ੍ਹਨੀ ਆ ਜਾਂ ਕਿੱਦਾਂ ਵੀ, ਤੇ ਸਾਨੂੰ ਤਾਂ ਇਹਦੇ ਬਾਰੇ ਆਪਾਂ ਨੂੰ ਪਹਿਲਾਂ ਹੀ ਪਤਾ ਉਹਨਾਂ ਆਹ ਕੰਮ ਕੀਤੇ ਜਾਂ ਕਿੱਦਾਂ, ਤਾਂ ਇਹਦਾ ਸਾਨੂੰ ਪੜ੍ਹ ਕੇ ਕੀ ਫਾਇਦਾ ਹੋਊਗਾ, ਆਪਾਂ ਕੋਈ ਕਰ ਸਕਦੇ ਹਾਂ ਜਾਂ ਕਿੱਦਾਂ?
ਤੇ ਦੂਜਾ ਮੇਰੇ ਨਾਲ ਲੱਗਦਾ ਇਹਦਾ ਹੈਗਾ ਜਿਹੜਾ ਅੰਬਗੜ੍ਹ ਆਪਣੇ ਮੋਹਾਲੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਮੂਨ ਵੇਚੀ ਆ ਜਾਂ ਤੁਸੀਂ ਦੱਸਦੇ ਮਾਲ ਲੱਗਾ ਬਣਨ, ਤੇ ਉਹਦੇ ਬਾਰੇ ਜਿੱਦਾਂ ਹੁਣ ਚਰਚਾ ਹੋ ਰਹੀ ਆ ਉਹਦਾ ਵੀ ਕੋਈ ਅਸਰ ਪਊਗਾ ਇਹਨਾਂ ਤੇ? ਉਹ ਜ਼ਮੀਨ ਵਗੈਰਾ ਵਾਪਸ ਜਾਂ ਕਿੱਦਾਂ ਜਿਹੜੀ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਇਹਨਾਂ ਵੇਚੀ ਜਾਂ ਜੋ ਵੀ ਕੀਤਾ ਹੋ ਸਕਦਾ ਕੁਛ ਕਿ ਨਹੀਂ, ਇਹਦੇ ਬਾਰੇ ਤੁਹਾਨੂੰ ਸਾਹਿਬ ਦੱਸੋ ਭੈਣ ਜੀ, ਕੱਟਿਓ ਨਾ ਫੋਨ ਸੁਣ ਲੈਣ ਦਿਓ ਜੀ। ਦੇਖੋ ਜੀ, ਸਵਾਤ ਰਸਾ ਸਿਰੇ ਤੇ ਗੰਢ, ਜੇ ਕੁਛ ਕਰਨਾ ਤਾਂ ਇਹ ਸੁਚੇਤ ਸਿਰਾਂ ਵਾਲਿਆਂ ਨੇ ਜਿਹੜਾ ਦੀ ਉਹ ਕਰਨਾ। ਹੁਣ ਸੁਚੇਤ ਸਿਰਾਂ ਵਾਲੇ ਬਦਕਿਸਮਤੀ ਨਾਲ ਸਾਡੇ ਤਾਂ ਇੱਥੇ ਜਿਹੜਾ ਦੀ ਉਹ ਲੱਭਦੇ ਨੀਗੇ ਬਹੁਤੇ ਜਿਹੜੇ ਦੀ ਉਹ ਕੀ ਕਰਦੇ ਨੇ ਇਹਦੇ ਵਾਸਤੇ। ਜ਼ਮੀਨ ਵਾਪਸ ਹੋਣੀ ਬੜਾ ਔਖਾ ਹੁੰਦਾ, ਪਰ ਇਹਨਾਂ ਦੀ ਕਿ ਜੇ ਹੁਣ ਨੰਗੇ ਹੋਣ ਲੱਗੇ ਤੇ ਚੱਜ ਨਾਲ ਨੰਗੇ ਤਾਂ ਹੋ ਜਾਣ ਨਾ। ਬਾਕੀ ਤੁਸੀਂ ਇਹ ਕਹਿ ਸਾਨੂੰ ਤਾਂ ਇਹ ਪਤਾ ਹੈ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਜੀ। ਜਿਹੜਾ ਮੰਨ ਲਓ ਪੰਜਾਬ ਦੇ ਜਿਹੜਾ ਜੀ ਮਾਹੌਲ ਦੇ ਉੱਤੇ ਜਿਹੜੀਆਂ ਜਦੋਂ ਪੰਜਾਬ ਦੇ ਵਿੱਚ ਕਾਲੇ ਦਿਨ ਸੀ ਉਹਦੇ ਉੱਤੇ ਕਿੰਨੀਆਂ ਕਿਤਾਬਾਂ ਜਿਹੜੀਆਂ ਜੀ ਉਹ ਲਿਖੀਆਂ ਗਈਆਂ। ਵੱਖੋ ਵੱਖਰੇ ਤਕਰੀਬਨ 7 ਡਿਫਰੈਂਟ ਰਾਈਟਰਸ ਨੇ ਜਿਨ੍ਹਾਂ ਦੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ ਜੀ। ਉਹ ਮੈਂ ਹੁਣ ਜੇ ਕਹਾਂ ਮੈਨੂੰ ਤਾਂ ਮੈਂ ਤਾਂ ਉਸ ਮਾਹੌਲ ਦੇ ਵਿੱਚੋਂ ਜਿਹੜਾ ਜੀ ਵਿਚਰਿਆ, ਛੋਟਾ ਸੀਗਾ ਪਰ ਪਤਾ, ਪਰ ਹਰ ਇੱਕ ਬੰਦੇ ਦਾ ਨਜ਼ਰੀਆ ਜੀ ਉਹਨੂੰ ਦੇਖਣ ਦਾ। ਦੂਸਰੀ ਗੱਲ, ਹਰਚੰਦ ਸਿੰਘ ਹੋਰਾਂ ਨੇ ਤੱਥਾਂ ਦੇ ਉੱਤੇ ਆਧਾਰ ਤੇ ਗੱਲ ਕੀਤੀ ਹੋਊਗੀ, ਮੈਨੂੰ ਇਸ ਗੱਲ ਦੀ ਕੋਈ ਜਿਹੜੀ ਦੀ ਉਮੀਦ ਹੈ। ਜਦੋਂ ਤੱਥਾਂ ਦੇ ਉੱਤੇ ਆਧਾਰਿਤ ਗੱਲ ਹੁੰਦੀ ਹੈ ਨਾ ਜੀ, ਜਦੋਂ ਮੰਨ ਲਓ ਮੈਂ ਕਿਸੇ ਜਗ੍ਹਾ ਦੇ ਉੱਤੇ ਕੋਈ ਗੱਲ ਕਰਨੀ ਹੈ, ਮੈਂ ਆਪਣੀ ਵੀ ਗੱਲ ਕਰਨਾ, ਮੈਂ ਆਪਣੀ ਗੱਲ ਜਿਹੜੀ ਕੋਈ ਵੀ ਕਹਿਣੀ ਆ ਉਹਨੂੰ ਜਿਹੜਾ ਦੀ ਹੋਰ ਸਪਸ਼ਟ ਕਰਨ ਦੇ ਵਾਸਤੇ ਮੈਨੂੰ ਕਿਸੇ ਦੂਸਰੇ ਦਾ ਹਵਾਲਾ ਉਹਦੇ ਨਾਲ ਦੇਣਾ ਪਊਗਾ। ਹਵਾਲਾ ਕਦੋਂ ਦਿੱਤਾ ਜਾਂਦਾ ਹੁੰਦਾ? ਜਦੋਂ ਕੋਈ ਉਹਦੇ ਵਿੱਚ ਤੱਥ ਸ਼ਾਮਲ ਹੋਣ। ਜੇ ਮੈਂ ਇਹ ਕਹਾਂ ਮੈਂ ਫਲਾਨੀ ਜਗ੍ਹਾ ਤੋਂ ਮੈਨੂੰ ਇੱਕ ਬੱਸ 'ਚ ਬੈਠਾ ਬੰਦਾ ਸੁਣਾ ਗਿਆ ਸੀਗਾ, ਉਹ ਤੱਥ ਨਹੀਂ ਹੁੰਦੇ ਜੀ। ਤੱਥ ਉਹ ਹੁੰਦੇ ਆ ਜਿਹੜੇ ਲਿਖੇ ਹੋਏ ਹੁੰਦੇ ਆ। ਕਿ ਲਿਖੀ ਹੋਈ ਜਿਹੜੀ ਗੱਲ ਆ ਉਹਦਾ ਬਹੁਤ ਵੱਡਾ ਅਸਰ ਹੁੰਦਾ। ਜੇ ਮੈਂ ਕੱਲ੍ਹ ਨੂੰ ਮੰਨ ਲਓ ਕਿਸੇ ਚੀਜ਼ ਦਾ ਕੋਟ ਕਰਨਾ ਹੋਵੇ ਤੇ ਮੈਂ ਇਹ ਕਹੂੰਗਾ ਕਿ ਹਰਚੰਦ ਸਿੰਘ ਹੋਰਾਂ ਨੇ ਫਲਾਹ ਕਿਤਾਬ ਜਿਹੜੀ ਲਿਖੀ ਸੀ ਉਹਦੇ ਇਸ ਪੰਨਾ ਨੰਬਰ ਦੇ ਉੱਤੇ ਉਹ ਹਵਾਲਾ ਦਿੰਦਿਆਂ ਹੋਇਆ ਆਹ ਲਿਖਦੇ ਆ। ਹੁਣ ਸਵਾਲ ਵੱਡਾ ਇਹ ਆਊਗਾ, ਇਹ ਕਿਤਾਬ ਦਾ ਚਰਚਾ ਹੋਊਗਾ, ਇਸ ਕਿਤਾਬ ਦਾ ਜ਼ਿਕਰ ਹੋਊਗਾ ਤੇ ਫਿਰ ਅਕਾਲੀ ਦਲ ਜਾਂ ਬਾਦਲ ਪਰਿਵਾਰ ਜਿਹੜਾ ਸੁਖਬੀਰ ਸਿੰਘ ਬਾਦਲ ਉਹਨੂੰ ਕੱਟੇ ਜਾਂ ਉਹਨੂੰ ਜਿਹੜਾ ਦੀ ਅਦਾਲਤ ਦੇ ਵਿੱਚ ਲਿਜਾਵੇ। ਅਦਾਲਤ ਦੇ ਵਿੱਚ ਲਿਜਾਣਗੇ ਨਹੀਂ, ਉਹ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਨਹੀਂ ਲਿਜਾਣਗੇ। ਕਿਉਂ ਨਹੀਂ ਲਿਜਾਣਗੇ? ਕਿਉਂਕਿ ਮੈਂ ਉਹਦਾ 2 ਸਾਲ ਦੀ ਇੰਟਰਵਿਊ ਪੁਰਾਣੀ ਜਿਹੜਾ ਜ਼ਿਕਰ ਕਰ ਰਿਹਾ, ਉਸ ਬੰਦਾ ਬਹੁਤ ਕੁਛ ਉੱਥੋਂ ਅੰਦਰੋਂ ਜਿਹੜਾ ਜੀ ਉਹ ਕੱਢ ਕੇ ਲੈ ਕੇ ਜਿਹੜਾ ਜੀ ਉਹ ਆਇਆ। ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਲੰਕਾ ਡਿੱਗੀ ਸੀ ਤਾਂ ਭੁਪੀਸ਼ਣ ਨੂੰ ਹੀ ਪਤਾ ਸੀਗਾ ਨਾ ਧੁੰਨੀ 'ਚ ਤੀਰ ਮਾਰਨਾ ਜੀ। ਅੱਗੇ ਸਾਡੇ ਨਾਲ ਜੁੜੇ ਨੇ ਗੁਰਦੀਪ ਸਿੰਘ ਜੀ। ਮੇਰਾ ਸਵਾਲ ਹੈ, ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਜੀ, ਜਿਹੜਾ ਜਾਤੀ ਸੂਚਕ ਵਰਡ ਨਹੀਂ ਕਿਸੇ ਜਾਤ ਦਾ ਨਾਂ ਲੈ ਕੇ ਬੋਲਿਆ ਜਾਂਦਾ ਤੇ ਉੱਤੇ ਕੇਸ ਬਣ ਜਾਂਦਾ। ਜੇ ਉਹੀ ਬੰਦਾ ਜਦੋਂ ਕੋਈ ਸਰਕਾਰੀ ਲਾਭ ਲੈਣਾ ਹੁੰਦਾ ਉਸੇ ਜਾਤ ਦਾ ਨਾਂ ਫਾਰਮਾਂ 'ਚ ਲੈ ਕੇ ਉਹਦਾ ਲਾਭ ਲੈਂਦਾ, ਇਹ ਕੀ ਗੱਲ ਹੈ? ਜੇ ਉਸਨੂੰ ਉਹ ਜਾਤੀ ਸੂਚਕ ਸ਼ਬਦ ਬੋਲੇ ਤੋਂ ਕੇਸ ਬਣਦਾ ਤੇ ਜਾਂ ਤੇ ਉਹਦਾ ਕੇਸ ਨਾ ਬਣੇ ਜਾਂ ਉਹਦਾ ਲਾਭ ਨਾ ਲਵੇ। ਤੇ ਦੂਜਾ ਸਵਾਲ ਨਾਲ ਹੀ ਇਹ ਹੈ ਜੀ, ਨਗਰ ਕੀਰਤਨਾਂ ਤੇ ਮੁਕੰਮਲ ਪਾਬੰਦੀ ਕਿਉਂ ਨਹੀਂ ਲੱਗਦੀ ਜੀ? ਥੈਂਕ ਯੂ ਜੀ। ਚਲੋ ਆਈ ਥਿੰਕ ਜਿਹੋ ਜੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਮੁਕੰਮਲ ਪਾਬੰਦੀ ਵਾਲੀ, ਅਜੇ ਹੋ ਸਕਦਾ ਕਿ ਨਾ ਜਿਹੜਾ ਦੀ ਉਹ ਹੋ ਸਕੇ। ਚੱਲਦੇ ਵੀ ਰਹਿਣ ਤਾਂ ਨਥਿੰਗ ਰੋਂਗ, ਪਰ ਇਹ ਆ ਕਿ ਸਿਸਟੇਮੈਟਿਕਲੀ ਜਿਹੜਾ ਦੀ ਉਹ ਹੋਣਾ ਚਾਹੀਦਾ। ਇਹਦੇ ਵੱਲ ਤਾਂ ਸੋਚ ਤੁਹਾਨੂੰ ਜਿਹੜੀ ਦੀ ਉਹ ਲਿਜਾਣੀ ਹੀ ਪਊਗੀ। ਕਿਤੇ ਨਾ ਕਿਤੇ ਸੂਨਰ ਔਰ ਲੇਟਰ ਤੁਹਾਨੂੰ ਇਹਦੇ ਉੱਤੇ ਗੱਲ ਕਰਨੀ ਪਊਗੀ। ਧਰਮ ਵਾਲਾ ਪਾਸਾ ਜਿਹੜਾ ਦੀ ਉਹ ਸਾਈਡ ਦੇ ਉੱਤੇ ਰੱਖ ਕੇ, ਸਿਰਫ ਧਰਮ ਨਾ ਉਹਦੇ ਵਿੱਚ ਜਿਹੜਾ ਦੀ ਉਹ ਆੜੇ ਆਵੇ ਕਿ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਜੇ ਕੀਤੀਆਂ ਜਾਣ ਤੇ ਉਹ ਜਿਹੜਾ ਬੈਟਰ ਹੈ ਉਹ ਬੈਟਰ ਵੇ ਜਿਹੜਾ ਦੀ ਉਹ ਹੋ ਸਕਦਾ। ਜਿਹੜੀ ਜਾਤੀ ਸੂਚਕ ਵਾਲੀ ਤੁਸੀਂ ਗੱਲ ਆਖੀ ਆ, ਦੇਖੋ ਇਹ ਤਾਂ ਜਿਹੜੇ ਕੇਸ ਕਰਵਾਉਂਦੇ ਆ ਉਹਨਾਂ ਨੂੰ ਜਿਹੜਾ ਦੀ ਉਹ ਸੋਚਣਾ ਚਾਹੀਦਾ। ਜਦੋਂ ਤੁਸੀਂ ਜਾਣਦੇ ਹੋ, ਜਦੋਂ ਮੋਟਰਸਾਈਕਲਾਂ ਦੇ ਪਿੱਛੇ ਉਹਨਾਂ ਹੀ ਕਾਸਟਾਂ ਨੂੰ ਲਿਖੀ ਫਿਰਦੇ ਆ, ਪ੍ਰਾਊਡ ਟੂ ਬੀ ਜਿਹੜਾ ਨਾਲ ਲਿਖ ਕੇ। ਈਵਨ ਜੇ ਤੁਸੀਂ YouTube ਦੇ ਉੱਤੇ ਪਾਓਗੇ ਤੇ ਉਹਨਾਂ ਦੇ ਕਿੰਨੇ ਜਿਹੜਾ ਦੀ ਉਹ ਗਾਣੇ ਨੇ, ਵੇਖ ਮੇਲੇ ਨੂੰ ਜਾਂਦੇ ਅਣਖੀ ਪੁੱਤ, ਜਿੰਨੇ ਜਿਹੜੀ ਉਹ ਕਾਸਟਿਜ਼ਮ ਦਾ ਜਿਹੜਾ ਉਹਦੇ ਵਿੱਚ ਜ਼ਿਕਰ ਹੈ ਉਹ ਆਪ ਗਾਈ ਜਾਂਦੇ ਆ। ਜੇ ਕੋਈ ਕਹਿ ਦਿੰਦਾ ਤੇ ਫਿਰ ਉਹਦੇ ਉੱਤੇ ਝੱਟ ਦੇਣੀ ਦਾ ਪਰਚਾ ਦਰਜ ਕਰਾਉਣ ਤੁਰ ਪੈਂਦੇ ਆ। ਜਿਹੜੀ ਉਹ ਸਿਮਰਨ ਵਾਲੀ ਗੱਲ ਆ ਜੀ, ਜੇ ਉਹ ਹਵਾਲਾ ਉਹਦੇ ਵਿੱਚ ਜਿਹੜਾ ਦਿੰਦੀ ਆ, ਮਹਿਜ਼ ਹਵਾਲਾ ਉਹਨੇ ਦਿੱਤਾ ਜਿਹੜਾ ਜੀ, ਕੋਈ ਜਿਹੜੀਆਂ ਮਹਾਨ ਆਤਮਾਵਾਂ ਨੇ, ਪੀਰ ਪੈਗੰਬਰ ਗੁਰੂ ਪੀਰ ਕਿਸੇ ਵੀ ਧਰਮ ਦੇ ਨਾਲ ਜਿਹੜਾ ਜੀ ਉਹ ਹੋਣ, ਉਹ ਇੰਨੇ ਤਾਂ ਕਮਜ਼ੋਰ ਨਹੀਂ ਹੁੰਦੇ ਕਿ ਕਿਸੇ ਇੱਕ ਬੰਦੇ ਦੀ ਟਿੱਪਣੀ ਕਰਨ ਦੇ ਨਾਲ ਉਹਨਾਂ ਦੀ ਜਿਹੜੀ ਪਰਸਨੈਲਿਟੀ ਆ ਉਹ ਡਾਊਨ ਹੋ ਜੇ ਜਾਂ ਉਹਨਾਂ ਦੀ ਇੱਜ਼ਤ ਦੇ ਵਿੱਚ ਕੋਈ ਜਿਹੜਾ ਜੀ ਉਹ ਫਰਕ ਪੈ ਜੇ। ਨਹੀਂ ਹੋ ਸਕਦਾ ਜੀ, ਕਦੀ ਵੀ ਨਹੀਂ ਜਿਹੜਾ ਜੀ ਹੋ ਸਕਦਾ। ਉਹ ਤਾਂ ਮਹਾਨ ਆਤਮਾਵਾਂ ਨੇ ਜੀ, ਉਹ ਚਾਹੇ ਭਗਵਾਨ ਵਾਲਮੀਕ ਹੀ ਕਿਉਂ ਨਾ, ਉਹ ਵੀ ਜਿਹੜੀਆਂ ਮਹਾਨ ਆਤਮਾਵਾਂ ਦੇ ਵਿੱਚੋਂ ਨੇ ਜੀ ਇੱਕ। ਉਹਨਾਂ ਨੂੰ ਮੰਨ ਲਓ ਜੇ ਕੋਈ ਬੰਦਾ
ਕੋਈ ਕਿੰਤੂ ਪਰੰਤੂ ਜਿਹੜਾ ਜੀ ਉਹ ਕਰਦਾ ਨਹੀਂ ਕਰਨਾ ਚਾਹੀਦਾ। ਮੈਂ ਉਹਦੇ ਹੱਕ ਦੇ ਵਿੱਚ ਨਹੀਂ ਕਰਦੀ। ਪਰਸਨਲ ਮੇਰੀ ਰਾਏ ਇਹ ਆ, ਮੈਂ ਕਦੀ ਵੀ ਇਹਨਾਂ ਮਾਮਲਿਆਂ ਦੇ ਵਿੱਚ ਬਹਿਸਦਾ ਨਹੀਂ ਜੀ, ਬਿਲਕੁਲ ਵੀ ਨਹੀਂ, ਕਿਉਂਕਿ ਹੋਰ ਬਹੁਤ ਕੁਛ ਆ ਜਿਹੜਾ ਜੀ ਉਹ ਕਰਨ ਦੇ ਵਾਸਤੇ, ਹੋਰ ਬਹੁਤ ਸਾਰੀਆਂ ਗੱਲਾਂ ਨੇ ਕਰਨ ਦੇ ਵਾਸਤੇ। ਸਮਾਜ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਉੱਤੇ ਬਹੁਤੀ ਚਰਚਾ ਨਹੀਂ ਹੋਣੀ ਚਾਹੀਦੀ, ਪਰ ਜੇ ਕੋਈ ਕਰ ਵੀ ਰਿਹਾ ਉਹਨੂੰ ਇਗਨੋਰ ਕਰ ਦਿੱਤਾ ਜਾਵੇ ਤਾਂ ਉਹ ਕਿਤੇ ਜ਼ਿਆਦਾ ਬੈਟਰ ਹੁੰਦਾ। ਚੁੱਪ ਜਿਹੜੀ ਆ ਉਹ ਬਹੁਤ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਹੁੰਦੀ ਆ। ਇਹ ਹੁਣ ਇਸ ਭਾਈਚਾਰੇ ਨੂੰ ਵੀ ਕਿਤੇ ਨਾ ਕਿਤੇ ਸੋਚਣ ਦੀ ਜਿਹੜਾ ਜੀ ਜ਼ਰੂਰਤ ਹੈ ਜੀ। ਹਰਵੰਸ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਪੁੱਛਣਾ ਹੈਗਾ ਵੀ ਜੇ ਆਮ ਆਦਮੀ ਪਾਰਟੀ ਆ ਜਿੱਦਾਂ ਹੁਣ ਜਿੱਦਾਂ ਨੂੰ ਕਰਦੀ ਆ ਜਿਹੜੇ ਹੁਣ ਵਾਲੀ ਕਾਂਗਰਸ ਬਾਦਲ ਹੋ ਰਹੀ ਇਹਨਾਂ ਕੋਲ ਖੜਾ ਨਹੀਂ ਛੁੱਟ ਜਾਊਗਾ ਜੀ। ਥੈਂਕ ਯੂ। ਪਤਾ ਨਹੀਂ ਕੀ ਦਾ ਖਹਿੜਾ ਛੁੱਟਦਾ ਜੀ, ਜਿੱਤਣ ਨੂੰ ਫਿਰਦੀ ਨਹੀਂ ਜੀ, ਜਿੱਤ ਰਹੀ ਹੈ ਤਕਰੀਬਨ, ਜਿੱਤ ਦੇ ਨੇੜੇ ਤੇੜੇ ਹੀ ਆ ਉਹ। ਕਿਹਦੇ ਤੋਂ ਖਹਿੜਾ ਜਿਹੜਾ ਜੀ ਉਹ ਛੁੱਟਦਾ, ਇਹ ਤਾਂ ਆਈ ਥਿੰਕ ਕਿਤੇ ਨਾ ਕਿਤੇ ਮੈਂ ਦਿੱਲੀ ਮਾਡਲ ਦਾ ਜਿਹੜਾ ਡਿਟੇਲ ਦੇ ਵਿੱਚ ਜਿਹੜਾ ਜੀ ਉਹ ਅਸੀਂ ਕਿਹਾ ਕਿ ਦਿੱਲੀ ਮਾਡਲ ਕੀ ਆ, ਆਮ ਆਦਮੀ ਪਾਰਟੀ ਨੂੰ ਸਾਈਡ ਤੇ ਰੱਖ ਕੇ, ਅਰਵਿੰਦ ਕੇਜਰੀਵਾਲ ਨੂੰ ਸਾਈਡ ਦੇ ਉੱਤੇ ਰੱਖ ਕੇ ਉਹਦੇ ਉੱਤੇ ਸੋਚਣਾ ਜਿਹੜਾ ਜੀ ਹਰ ਪੜ੍ਹੇ ਲਿਖੇ ਬੰਦੇ ਨੂੰ ਜਿਹੜਾ ਜੀ ਉਹ ਸੋਚਣਾ ਪਊਗਾ ਇਸ ਮਾਮਲੇ ਦੇ ਉੱਤੇ ਕਿ ਆਹ ਜਿਹੜਾ ਜੀ ਇਹ ਮਾਡਲ ਹੈ। ਮਾਡਲ ਕੀ ਹੈ ਜੀ, ਉਹ ਆਮ ਬੰਦੇ ਦੀਆਂ ਨਿੱਤ ਦੀਆਂ ਉਹਦੀਆਂ ਲੋੜਾਂ ਨੇ, ਉਹਦੀਆਂ ਬੇਸਿਕ ਜਿਹੜੀਆਂ ਦੀ ਉਹ ਨੀਡਸ ਨੇ। 70 ਸਾਲ ਤੋਂ ਇਹਨਾਂ ਪਾਰਟੀਆਂ ਨੇ ਉਹਨਾਂ ਬੇਸਿਕ ਨੀਡਸ ਦਾ ਨਾਅਰੇ ਵਰਤ ਕੇ ਜਿਹੜਾ ਦੀ ਰਾਜਨੀਤੀ, ਪੁਸ਼ਤਾ ਤੱਕ ਰਾਜਨੀਤੀ ਦਾ ਪ੍ਰਬੰਧ ਜਿਹੜਾ ਦੀ ਉਹ ਇਹਨਾਂ ਲੋਕਾਂ ਨੇ ਕੀਤਾ, ਚਾਹੇ ਉਹ ਕਾਂਗਰਸ ਹੈ, ਚਾਹੇ ਅੱਜ ਦੀ ਭਾਜਪਾ ਹੈ, ਤੇ ਚਾਹੇ ਅਕਾਲੀ ਦਲ ਹੈ। ਇੱਥੇ ਕੀਤਾ ਇਹਨਾਂ ਨੇ ਕੀ, ਬੇਸਿਕ ਦੇ ਵਾਸਤੇ, ਬੇਸਿਕ ਨੀਡਸ ਦੇ ਵਾਸਤੇ, ਲੋਕਾਂ ਦੀਆਂ ਵਾਸਤੇ ਕੀਤਾ ਕਿਹਨੇ ਜੀ। ਇੱਕ ਗੱਲ ਤਾਂ ਤੁਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਕਹਿ ਸਕਦੇ ਹੋ ਕਿ ਜੇ ਨਬਜ਼ ਇਹਨਾਂ ਚੀਜ਼ਾਂ ਦੀ ਪਛਾਣੀ ਤਾਂ ਕੇਜਰੀਵਾਲ ਨੇ ਪਛਾਣੀ। ਤੇ ਸਕੂਲ ਨੇ ਭਾਈ, ਸਰਕਾਰੀ ਸਕੂਲ ਉਹਨੇ ਐਸੇ ਜਿਹੜਾ ਦੀ ਉਹ ਖੂਬਸੂਰਤ ਉੱਥੇ ਬਣਾਤੇ, ਮੁਹੱਲਾ ਕਲੀਨਿਕ ਲੈਣ ਦੇ, ਤੇ ਛੋਟੀ ਛੋਟੀ ਗੱਲ ਹੈ, ਕਿਉਂ ਤੁਸੀਂ ਹਸਪੀਟਲ ਨੂੰ ਭੱਜਣਾ, ਆਓ ਇੱਥੇ ਆਓ। ਬਿਮਾਰੀ ਹੈ, ਬਿਮਾਰੀ ਬੰਦੇ ਨੂੰ ਮਾਰਦੀ ਹੈ, ਗਰੀਬ ਬੰਦੇ ਨੂੰ ਜਿਹੜਾ ਦੀ ਮਾਰਦੀ ਹੈ, ਤੁਸੀਂ ਇਲਾਜ ਜਿਹੜਾ ਦੀ ਉਹ ਕਰਵਾਓ। ਉਹਨੇ ਛੋਟੀਆਂ ਛੋਟੀਆਂ ਜਿਹੜੀਆਂ ਬੇਸਿਕ ਚੀਜ਼ਾਂ ਸੀਗੀਆਂ ਉਹ ਦਿੱਤੀਆਂ, ਉਹਨੇ ਸਟਾਰਟ ਹੀ ਥੱਲਿਓ ਜਿਹੜਾ ਦੀ ਉਹ ਕੀਤਾ। ਇੱਥੇ ਜਿਹੜਾ ਸੀਗਾ ਜਿਹੋ ਜਿਹੀਆਂ ਚੀਜ਼ਾਂ ਪੰਜਾਬ ਦੇ ਵਿੱਚ ਜਿਹੜੀਆਂ ਦਿੱਤੀਆਂ ਗਈਆਂ, ਇੱਥੇ ਅੱਜ ਉਹ ਸੋਚਣਾ ਪਊਗਾ ਕਿਤੇ ਨਾ ਕਿਤੇ ਜਿਹੜਾ ਦੀ ਬਿਜਲੀ ਫਰੀ, ਜਿਹੜਾ ਦੀ ਉਹ ਪਾਣੀ ਫਰੀ, ਇਹਨਾਂ ਨੂੰ ਛੱਡ ਕੇ ਸਕੂਲ ਜਿਹੜੇ ਆ ਜੀ ਉਹਨਾਂ ਦੇ ਬਾਰੇ ਦੇ ਵਿੱਚ ਕਦੀ ਕਿਸੇ ਨੇ ਮੰਗ ਹੀ ਨਹੀਂ ਕੀਤੀ, ਨਾ ਪਾਰਟੀਆਂ ਦੇ ਏਜੰਡੇ ਤੇ ਆ। ਹੈਲਥ ਜਿਹੜਾ ਜੀ ਹਸਪੀਟਲ, ਸਰਕਾਰੀ ਹਸਪੀਟਲ, ਨਾ ਕਿਸੇ ਕੋਈ ਮੰਗ ਕਰਦਾ, ਨਾ ਕਿਸੇ ਪਾਰਟੀ ਦੇ ਏਜੰਡੇ ਤੇ ਆ। ਸੋਚਣਾ ਪਊਗਾ। ਆਈ ਥਿੰਕ ਜੇ ਕਿਤੇ ਪੰਜਾਬ ਦੇ ਕੋਲੇ ਤਾਂ ਇੱਕ ਵਿਕਸਿਤ ਢਾਂਚਾ ਡਿਸਪੈਂਸਰੀਆਂ ਦੇ ਰੂਪ ਦੇ ਵਿੱਚ ਹੈਗਾ, ਸਰਕਾਰੀ ਸਕੂਲਾਂ ਦੇ ਰੂਪ ਦੇ ਵਿੱਚ ਹੈਗਾ, ਉਹਨੂੰ ਰਿਵਾਈਜ਼ ਕਰਨ ਦੀ ਜਿਹੜਾ ਜੀ ਉਹ ਜ਼ਰੂਰਤ ਹੈ। ਜੇ ਆਮ ਆਦਮੀ ਪਾਰਟੀ ਪੰਜਾਬ ਵਾਲੀ ਉਸੇ ਦਿੱਲੀ ਮਾਡਲ ਨੂੰ ਜਿਹੜਾ ਜੀ ਉਹ ਇਹ ਦੋ ਚੀਜ਼ਾਂ ਦੇ ਉੱਤੇ ਲੈ ਆਉਂਦੀ ਹੈ, ਡਿਸਪੈਂਸਰੀ ਸਿਸਟਮ ਦੇ ਉੱਤੇ ਤੇ ਸਕੂਲ ਦੇ ਜਿਹੜਾ ਜੀ ਉਹ ਸਿਸਟਮ ਦੇ ਉੱਤੇ, ਆਈ ਥਿੰਕ ਉਹਨੂੰ ਰੋਕ ਨਹੀਂ ਸਕਦਾ ਕੋਈ ਇੱਥੇ ਜਿਹੜਾ ਜੀ ਉਹ ਸਰਕਾਰ ਬਣਾਉਣ ਤੋਂ। ਪਰ ਉਹਦੇ ਵਾਸਤੇ ਨੀਅਤ ਜਿਹੜੀ ਉਹ ਪਹਿਲਾਂ ਕਰਨੀ ਪਊਗੀ। ਨੀਅਤ ਤੇ ਨੀਤੀ ਜਿਹੜੀਆਂ ਦੀ ਉਹ ਦੋ ਚੀਜ਼ਾਂ ਨੇ। ਨੀਤੀ ਬਣ ਜਾਂਦੀ ਹੈ ਜੇ ਨੀਤ ਜਿਹੜੀ ਦੀ ਉਹ ਹੋਵੇ। 5 ਸਾਲ ਆਮ ਆਦਮੀ ਪਾਰਟੀ ਨੇ ਸੱਤਾ ਹੰਢਾਈ ਆ, ਉਹਦੇ ਉੱਤੇ ਇੰਨੀ ਕੋਸ਼ਿਸ਼ ਜਿਹੜੀ ਦੀ ਉਹ ਕਰ ਲਈ ਕੇਂਦਰ ਦੀ ਸਰਕਾਰ ਨੇ, ਕਦੀ ਕੋਈ ਕੇਸ, ਕਦੀ ਕੋਈ ਕੇਸ, ਇੱਕ ਸਿੰਗਲ ਵੀ ਕੇਸ ਜਿਹੜਾ ਸੀਗਾ ਉਹ ਕਰਪਸ਼ਨ ਦਾ ਨਿਕਲ ਨਹੀਂ ਸਕਿਆ, ਨਾ ਅਰਵਿੰਦ ਕੇਜਰੀਵਾਲ ਦੇ ਉੱਤੇ, ਨਾ ਉਹਦੇ ਜਿਹੜਾ ਜੀ ਕਿਸੇ ਆਲੇ ਦੁਆਲੇ, ਨਾ ਮਨੀਸ਼ ਸਿਸੋਦੀਆ ਦੇ ਉੱਤੇ ਜਿਨ੍ਹਾਂ ਕੋਲ ਇੰਨੀ ਪਾਵਰ ਦੀ ਜਿਹੜੀ ਜੀ ਉਹ ਰਹੀ। ਦੇਖੋ ਇਹ ਚੀਜ਼ਾਂ ਅੱਜ ਕੋਈ ਮੰਨੇ ਜਾਂ ਨਾ ਮੰਨੇ, ਕੱਲ ਨੂੰ ਆਉਣ ਵਾਲਾ ਸਮਾਂ ਤਾਂ ਜਿਹੜਾ ਜੀ ਉਹ ਮੰਨੂਗਾ ਕਿ ਕੁਝ ਲੋਕ ਇੱਦਾਂ ਦੇ ਉੱਥੇ ਸੀਗੇ ਜਿਨ੍ਹਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਨਾ, ਔਰ ਉਹ ਕੋਸ਼ਿਸ਼ ਦੇ ਵਿੱਚ ਅੱਜ ਉਹ ਸਕਸੈਸਫੁਲ ਵੀ ਦਿਸ ਰਹੇ ਆ ਜੀ। ਜਗਦੀਪ ਜੀ ਸਤਿ ਸ਼੍ਰੀ ਅਕਾਲ। ਜਗਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਤੇ ਵੀਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਭਾਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਤੁਸੀਂ ਗੱਲ ਕਹਿ ਰਹੇ ਹੋ, ਜੇ ਤੁਸੀਂ ਦਿੱਲੀ ਦਾ ਮਾਡਲ ਕਰ ਰਹੇ ਹੋ, ਪਰ ਉਸ ਹਾਲਾਤਾਂ ਤੋਂ ਜਿਹੜੀਆਂ ਗੌਰਮੈਂਟਾਂ ਨੇ ਪੰਜਾਬ ਦੇ ਜਿਹੜੀ ਐਜੂਕੇਸ਼ਨ ਨੂੰ ਖਤਮ ਕਰ ਦਿੱਤਾ, 8ਵੀਂ ਤੱਕ ਪਾਸ ਹੀ ਕਲੀ ਨਾ ਕਰੋ ਦੇ ਅਧੀਨ, ਜਿਹੜਾ ਪੰਜਾਬ ਦਾ ਬੁੱਧੀਜੀਵੀ ਵਰਗ ਹੈ ਜਿਹਨੇ ਲੋਕਾਂ ਨੂੰ ਜਗਾਉਣਾ ਸੀਗਾ, ਉਹ ਹਿੰਦੁਸਤਾਨ ਦੇ ਉਹਨਾਂ ਲੋਕਾਂ ਦੀ ਕਲੀਆਂ ਚੱਟਣ ਲੱਗ ਗਿਆ। ਜਿਹੜਾ ਗਾਉਣ ਵਾਲਾ ਸਾਡਾ ਵਰਗ ਸੀਗਾ ਜਿਹਨਾਂ ਨੇ ਸੇਧ ਦੇਣੀ ਨੌਜਵਾਨਾਂ ਨੂੰ, ਉਹ ਕਿਸੇ ਪਾਸੇ ਹੋਰ ਚਲਿਆ ਗਿਆ। ਤੁਸੀਂ ਪਿੰਡੇ ਤੇ ਹੰਢਾਇਆ। ਜਿਹੜੀ ਤੁਸੀਂ ਮਾਡਲ ਦੀ ਗੱਲ ਕਰ ਰਹੇ ਹੋ, ਕੀ ਉਹ ਇੱਕ ਸਮਾਜ ਹੈ ਜਿਹੜਾ ਪੰਜਾਬ ਦਾ ਹੀ ਇੱਕ ਜਿਹੜਾ ਧੜਾ ਹੈ, ਉਹ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਚਾਹੁੰਦੇ ਹੀ ਨਹੀਂ ਹੈਗੇ ਆ? ਕਿੱਦਾਂ ਇਹ ਪੋਸੀਬਲ ਹੋਊਗਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਆਪਦੇ ਆਪ ਦਾ? ਮੇਰਾ ਖਿਆਲ ਨਹੀਂ ਵੀ ਇਹ ਪੰਜਾਬ ਦੇ ਦਿੱਲੀ ਦਾ ਜਾਂ ਐਜੂਕੇਸ਼ਨ ਦਾ ਜਾਂ ਸਾਡਾ ਕੋਈ ਸਿਹਤ ਸੇਵਾਵਾਂ ਦਾ ਕੋਈ ਇੱਦਾਂ ਦਾ ਪ੍ਰੋਗਰਾਮ ਪੰਜਾਬ 'ਚ ਆਉਣ ਲੱਗ ਗਿਆ, ਕੋਈ ਸੈਂਟਰ ਜਾਂ ਜਿਹੜੇ ਉਹਦੇ ਭਾਈਵਾਲ ਜਿਹੜੇ ਗੌਰਮੈਂਟ ਜਿਹੜੀਆਂ ਜਥੇਬੰਦੀਆਂ ਨੇ
ਸਿੱਧੀਆਂ ਉਹ ਕੋਈ ਏਦਾਂ ਦਾ ਕੰਮ ਪੰਜਾਬ ਦੇ ਵਿੱਚ ਹੋਣਗੀਆਂ। ਇਸ ਡਾਕਟਰ ਫੁੱਲ ਹੈ। ਬਾਕੀ ਥੋੜਾ ਤੁਸੀਂ ਇਹਦੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ ਸਿੰਘ ਸਾਹਿਬ ਕਿ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਹੋ ਨਹੀਂ ਸਕਦਾ। ਇਹ ਠੀਕ ਹੈ ਕਿ ਲੜਾਈ ਜਿਹੜੀ ਦੀ ਉਹ ਔਖੀ ਆ, ਪਰ ਤੁਸੀਂ ਇੱਕ ਗੱਲ ਜਿਹੜੀ ਦੀ ਉਹ ਦੇਖੀ ਹੋਣੀ ਆ ਕਿ ਪ੍ਰਧਾਨ ਮੰਤਰੀ ਦਾ ਨਾਮ ਲਸ਼ਕਰ, ਗ੍ਰਹਿ ਮੰਤਰੀ ਦਾ ਨਾਮ ਲਸ਼ਕਰ, ਮੁੱਖ ਮੰਤਰੀਆਂ ਦਾ ਨਾਮ ਲਸ਼ਕਰ, ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਰੈਲੀਆਂ ਸੀਗੀਆਂ 2000 ਸਿਕਿਉਰਿਟੀ ਵਾਲਾ ਉਹਨਾਂ ਦੇ ਨਾਲ ਸੀ ਜੀ ਦਿੱਲੀ, ਤੇ ਮੂਹਰੇ ਬੰਦਾ ਬੈਠਾ ਸੀ 150। ਮਤਲਬ ਕਿ ਇੰਨੀਆਂ ਜਿਹੜੀਆਂ ਵੱਡਾ ਸੀਗਾ ਜਿਹੜਾ ਦੀ ਉਹ ਨਾਮ ਲਸ਼ਕਰ, ਉਹਦੇ ਨਾਲ ਜਿਹੜਾ ਦੀ ਉਹਦੇ ਨਾਲ ਹੋਣ ਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਦੇ ਵਿੱਚ ਵੜ ਗਈ ਤਾਂ ਇੱਕ ਗੱਲ ਤਾਂ ਹੋ ਗਈ ਨਾ ਕਿ ਇੰਪੋਸੀਬਲ ਤਾਂ ਨਹੀਂ ਹੈ ਕੁਝ। ਇੱਥੇ ਕਿਉਂ ਨਹੀਂ ਹੋ ਸਕਦਾ? ਪੰਜਾਬ ਦੇ ਵਿੱਚ ਵੀ ਜਿਹੜਾ ਦੀ ਉਹ ਹੋ ਸਕਦਾ। ਪੰਜਾਬ ਦੇ ਲੋਕ ਇਸ ਵੇਲੇ ਇੰਨੇ ਬੁਰੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਫਸੇ ਪਏ ਆ, ਜੇ ਇਹ ਨਾ ਜਿਹੜਾ ਦੀ ਉਹ ਸੁਧਰੇ ਤੇ ਫਿਰ ਪਤਾ ਨਹੀਂ ਮੁੜ ਕੇ ਜਿਹੜਾ ਦੀ ਇਹ ਉੱਠ ਹੀ ਨਹੀਂ ਸਕਣਗੇ। ਜਿਹੜਾ ਤੁਸੀਂ ਸਿੰਗਰਾਂ ਵੱਲ ਦਾ ਇਸ਼ਾਰਾ ਜਿਹੜਾ ਦੀ ਉਹ ਕੀਤਾ, ਮੈਂ ਕਈ ਦਿਨਾਂ ਤੋਂ ਜਿਹੜਾ ਦੀ ਇਹ ਕਹਿ ਰਿਹਾ ਕਿ ਇੱਧਰ ਸਾਨੂੰ ਸੋਚਣਾ ਪਊਗਾ। ਕਿਸੇ ਨੂੰ ਇਹ ਲੱਗਦਾ ਹੋਵੇ ਕਿ ਪਤਾ ਨਹੀਂ ਇਹ ਕਿਉਂ ਸਿੰਗਰ ਦੇ ਖਿਲਾਫ ਬੋਲਦੇ ਆ, ਮੈਨੂੰ ਸਿਰਫ ਇਹ ਐਗਜ਼ੈਕਟਲੀ ਉਹੋ ਜਿਹਾ ਲੱਗ ਰਿਹਾ। ਅੱਜ ਤੋਂ ਕੋਈ 9 ਸਾਲ ਪਹਿਲਾਂ ਇੱਕ ਵੀਡੀਓ ਜਿਹੜੀ ਦੀ ਉਹ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਤਿਆਰ ਕੀਤੀ ਸੀ, ਚਿੱਟੇ ਦਾ ਚਿੱਟਾ ਸੱਚ। ਉਹ ਉਦੋਂ ਮੈਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜਾ ਇੰਜੈਕਟ ਕੀਤਾ ਜਾ ਰਿਹਾ ਸਾਡੀ ਜਨਰੇਸ਼ਨ ਦੇ ਵਿੱਚ, ਇਹ ਜਨਰੇਸ਼ਨ ਖਾ ਜੂਗੀ ਜੇ ਕਿਤੇ ਸਮਾਂ ਲੱਗੇ ਉਹਨੂੰ ਦੇਖਣਾ। ਉਹਦੇ 'ਚ ਮੈਂ ਇਹ ਗੱਲ ਕਹੀ ਸੀ ਵੀ ਇਹ ਬਚਣਾ ਨਹੀਂ ਪੰਜਾਬ ਜੇ ਤੁਸੀਂ ਨਾ ਸੰਭਾਲਿਆ। ਉਹ ਗੱਲ ਹੋ ਗਈ ਜੀ। ਮੈਂ ਨਹੀਂ ਕਹਿੰਦਾ ਕਿ ਉਹ ਗੱਲ ਕਿਉਂ ਸੱਚੀ ਹੋਈ, ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ। ਉਹ ਕਿਉਂ ਸੱਚੀ ਹੋਈ? ਉਹ ਨਹੀਂ ਸੀ ਸੱਚੀ ਹੋਣੀ ਚਾਹੀਦੀ। ਪਰ ਜਿਹੜਾ ਜੈਨੋਸਾਈਡ ਹੈ ਨਾ ਦੀ ਜਿਹੜੀ ਨਸਲਕੁਸ਼ੀ ਆ ਉਹ ਸਾਡੀ ਹੋਈ। ਅੱਜ ਸਾਡੀ ਜਿਹੜੀ ਅਗਲੀ ਨਸਲਕੁਸ਼ੀ ਆ ਨਾ ਉਹ ਗੀਤਾਂ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਆ। ਇਹ ਨਵੇਂ ਟਾਈਪ ਦਾ ਨਸ਼ਾ ਸਾਡੇ ਬੱਚਿਆਂ ਦੀਆਂ ਨਾੜਾਂ ਦੇ ਵਿੱਚ ਜਿਹੜੀਆਂ ਇਹ ਸੰਗੀਤਕ ਧੁਨਾਂ ਨੇ, ਜਿਹੜੀਆਂ ਹਿੰਸਕ, ਉਹਦੇ ਰੂਪ ਦੇ ਵਿੱਚ ਇੰਜੈਕਟ ਕੀਤਾ ਜਾ ਰਿਹਾ। ਸਾਨੂੰ ਇਹ ਦੱਸਿਆ ਜਾ ਰਿਹਾ ਕਿ ਅਸੀਂ ਹਿੰਸਕ ਆ, ਅਸੀਂ ਹਿੰਸਾ ਖਾਂਦੇ ਆ, ਅਸੀਂ ਹਿੰਸਾ ਪੀਂਦੇ ਆ, ਅਸੀਂ ਹਿੰਸਾ ਹੰਡਾਉਂਦੇ ਆ। ਜਿਹੜੀ ਇਹ ਜਿਹੜਾ ਚੱਲ ਰਿਹਾ ਨਾ ਜੀ, ਇਹ ਲੇਟੈਸਟ ਜਿਹੜੀ ਇਹ ਇੰਜੈਕਟ ਕੀਤਾ ਜਾ ਰਿਹਾ, ਇਹ ਐਗਜ਼ੈਕਟਲੀ ਉਸ ਚਿੱਟੇ ਵਰਗਾ ਜਿਹੜੀ 9 ਸਾਲ ਪਹਿਲਾਂ ਜਿਹੜੀ ਉਹ ਕੀਤੀ ਸੀ। ਪਤਾ ਨਹੀਂ 9 ਸਾਲ ਬਾਅਦ ਮੈਂ ਹੋਊਗਾ ਜਾਂ ਨਹੀਂ ਹੋਊਗਾ, ਕੌਣ ਹੋਊਗਾ ਕੌਣ ਨਹੀਂ ਹੋਊਗਾ, ਕੌਣ ਵਿਚਰ ਰਿਹਾ ਹੋਊਗਾ। ਪਰ ਇਹ ਗੱਲ ਜਿਹੜਾ ਦੀ ਉਹ ਯਾਦ ਰੱਖਣਾ, ਅੱਜ ਉਹ 9 ਸਾਲ ਤੋਂ ਬਾਅਦ ਉਹ ਹਵੇਲੀਆਂ ਖਾਲੀ ਹੋਈਆਂ ਜਿਹੜੀਆਂ ਦੀ ਸਾਰੇ ਲੋਕਾਂ ਨੇ ਦੇਖੀਆਂ। ਸਭ ਲੋਕ ਜਿਹੜਾ ਦੀ ਇਹ ਗੱਲ ਕਹਿ ਰਹੇ ਆ ਕਿ ਇੱਕ ਜਨਰੇਸ਼ਨ ਜਿਹੜੀ ਆ ਜੀ ਉਹ ਸਾਡੀ ਖਤਮ ਹੋ ਗਈ ਇੱਥੇ ਪੰਜਾਬ ਦੇ ਵਿੱਚ। ਅੱਜ ਤੋਂ 9 ਸਾਲ ਬਾਅਦ ਜਾਂ 8-9 ਸਾਲ ਬਾਅਦ, ਸ਼ਾਇਦ ਇੰਨਾ ਸਮਾਂ ਨਾ ਲੱਗੇ, ਸਾਡਾ ਇਤਿਹਾਸ ਖਤਮ ਹੋ ਜਾਊਗਾ। ਯਾਦ ਜਿਹੜੀ ਦੀ ਉਹ ਰੱਖਣੀ, ਸਾਡਾ ਉਹ ਮਹਾਨ ਇਤਿਹਾਸ ਜਿਹੜਾ ਸੂਰਬੀਰਾਂ ਦਾ, ਗੁਰੂਆਂ ਦਾ ਜਿਹੜਾ ਦੀ ਉਹ ਖਤਮ ਹੋ ਜਾਊਗਾ। ਉਹ ਇਸ ਕਰਕੇ ਖਤਮ ਹੋ ਜਾਊਗਾ, ਸਾਨੂੰ ਦੱਸਿਆ ਕੀ ਜਿਹੜਾ ਦੀ ਉਹ ਜਾਊਗਾ ਕਿ ਅਸੀਂ ਤਾਂ ਰਫਲਾਂ ਚਲਾਉਣ ਵਾਲੇ ਲੋਕ ਆ। ਅਸੀਂ ਤਾਂ ਜਿੱਥੇ ਪਾਬੰਦੀ ਲੱਗਦੀ ਆ ਉੱਥੇ ਰਫਲਾਂ ਜਿਹੜੀਆਂ ਦੀ ਉਹ ਚਲਾਉਂਦੇ ਆ। ਅਸੀਂ ਫਾਇਰ ਕਰਨ ਵਾਲੇ ਜਿਹੜਾ ਦੀ ਉਹ ਲੋਕ ਆ। ਅਸੀਂ ਤਰੀਕ ਤੇ ਆਏ ਹੋਏ ਆ, ਜੇ ਕਿਸੇ ਦਾ ਕੰਡਾ ਕਢਾਉਣਾ ਤਾਂ ਜਿਹੜਾ ਦੀ ਉਹ ਦੱਸੋ। ਅਸੀਂ ਆਪਣੇ ਆਪ ਨੂੰ ਕ੍ਰਿਮੀਨਲ ਸਿੱਧ ਕਰਨ ਦੇ ਵਾਸਤੇ ਗੀਤਾਂ ਦੇ ਰਾਹੀਂ ਜਿਹੜਾ ਦੀ ਉਹ ਤਕੜੇ ਹੋ ਕੇ ਲੱਗੇ ਹੋਏ ਆ। ਸਾਡੀ ਨਵੀਂ ਜਨਰੇਸ਼ਨ ਦੇ ਉੱਤੇ ਇਹ ਜਿਹੜਾ ਨਵਾਂ ਹਮਲਾ ਹੋ ਰਿਹਾ ਜੀ, ਇਹ ਮੇਰਾ ਖਿਆਲ ਚਿੱਟੇ ਨਾਲੋਂ ਜੇ ਵੱਧ ਨਹੀਂ ਤਾਂ ਉਹਦੇ ਨਾਲੋਂ ਘੱਟ ਨਹੀਂ, ਓਨਾ ਹੀ ਖਤਰਾ ਇਸ ਵੇਲੇ ਇੱਕ ਹੋਰ ਖੜਾ ਹੋਇਆ ਜੀ। ਗੁਰਵਿੰਦਰ ਕੰਗ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜੀ ਪਟਾਕਿਆਂ ਦੀ ਗੱਲ ਚੱਲੀ ਹੈ ਜੀ, ਪਟਾਕਿਆਂ ਦੀ ਤੁਸੀਂ ਕਹਿੰਦੇ ਵੀ ਜਥੇਦਾਰ ਸਾਹਿਬ ਨੂੰ ਚਾਹੀਦਾ ਜਾਂ ਸ਼੍ਰੋਮਣੀ ਪ੍ਰਧਾਨ ਨੂੰ ਚਾਹੀਦਾ। ਇਹਨਾਂ ਨੂੰ ਤਾਂ ਆਪ ਕਰੋੜਾਂ ਦਾ ਜੇ 2-4 ਦਿਨਾਂ 'ਚ ਕਰੋੜਾਂ ਰੁਪਈਆ ਬਣ ਜਾਂਦਾ। ਇਹਨਾਂ ਦੇ ਰਿਸ਼ਤੇਦਾਰੀ ਠੇਕਾ ਲੈਂਦੇ ਆ ਜਿਹੜੇ। ਜਦੋਂ ਬੇਰ ਸਾਹਿਬ ਇਹ ਜਿਹੜਾ ਹੁਣ ਹੋਇਆ ਹਾਦਸਾ, ਇਹ ਹਾਦਸੇ ਪਹਿਲਾਂ ਵੀ ਹੋ ਚੁੱਕਿਆ। ਮੈਂ ਬੇਰ ਸਾਹਿਬ ਗੁਰਦੁਆਰੇ ਮੈਨੂੰ 1998 ਕਿ 99 ਦੇ ਵਿੱਚ ਜਿੱਥੇ ਅਸਤਬਾਜੀ ਰੱਖੀ ਸੀ, ਅੱਗ ਲੱਗ ਗਈ। ਉੱਥੋਂ ਪਤਾ ਨਹੀਂ ਕਿੰਨੀਆਂ ਕੁ ਹਵਾਈਆਂ ਨਿਕਲੀਆਂ, ਲੋਕਾਂ ਦੀਆਂ ਟਰਾਲੀਆਂ ਸੜ ਗਈਆਂ, ਟਰੈਕਟਰ ਸੜ ਗਏ, ਕਿਸੇ ਦੀ ਲੰਘੀ, ਕਿਸੇ ਦੀ ਬਾਂਹ ਵੇਚਦੀ ਲੰਘੀ ਹੈ ਨਾ। ਇਹ ਹਾਦਸੇ ਪਹਿਲਾਂ ਵੀ ਹੋ ਚੁੱਕੇ ਆ, ਪਰ ਇਹ ਠੇਕੇ ਇਹਨਾਂ ਨੇ ਆਪਦੇ ਲਏ ਹੁੰਦੇ ਆ। ਇਹ ਲੋਕਾਂ ਨੂੰ ਕਿੱਦਾਂ ਹਟਾਉਣਗੇ? ਜਿਹੜਾ ਕਰੋੜਾਂ ਰੁਪਈਆ ਇਹਨਾਂ ਨੇ ਬਣਾਉਣਾ ਵਾ ਆਪਣਾ ਦਰਜਾ, ਤੇ ਉਹ ਲੋਕਾਂ ਨੂੰ ਕਿੱਦਾਂ ਹਟਾ ਦੇਣਗੇ ਜੀ? ਤੇ ਦੂਸਰੀ ਗੱਲ ਆ ਜੀ, ਮੈਂ 2 ਸਵਾਲ ਪੁੱਛਣੇ ਸੀਗੇ। ਇੱਕ 15 ਕਰੋੜ ਰੁਪਈਏ ਵਾਲਾ 12 ਕਰੋੜ ਵਾਲੀ ਸਟੇਜ ਵਾਲਾ ਜਿਹੜਾ ਵਾ, ਤੇ ਉਹਦਾ ਕੀ ਬਣਿਆ ਜੀ? ਉਹ ਬੁੱਤਾਂ ਦੇ ਸਾਧਾਂ ਦੇ ਲੜਾਈ ਦੇ ਵਿੱਚ ਮਿੱਟੀ ਘਟੋਲ ਤਾਂ ਪਾਸ ਹੋ ਗਿਆ ਕਿ ਨਹੀਂ? ਤੇ ਇੱਕ ਜੀ ਜਿਹੜਾ ਆਪਣਾ ਮੁੱਦਾ ਸੀਗਾ ਹੁਕਮਨਾਮੇ ਵਾਲਾ, ਇਹ ਵੀ ਉਹ ਬੁੱਤਾਂ ਦੇ ਚੱਕਰ 'ਚ ਤਾਂ ਜਿਹੜੇ ਸਾਧਾਂ ਦੇ ਜਿਹੜੇ ਮੋਟੀਆਂ ਖੁੱਚਾਂ ਵਾਲੇ ਲਾਣਿਆਂ ਦੇ ਚੱਕਰ ਦੇ ਵਿੱਚ ਹੀ ਰੋਲਤਾ ਮਿੱਟੀ 'ਚ। ਤੇ ਇਹਨਾਂ ਦੋਵਾਂ ਮੁੱਦਿਆਂ ਦਾ ਕੀ ਬਣਿਆ ਜੀ? ਤੇ ਬਾਕੀ ਕੈਪਟਨ ਸਾਹਿਬ ਹੁਣ ਅਸਤੀਫਾ ਦੇਣਗੇ ਜੀ? ਸਿੱਧੂ ਨੂੰ ਤਾਂ ਕਹਿੰਦੇ ਵੀ ਸਿੱਧੂ ਨੇ ਹਰਾਤਾ, ਤੇ ਜਿਹੜੀ ਰੈਲੀ 'ਚ ਭਾਸ਼ਣ ਕੀਤਾ ਤੇ ਇਹ ਤੇ ਹਾਰੀਆਂ ਹਰ ਕੇ ਆ ਗਏ ਆ। ਤੇ ਥੈਂਕ ਯੂ। ਦੇਖੋ, ਉਹ ਤੁਹਾਡੇ ਵਿਚਾਰ
ਦੇ ਜਿਹੜੇ ਆਤਿਸ਼ਬਾਜ਼ੀ ਦੇ ਬਾਰੇ ਤੁਸੀਂ ਦੱਸਦੇ ਜੀ, ਬਿਲਕੁਲ ਇਦਾਂ ਹੀ ਜਿਹੜਾ ਜੀ ਉਹ ਹੋ ਰਿਹਾ। ਮੁੱਦੇ ਤਾਂ ਰੋਲ ਦਿੱਤੇ ਜੀ। ਮੁੱਦਾ ਜਿਹੜਾ ਹੁਕਮਨਾਮੇ ਵਾਲਾ ਸੀਗਾ ਉਹ ਬਹੁਤ ਜ਼ਿਆਦਾ ਭਖ ਪਿਆ ਸੀ। ਇੱਕ ਵਾਰੀ ਜੇ ਤੁਹਾਨੂੰ ਤੁਸੀਂ ਵੀ ਜਿਹੜੇ ਨੇੜਿਓਂ ਸੁਣਦੇ ਹੋ, ਜਦੋਂ ਬੁੱਤਾਂ ਵਾਲਾ ਮਾਮਲਾ ਆਇਆ, ਬੁੱਤ ਜਿਹੜੇ ਜੀ ਉਹ ਤੋੜੇ ਗਏ, ਤੇ ਉਦੋਂ ਬਾਅਦ ਜਿਹੜਾ ਜੀ ਉਹ ਸਾਰਾ ਕੁਛ ਘੱਟੇ ਮਿੱਟੀ ਜਿਹੜਾ ਜੀ ਉਹ ਰੋਲ ਦਿੱਤਾ। ਜਿਹੜਾ ਉਹ ਸਟੇਜ ਵਾਲਾ ਸੀਗਾ ਜੀ, ਉਹ ਤਾਂ ਪੈਸੇ ਦੇਤੇ, ਉਹ ਤਾਂ ਪੈਸੇ ਦੇ ਕੇ ਸਟੇਜ ਜਿਹੜੀ ਜੀ ਉਹ ਲਵਾਈ ਗਈ ਸੀ। 12 ਕਰੋੜ ਰੁਪਈਆ PTC ਦੀ ਇੱਕ ਸਹਿ ਕੰਪਨੀ ਹੈ, PTC ਕੀ ਤਾਂ ਸਭ ਨੂੰ ਪਤਾ, ਜਿਹਨੂੰ ਉਹ ਸਟੇਜ ਜਿਹੜੀ ਜੀ ਉਹ ਲਵਾਈ ਗਈ। ਜਦੋਂ ਕਿ ਸੇਮ ਸਟੇਜ ਜਿਹੜੀ ਆ, ਜਿਹੜੀਆਂ ਪ੍ਰੋਫੈਸ਼ਨਲ ਕੰਪਨੀਜ਼ ਨੇ, ਉਹ 2 ਤੋਂ 2.5 ਕਰੋੜ ਰੁਪਈਏ ਦੇ ਵਿੱਚ ਜਿਹੜਾ ਜੀ ਉਹ ਲਾਉਂਦੀਆਂ ਸੀਗੀਆਂ। ਇਹ 12 ਕਰੋੜ ਦੇ ਵਿੱਚ ਜਿਹੜੀ ਉਹ ਲਵਾਈ ਗਈ। ਇੱਥੋਂ ਤੱਕ ਜਿਹੜਾ ਜੀ ਉਹ ਪੈਸਾ ਸੀਗਾ ਉਹ ਖਾਧਾ ਗਿਆ। ਦੇਖੋ, ਇਹ ਤਾਂ ਹੁਣ ਲੋਕਾਂ ਨੇ, ਅਸੀਂ ਤਾਂ ਉਹਨਾਂ ਦੇ ਵਿੱਚੋਂ ਅਸੀਂ ਤਾਂ ਡੱਬੂ ਆ, ਜਿਹੜਾ ਜੀ ਉਹ ਡੱਬੂ ਵਾਲਾ ਰੋਲ ਹੈ ਕਿ ਭੌਂਕਣਾ। ਮੈਂ ਤਾਂ ਚੌਕੀਦਾਰ ਵੀ ਨਹੀਂ ਕਹਿੰਦਾ ਜੀ, ਸਾਡਾ ਕੰਮ ਭੌਂਕਣਾ। ਭੌਂਕੀ ਜਾ ਰਹੇ ਆ। ਜੇ ਕੋਈ ਉੱਠਣਾ ਚਾਹੁੰਦਾ, ਆਪਣਾ ਬਚਾਉਣਾ ਚਾਹੁੰਦਾ ਤੇ ਬਚਾ ਲੇ, ਨਹੀਂ ਬਚਾਉਣਾ ਚਾਹੁੰਦਾ ਜੀ ਕਮ ਸੇ ਕਮ ਮੇਰੇ ਜ਼ਮੀਰ ਨੂੰ, ਸਾਡੇ ਜ਼ਮੀਰਾਂ ਨੂੰ ਤਾਂ ਇਸ ਗੱਲ ਦਾ ਜਿਹੜਾ ਜੀ ਉਹ ਦਬਾਅ ਨਹੀਂ ਹੋਊਗਾ ਕਿ ਜਦੋਂ ਲੋੜ ਸੀ ਉਦੋਂ ਅਸੀਂ ਭੌਂਕੇ ਕਿਉਂ ਨਾ, ਬੁਰਕੀ ਲੈ ਕੇ ਤਾਂ ਨਹੀਂ ਚੁੱਪ ਕਰ ਗਏ ਸੀਗੇ। ਇਸ ਗੱਲ ਦਾ ਕਮ ਸੇ ਕਮ ਦਬਾਅ ਨਹੀਂ ਹੋਊਗਾ ਜੀ ਦਿਮਾਗ ਦੇ ਉੱਤੇ। ਇਹ ਤਾਂ ਲੋਕਾਂ ਦੇ ਉੱਤੇ ਡਿਪੈਂਡ ਹੈ ਜੀ ਕਿ ਉਹਨਾਂ ਨੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣਾ ਜਾਂ ਨਹੀਂ ਹੋਣਾ, ਇਸ ਮਾੜੇ ਸਮੇਂ ਦੇ ਵਿੱਚੋਂ ਜਿਹੜਾ ਜੀ ਉਹ ਕੱਢਣਾ ਕੌਮ ਨੂੰ ਜਾਂ ਨਹੀਂ। ਜੀ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ, ਜਿਹੜਾ ਅੱਜ ਕੱਲ੍ਹ ਆਪਣੀਆਂ ਸੋਸ਼ਲ ਜਿਹੜੀਆਂ ਆਪਣੀਆਂ ਪ੍ਰੋਬਲਮਾਂ ਆ ਰਹੀਆਂ, ਆਪਾਂ ਹੁਣ ਕਿਸੇ ਗੀਤਾਂ ਦੇ ਵਿੱਚ ਵਲਗੈਰਿਟੀ ਹੈ ਜੀ, ਵਾਇਲੈਂਸ। ਮੈਂ ਕੋਈ DSP ਨਾਲ ਗੱਲ ਕਰ ਰਿਹਾ ਸੀ ਵੀ ਉਹ ਜਿਹੜਾ ਕੋਈ ਜੁਡੀਸ਼ਰੀ ਦੇ ਥਰੂ ਜਾਂ ਮੀਡੀਆ ਦੇ ਥਰੂ, ਐਂਟਰਟੇਨਮੈਂਟ ਦੇ ਥਰੂ ਆਪਾਂ ਪੁਸ਼ ਕਰ ਰਹੇ ਹਾਂ ਵੀ ਇੱਕ ਪਾਸੇ ਤਾਂ ਆਪਾਂ ਬੱਚਿਆਂ ਨੂੰ ਕਹਿੰਦੇ ਜੀ 12-13 ਸਾਲ ਦੇ ਅੰਡਰ ਏਜ ਆ, ਬॉयਫ੍ਰੈਂਡ ਗਰਲਫ੍ਰੈਂਡ ਹੋਣ ਤੋਂ ਪ੍ਰੋਟੈਕਸ਼ਨ ਦੇ ਨੇ, ਸੇਫ ਹਾਊਸ ਦੇ। ਜੇ ਉਹਦੇ ਪੇਰੈਂਟ ਮੈਰਿਜ ਕਰਨ ਦੀ ਟਰਾਈ ਕਰਦੇ, ਫਿਰ ਉਹ ਕਹਿੰਦੇ ਜੀ ਇਹ ਇਹਨਾਂ ਤੁਸੀਂ ਰਾਈਟ ਵਾਇਓਲੇਟ ਕਰਦੇ ਨੇ। ਫਿਰ ਸਿੰਗਰ ਕਿਹੜੇ ਗੀਤ ਗਾਉਣ ਵੀ ਉਹ 12-13 ਸਾਲ ਦੇ ਬॉयਫ੍ਰੈਂਡ ਦੇ ਗੀਤ ਗਾਉਣ, ਫਿਰ ਉਹ ਵੀ ਉਹਨਾਂ ਨੂੰ ਵੀ ਆਪਾਂ ਹੁਣ ਉਹ ਕਹਿੰਦਾ ਜੀ ਮੇਰਾ ਪਰਸਨਲ ਓਪੀਨੀਅਨ ਹੋਰ ਹੈ, ਮੇਰਾ ਪ੍ਰੋਫੈਸ਼ਨਲ ਹੋਰ ਹੈ। ਹੁਣ ਅੱਗੇ ਆਪਣੇ ਜਿਹੜੇ ਪਰਸਨਲ ਓਪੀਨੀਅਨ ਜਾਂ ਜਿਹੜੇ ਪ੍ਰੋਫੈਸ਼ਨਲ ਓਪੀਨੀਅਨ ਸੇਮ ਹੀ ਹੁੰਦੇ। ਅੱਜ ਕੱਲ੍ਹ ਆਪਾਂ ਲੱਗਦਾ ਭਾਜੀ ਉਹਨਾਂ ਨੂੰ ਵੀ ਆਪਾਂ ਸਪੋਕਸਮੈਨ ਜ਼ਿਆਦਾ ਪੈਦਾ ਹੋ ਗਏ ਆਪਣੇ ਸਿਸਟਮ ਦੇ ਵਿੱਚ। ਆਪਾਂ ਜਿਹੜੀਆਂ ਅੱਗੇ ਇਕੱਠੇ ਬਹਿ ਕੇ ਲੋਕ ਆਪਣਾ ਪ੍ਰੋਬਲਮ ਆਈਡੈਂਟੀਫਾਈ ਕਰਦੇ, ਸੋਲੂਸ਼ਨ ਭਾਲਦੇ, ਉਹ ਖਤਮ ਕਰ ਲਾ ਆਪਾਂ ਸਾਰਾ ਸਟਰਕਚਰ। ਉਹ ਇਹ ਵੀ ਇਹਦਾ ਕੀ ਪ੍ਰੋਬਲਮ ਆਪਣੀਆਂ ਬਦਲਣੀਆਂ ਜਾਂ ਕੁਛ ਚੱਲੂਗੀ, ਪੁੱਛਣਾ ਚਾਹੁੰਦਾ। ਥੈਂਕ ਯੂ। ਜੇ ਤੁਹਾਨੂੰ ਕੁਐਸਚਨ ਸਮਝ ਆਇਆ ਤਾਂ ਕਾਈਂਡਲੀ ਰਿਪੀਟ ਕਰ ਦਿਓ ਤਾਂ ਮੈਂ ਉਹਦਾ ਜਵਾਬ ਦੇ ਸਕਾਂ। ਮੈਨੂੰ ਡਬਲ ਹੀ ਸੀਗਾ DSP 12 ਸਾਲ ਜਾਂ ਉਹ ਮੈਰਿਜ ਕਰਨੀ, ਗੀਤ ਗਾਉਣੇ, ਮੈਨੂੰ ਸਮਝ ਨਹੀਂ ਲੱਗੀ ਕੀ ਕਹਿਣਾ ਕੀ ਚਾਹੁੰਦੇ। ਹਾਂਜੀ, ਕਹਿਣਾ ਕੁਛ ਵੀ ਨਹੀਂ ਚਾਹੁੰਦੇ ਸੀਗੇ, ਸ਼ਾਇਦ ਕਿਸੇ ਦੀ ਇੰਟਰਵਿਊ ਸੁਣੀ ਹੋਣੀ ਹੈ ਕਿਤੇ, ਸੋ ਕਲੀਅਰ ਹੀ ਨਹੀਂ ਕੀਤਾ ਕਿ ਉਹ ਗਾਉਣ ਗੀਤ ਜਾਂ ਕੀ ਕਰਨ। ਸੋ ਕਨਫਿਊਜ਼ਨ ਹੀ ਸੀ, ਉਹਨਾਂ ਨੂੰ ਖੁਦ ਨੂੰ ਵੀ ਕਨਫਿਊਜ਼ਨ ਨਹੀਂ ਸੀਗਾ। ਹਾਂਜੀ, ਸੁਖਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੈਂ ਇੱਕ ਕੁਐਸਚਨ ਪੁੱਛਣਾ ਤੁਹਾਨੂੰ ਵੀ ਜਿਹੜੇ ਜਿੱਦਾਂ ਪਾਕਿਸਤਾਨ ਦੇ ਬੌਂਡ ਹੈਗੇ ਆ, ਇੰਡੀਆ 'ਚ ਆ ਜਾਂਦੇ ਆ, ਤਾਂ ਉਹਨਾਂ ਦਾ ਫਿਰ ਸਰਟੀਫਿਕੇਟ ਦਾ ਕੋਈ ਕਿਸ ਤਰ੍ਹਾਂ ਹੋ ਸਕਦਾ ਉਹਨਾਂ ਦਾ ਬਰਥ ਸਰਟੀਫਿਕੇਟ ਦਾ? ਕੋਈ ਉਹਦੇ ਵਿੱਚ ਸਲਾਹ ਦੱਸ ਸਕਦੇ ਹੋ ਤੁਸੀਂ? ਦੇਖੋ, ਇਸ ਤਰ੍ਹਾਂ ਹੈ ਕਿ ਜਿਹੜੀ NRC ਹੈ, ਇਸੇ ਲਈ ਉਹਦਾ ਰੌਲਾ ਜਿਹੜਾ ਜੀ ਉਹ ਪੈ ਰਿਹਾ, ਤੇ ਵੀ ਉਹ ਕਿਵੇਂ ਜਿਹੜਾ ਜੀ ਹੋਊਗਾ। ਕੋਈ ਨਹੀਂ, ਜਿੱਥੋਂ ਮਿਸਟਰ LK ਅਡਵਾਨੀ ਤੇ ਡਾਕਟਰ ਮਨਮੋਹਨ ਸਿੰਘ ਹੋਰੀ ਲੈ ਕੇ ਆਉਣਗੇ, ਉੱਥੋਂ ਆਪਾਂ ਲੈ ਆਵਾਂਗੇ। ਮੇਰੇ ਬਾਪੂ ਦਾ ਜਨਮ ਵੀ ਜਿਹੜਾ ਜੀ ਉਹ ਬਾਹਰ ਦਾ ਸੀਗਾ, ਉਹ ਵੀ ਉਦੋਂ 3 ਸਾਲ ਦੇ ਸੀਗੇ। ਇਹੀ ਤਾਂ ਸਵਾਲ ਹੈ ਜੀ, ਮਤਲਬ ਕਿ ਉਹ ਕਿਵੇਂ ਸਿੱਧ ਜਿਹੜਾ ਜੀ ਉਹ ਕਰੋਗੇ। ਤਾਂ ਮੈਂ ਨਿਗਾਹ ਰੱਖੂੰਗਾ ਜੀ ਵੀ ਅਡਵਾਨੀ ਸਾਹਿਬ ਕਿੱਥੋਂ ਲਿਆਉਂਦੇ ਆ, ਤੇ ਉੱਥੋਂ ਆਪਾਂ ਬਣਾਵਾਂਗੇ ਜੀ। ਸੰਤੋਖ ਸਿੰਘ ਜੀ। ਸੰਤੋਖ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ, ਕੱਲ 10 ਤਰੀਕ ਨੂੰ 10 ਫਰਵਰੀ ਨੂੰ OROP ਦੀ ਸੁਪਰੀਮ ਕੋਰਟ 'ਚ ਸੁਣਾਈ ਹੋਣੀ ਸੀ, ਉਹਦੀ ਕੀ ਅਪਡੇਟ ਹੈ ਜੀ? ਜੀ, ਕੋਈ ਉਹਦੇ ਉੱਤੇ ਜਿਹੜਾ ਦੀ ਅਜੇ ਸੁਣਵਾਈ ਨਹੀਂ ਹੋਈ ਜੀ। ਅੱਗੇ ਤਰੀਕ ਹੀ ਜਿਹੜੀ ਆ ਉਹ ਪਈ ਆ। OROP ਜਿਹੜਾ 1 ਰੈਂਕ 1 ਪੈਨਸ਼ਨ ਆ ਜੀ, ਉਹਦਾ ਕੋਈ ਵੀ ਫੈਸਲਾ ਆਊਗਾ ਤੇ ਉਹ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਜੀ ਉਹ ਅੱਖੋਂ ਪਰੋਖੇ ਹੋ ਜੇ। ਉਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਆਊਗਾ। ਇਸ ਮਾਮਲੇ ਦੇ ਉੱਤੇ ਵੈਸੇ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੁਝ ਜਿਹੜਾ ਜੀ ਹੋਊਗਾ, ਕਿਉਂਕਿ ਹਾਂ, ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣ, ਐਤਕੀ ਤਾਂ ਵੈਸੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਉਹ ਜਿਹੜਾ ਜੀ ਉਹ ਇਸ਼ੂ ਨਹੀਂ ਬਣਿਆ। ਲੈਕਚੀ ਜਦੋਂ ਕੋਈ ਫੈਸਲਾ ਆਊਗਾ, ਜੇ ਵੱਡਾ ਫੈਸਲਾ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਉਹਨਾਂ ਤੋਂ ਜਿਹੜਾ ਜੀ ਉਹ ਅੱਖੋਂ ਪਰੋਖੇ ਹੋ ਸਕੇ। ਜੀ, ਸਾਡੇ ਲਾਸਟ ਕਾਲਰ ਨੇ ਬੂਟਾ ਸਿੰਘ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕੀ ਫਤਿਹ ਜੀ। ਅੱਛਾ, ਸਾਰੇ ਸਰੋਤਿਆਂ ਨੇ ਸਵਾਲ ਜਵਾਬ ਤਾਂ ਬਹੁਤ ਕੀਤੇ, ਤੇ ਮੇਰਾ ਤਾਂ ਇਹੀ ਕਹਿਣਾ ਸੀਗਾ ਜੀ, ਕਹਿੰਦੇ ਨੇ ਨਾ ਵੀ ਕੂੜਨ ਕੁੱਟੇ ਨਾਨਕਾ ਓਰਕ ਸੱਚ ਰਹੇ। ਅੱਜ ਸੱਚ ਹੁੰਦਾ ਜੀ, ਜਿਹੜਾ
ਬੰਦਾ ਕੰਮ ਕਰਦਾ, ਕੰਮ ਦੀਆਂ ਤੇ ਜਿਹੜੇ ਝੂਠ ਪ੍ਰੱਧ ਮਾਰਨ ਵਾਲੇ ਆ ਤੇ ਉਹਨਾਂ ਦੇ ਅੱਜ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਜਿਵੇਂ ਪੌਲ ਜੀ ਗੱਲਾਂ ਕਰਦਾ ਤਾਂ ਬਰਾਬਰ ਹੀ ਹੈ ਪੌਲ ਜੀ ਵੀ ਉਹਨਾਂ ਦੀ, ਇਹ ਕਿਤੇ ਕੁਛ ਬਣਦਾ ਕਿਤੇ ਕੁਛ ਬਣਦਾ। ਪਟਿਆਲੇ ਬੋਲਦਾ ਇਹਨਾਂ ਦੇ ਹਿੰਦੂ ਬਣ ਜਾਓ ਸਾਰੇ, ਇਹ ਬੰਦਾ ਇਹ ਬੋਲੀ ਜਾਂਦਾ। ਮੈਂ ਸੁਣਿਆ, ਮੇਰਾ ਇੰਨਾ ਹੀ ਕਹਿਣਾ ਤੇ ਟਿੱਪਣੀ ਕਰਨੀ ਤਾਂ ਕਰ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ, ਧੰਨਵਾਦ। ਟਿੱਪਣੀ ਉਹਦੇ ਤੇ ਕੱਢ ਲਈ ਕਰਨੀ ਜੀ। ਉਹ ਫਿਰ ਅੱਗੇ ਤੋਂ ਅੱਗੇ ਜਿਹੜਾ, ਕਿਉਂਕਿ ਆਰਗੂਮੈਂਟ ਜਿਹੜਾ ਦੀ ਉਹਦੇ ਵਿੱਚੋਂ ਕਦੀ ਵੀ ਕੁਛ ਨਹੀਂ ਜਿਹੜਾ ਦੀ ਉਹ ਨਿਕਲਦਾ ਹੁੰਦਾ। ਮੈਂ ਪਹਿਲਾਂ ਵੀ ਕਿਹਾ ਜੀ, ਮੈਂ ਕਹਿਣ ਤੱਕ ਸੀਮਤ ਨਹੀਂ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦਾ ਜਵਾਬ ਨਾ ਦੇਣਾ ਜਿਹੜਾ ਦੀ ਉਹ ਜਵਾਬ ਹੁੰਦਾ ਜੀ, ਉਹ ਬੈਟਰ ਫੀਲ ਹੁੰਦਾ। ਆਪਾਂ ਉਹਨੂੰ ਹੋਰ ਵਧਾਈ ਚਾਹੀਦੇ। ਬਹੁਤ ਕੁਛ ਹੈ ਜੀ ਜਿਹੜਾ ਜਿਹਦੇ ਉੱਤੇ ਡਿਸਕਸ ਜਿਹੜਾ ਦੀ ਉਹ ਹੋ ਸਕਦਾ। ਮੈਂ ਇਹ ਜਿਹੜਾ ਦੱਸਦਾ ਜੀ ਕਿ ਇੱਕ ਜਿਹੜੀ ਵੱਡੀ ਜਿਹੜੀ ਨਤੀਜਿਆਂ ਦੀ ਖਬਰ ਹੈ ਉਹ ਇਹ ਹੈ ਕਿ ਮਨੀਸ਼ ਸਿਸੋਦੀਆ ਪਿੱਛੇ ਚੱਲ ਰਹੇ ਪਟਪੜਗੰਜ ਤੋਂ। ਇਹ ਜਿਹੜੀ ਦੀ ਉਹ ਵੱਡੀ ਖਬਰ ਹੈ। ਬਹੁਤਾ ਬਾਕੀ ਜਿਹੜਾ ਦੀ ਜ਼ਿਆਦਾ ਫਰਕ ਨਹੀਂ ਗਾ। ਆਮ ਆਦਮੀ ਪਾਰਟੀ ਅਜੇ ਵੀ 56 ਦੇ ਉੱਤੇ, ਭਾਰਤੀ ਜਨਤਾ ਪਾਰਟੀ 14 ਦੇ ਉੱਤੇ, ਔਰ ਕਾਂਗਰਸ ਕਿਤੇ ਵੀ 0 ਦੇ ਉੱਤੇ ਜਿਹੜੀ ਆ ਉਹ ਲੀਡ ਕਰ ਰਹੀ ਜਿਹੜੀ ਦਿਸ ਰਹੀ ਆ। ਜਿਹੜੇ ਲੋਕ ਜੁੜੇ ਰਹਿਣਾ ਜਿਹੜਾ ਦੀ ਉਹ ਚਾਹੁੰਦੇ ਨੇ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਗੇ ਉਹਨਾਂ ਦੀ ਸਾਈਟ ਦੇ ਰਾਹੀਂ, ਔਰ ਅਗਲੇ ਮੇਰਾ ਖਿਆਲ ਜਿਹੜਾ ਜੀ ਕੋਈ ਘੰਟੇ ਡੇਢ ਘੰਟੇ ਤੱਕ ਕਾਫੀ ਹੱਦ ਤੱਕ ਜਿਹੜਾ ਜੀ ਉਹ ਨਤੀਜੇ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਣਗੇ। ਇਹ ਨਤੀਜੇ ਨਹੀਂ ਗੇ ਜੀ, ਇਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਰੁਝਾਨ ਨੇ ਜਿਹੜੇ ਚੱਲ ਰਹੇ ਆ, ਜਿਹੜੇ ਕਿ ਉੱਪਰ ਥੱਲੇ ਹੋ ਸਕਦੇ ਆ। ਜੀ ਬਿਲਕੁਲ। ਤੁਹਾਡਾ ਖਿਆਲ ਹੈ ਕਿ ਅੱਜ 12 ਵਜੇ ਤੱਕ 1 ਵਜੇ ਤੱਕ ਸਰਕਾਰ ਬਣ ਜਾਊਗੀ? ਜੀ ਬਿਲਕੁਲ ਜੀ, 1 ਵਜੇ ਤੱਕ ਇੱਥੋਂ ਦੇ ਇੰਡੀਆ ਦੇ ਮੁਤਾਬਕ ਵੀ 1 ਵਜੇ ਤੱਕ ਡਿਕਲੇਅਰ ਹੋ ਜੂ। ਮੇਰਾ ਖਿਆਲ ਹੁਣ ਤੋਂ ਅੱਧੇ ਘੰਟੇ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਵੀ ਉਹ ਸੰਬੋਧਨ ਕਰਨਾ ਜੀ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ, ਕਿਉਂਕਿ ਇਹ ਡਿਕਲੇਅਰ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਸਰਕਾਰ ਬਣ ਰਹੀ ਹੈ। ਬਿਲਕੁਲ। ਤੁਹਾਨੂੰ ਜਾਂਦੇ ਜਾਂਦੇ ਇੱਕ ਸਵਾਲ ਪੁੱਛਦੀ ਹਾਂ। ਜਿਸ ਤਰ੍ਹਾਂ ਹੁਣ ਉੱਥੇ ਕਾਂਗਰਸ ਨੇ ਤਾਂ ਖਾਤਾ ਵੀ ਨਹੀਂ ਖੋਲ੍ਹਿਆ, ਉਹਦਾ 0 ਦਿਖਾਈ ਜਾਂਦੇ ਆ, ਪਰ ਪੰਜਾਬ ਵਾਲਿਆਂ ਨੂੰ ਕੀ ਗੱਲ ਸੀਗੀ ਵੀ ਪੰਜਾਬ ਵਾਲਿਆਂ ਨੇ ਉਹ 100% ਉਹੀ ਸਰਕਾਰ ਬਣਾ ਕੇ ਬਹਿ ਗਏ ਜਿਹੜੀ ਪੰਜਾਬ ਦੇ ਵਿੱਚ? ਹਾਂਜੀ, ਹੁਣ ਜਿਹੜੀ ਪੰਜਾਬ 'ਚ ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਜੀ ਅੱਜ ਇੱਕ ਨਵੀਂ ਸੋਚ ਜਿਹੜੀ ਆ ਜੀ ਉਹ ਸ਼ੁਰੂ ਹੋਊਗੀ ਜੀ ਇੱਕ ਵਾਰੀ ਫੇਰ। ਕਿਉਂਕਿ ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਉਦੋਂ ਇਹ ਗਿਆ ਜੀ ਜਾਂ ਤੀਲਾ ਹੋ ਗਿਆ ਜੀ ਝਾੜੂ ਜਾਂ, ਇੱਕ ਗੱਲ ਤਾਂ ਦੇਖੋ ਮੇਰਾ ਖਿਆਲ ਜਿਹੜੇ ਵੱਡੇ ਵੱਡੇ ਧਨੰਤਰ ਨੇ, ਕਿਉਂਕਿ BJP ਸੱਤਾ ਦੇ ਵਿੱਚ ਆ ਜੀ, ਜਿੰਨਿਆਂ ਨੂੰ ਉਹ ਹਾਇਰ ਕਰ ਸਕਦੀ ਸੀ, ਜਿੰਨਾ ਪੈਸਾ ਉਹ ਖਰਚ ਸਕਦੀ ਸੀ, ਉਹਦੇ ਮੂਹਰੇ ਸਟ੍ਰੈਟਜੀਜ਼ ਜਿਹੜੀਆਂ ਨੇ ਜੀ ਉਹ ਫੇਲ ਹੋਈਆਂ ਨੇ ਨਾ। ਇੱਕ ਆਮ ਬੰਦੇ ਨੇ ਉੱਠ ਕੇ ਜਿਹੜਾ ਸਿਆਸਤ ਦੇ ਵਿੱਚ ਆਇਆ, ਇੱਕ IAS ਆਫੀਸਰ ਜਿਹੜਾ ਸੀਗਾ ਐਕਸ, ਉਹਨੇ ਇਹਨਾਂ ਦੀਆਂ ਸਾਰੀਆਂ ਸਟ੍ਰੈਟਜੀਜ਼ ਜਿਹੜੀਆਂ ਦੀ ਉਹ ਫੇਲ ਕਰ ਦਿੱਤੀਆਂ। ਕਿਤੇ ਨਾ ਕਿਤੇ ਆਮ ਬੰਦਾ ਜਿਹੜਾ ਜੀ ਉਹ ਸੋਚੂਗਾ। ਆਮ ਬੰਦਾ ਕਿਉਂ ਸੋਚੂਗਾ? ਜਿਹਦਾ ਮੈਂ ਜ਼ਿਕਰ ਕੀਤਾ ਜੀ ਕਿ ਮੇਰੀਆਂ ਵੀ ਮੁੱਢਲੀਆਂ ਆਹੀ ਲੋੜਾਂ ਨੇ, ਮੇਰੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ, ਮੈਂ ਮਣਾ ਮੂਹੀ ਫੀਸਾਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਉਂ ਦੇਵਾਂ, ਮੈਂ ਪ੍ਰਾਈਵੇਟ ਥਾਵਾਂ ਤੋਂ ਇਲਾਜ ਕਿਉਂ ਕਰਾਵਾਂ, ਮੇਰੇ ਵਾਸਤੇ ਮੇਰੇ ਟੈਕਸ ਦਾ ਜਿਹੜਾ ਪੈਸਾ ਉਹਦੇ ਨਾਲ ਸਰਕਾਰੀ ਹਸਪੀਟਲ ਕਿਉਂ ਨਹੀਂ ਚੱਲ ਸਕਦੇ। ਇਹ ਗੱਲ ਇੱਕ ਵਾਰੀ ਦੁਬਾਰਾ ਫੇਰ ਜਿਹੜੀ ਜੀ ਉਹ ਉੱਭਰੂਗੀ, ਔਰ ਇਹ ਜਿਹੜੀ ਉੱਭਰਨ ਵਾਲੀ ਗੱਲ ਹੈ ਤੁਸੀਂ ਦੇਖਣਾ ਇਹ ਰੀਜਨਲ ਪਾਰਟੀਜ਼ ਬੂਸਟ ਕਰੂਗੀ। ਜੀ ਚਾਹੀਦਾ, ਸਾਨੂੰ ਵੀ ਅਕਲ ਆਉਣੀ ਚਾਹੀਦੀ ਪੰਜਾਬ ਵਾਲਿਆਂ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੋ ਵੀ ਨਤੀਜੇ ਹੋਣਗੇ ਅਸੀਂ ਉਹ ਫੇਸਬੁੱਕ ਦੇ ਉੱਤੇ ਜ਼ਰੂਰ ਪਾ ਦਾਂਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।